वाहिगुरू जी का खालसा वाहिगुरू जी की फतेह। अस्सलाम वालेकुम। आदाब वर्ड्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਉਜ਼ਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 27 अक्तूबर 2021 13 ਕੱਤਕ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਸਿਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਆਪਾਂ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸੈਟਲ ਤੋਂ ਸਰਦਾਰ ਸਨਮੋਹਨ ਸਿੰਘ ਸੋਢੀ ਜੀ ਹੋਰਾਂ ਵੱਲੋਂ। ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅਸੀਂ ਸਾਰੇ ਕਿਸਾਨ ਸੰਘਰਸ਼ ਦੀ ਜਿਹੜੀ ਹਮਾਇਤ ਵਿੱਚ ਇੱਕ ਮੁੱਠ ਹੋਈਏ। ਸੋ ਮੋਦੀ ਸਰਕਾਰ ਦੇ ਕਾਲੇ ਕਾਨੂੰਨ ਸਾਡੀਆਂ ਜ਼ਮੀਨਾਂ ਹਥਿਆ ਕੇ ਸਾਡੀ ਹੋਂਦ ਖਤਮ ਕਰਨ ਵੱਲ ਪੁੱਟਿਆ ਗਿਆ ਇੱਕ ਕਦਮ ਹੈ। ਸੋ 1947 ਤੋਂ ਸਿੱਖ ਕੌਮ ਨਾਲ ਹੋ ਰਹੇ ਵਿਤਕਰੇ ਦੀ ਜਿਹੜੀ ਸੱਜਰੀ ਉਦਾਹਰਨ ਹੈ। ਸੋ ਜੇ ਅਸੀਂ ਸਮਾਂ ਲੰਘਾ ਦਿੱਤਾ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮੁਆਫ ਨਹੀਂ ਕਰਨਗੀਆਂ। ਸੋ ਟੀਵੀ 84 ਵਰਗੀ ਜਿਹੜੀਆਂ ਕੌਮ ਨੂੰ ਪਰਨਾਈਆਂ ਸੰਸਥਾਵਾਂ ਦੀ ਵੱਧ ਤੋਂ ਵੱਧ ਜਿਹੜੀ ਮਦਦ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਨਮੋਹਨ ਸਿੰਘ ਸੋਢੀ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਵਿਊਅਰਸ ਜਿਸ ਤਰ੍ਹਾਂ ਕਿ ਅੱਜ ਸਿੱਖ ਹੋਮਲੈਂਡ ਦੇ ਲਈ ਕੁਰਬਾਨ ਹੋਣ ਵਾਲੇ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਜੀ ਹੋਰਾਂ ਦਾ 52ਵਾਂ ਜਿਹੜਾ ਸ਼ਹੀਦੀ ਦਿਨ ਹੈ। ਸੋ 85 ਸਾਲ ਦੀ ਉਮਰ ਵਿੱਚ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਇਸ ਲਈ ਮਰਨ ਵਰਤ ਰੱਖਿਆ ਤਾਂ ਕਿ ਅਰਦਾਸ ਦੀ ਜਿਹੜੀ ਅਹਿਮੀਅਤ ਹੈ ਜਗ ਜ਼ਾਹਰ ਹੋ ਸਕੇ। ਸੋ ਪੰਜਾਬੀ ਸੂਬਾ ਮੁਕੰਮਲ ਹੋ ਕੇ ਸੱਚਮੁੱਚ ਦਾ ਸਿੱਖ ਹੋਮਲੈਂਡ ਬਣ ਸਕੇ। ਸੋ 74 ਦਿਨ ਦੀ ਜਿਹੜੀ ਭੁੱਖ ਹੜਤਾਲ ਤੋਂ ਬਾਅਦ 27 ਅਕਤੂਬਰ 1999 ਨੂੰ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਅਤੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਸੋ ਉਹਨਾਂ ਦੀ ਜਿਹੜੀ ਅਰਦਾਸ ਹੈ ਉਹ ਉਹਨਾਂ ਨੇ ਤੋੜ ਨਿਭਾਈ। ਸੋ ਅੱਜ ਦਾ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਕੀਤਾ ਜਾ ਰਿਹਾ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੀਐਟਲ ਤੋਂ ਸਾਡੇ ਵੀਰ ਸਰਦਾਰ ਸਨਮੋਹਨ ਸਿੰਘ ਸੋਢੀ ਜੀ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਹ ਖਾਲਿਸਤਾਨ ਦੀ ਸੋਚ ਨੂੰ ਪਰਨਾਏ ਹੋਏ ਅੱਜ ਦੇ ਨਹੀਂ ਪਹਿਲੀ ਵਾਰ ਇਹਨਾਂ ਦੇ ਨਾਲ ਮੁਲਾਕਾਤ ਸਰੀ ਕੈਨੇਡਾ ਦੇ ਵਿੱਚ ਹੋਈ। ਲੰਬਾ ਵਕਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਿਹੜੀ ਕਿ ਉਦੋਂ ਮੁੱਢਲੀ ਜਮਾਤ ਸੀ ਬਾਹਰਲੇ ਮੁਲਕਾਂ ਦੇ ਵਿੱਚ ਖਾਲਿਸਤਾਨ ਦੀ ਕਾਇਮੀ ਦੇ ਲਈ ਬਹੁਤ ਸਰਗਰਮ ਸਨ। ਫਿਰ ਵਕਤ ਪਾ ਕੇ ਇਹ ਅਮਰੀਕਾ ਮੂਵ ਹੋਏ। ਸੀਐਟਲ ਦੇ ਵਿੱਚ ਇਹਨਾਂ ਦਾ ਬਹੁਤ ਚੰਗਾ ਕਾਰੋਬਾਰ ਹੈ। ਜਿਹੜੇ ਨਾਲ ਉਹਨਾਂ ਦੇ ਸਾਥੀ ਨੇ ਬੈਂਸ ਸਾਹਿਬ ਦਾ ਪਰਿਵਾਰ ਉਹਨਾਂ ਦੇ ਨਾਲ ਵੀ ਸਾਡੀ ਸਾਂਝ ਹੈ ਔਰ ਹਮੇਸ਼ਾ ਹੀ ਸਨਮੋਹਨ ਸਿੰਘ ਸੋਢੀ ਇਹ ਗੁਰਦੁਆਰਾ ਸਾਹਿਬ ਵੱਡਾ ਜਿਹੜਾ ਰੈਂਟਨ ਦਾ ਹੈ ਉਸ ਦੇ ਮੁੱਖ ਪ੍ਰਬੰਧਕਾਂ ਚੋਂ ਵੀ ਸਨ ਔਰ ਜਦੋਂ ਵੀ ਐਨੂਅਲ ਪੈਰੇਡ ਹੁੰਦੀ ਹੈ ਸਾਨੂੰ ਇਨਵਾਈਟ ਵੀ ਕਰਦੇ ਰਹੇ ਔਰ ਸਾਡੇ ਨਾਲ ਇੱਕ ਨਿੱਜੀ ਮੋਹ ਵੀ ਕਰਦੇ ਨੇ। ਹਮੇਸ਼ਾ ਹੀ ਜਦੋਂ ਸਾਡਾ ਜਾਣਾ ਹੁੰਦਾ ਹੈ ਕੁਝ ਮਹੀਨੇ ਪਹਿਲਾਂ ਹੀ ਜਦੋਂ ਕਿ ਅਸੀਂ ਸੀਐਟਲ ਗਏ ਸੋ ਉਹਨਾਂ ਨੇ ਬਹੁਤ ਹੀ ਆਪਣੱਤ ਦੇ ਨਾਲ ਜਿਹੜਾ ਉਹ ਸਾਰਿਆਂ ਨਾਲ ਹੀ ਉਹ ਵਿਹਾਰ ਕਰਦੇ ਨੇ। ਸਾਡੇ ਨਾਲ ਉਹਨਾਂ ਦਾ ਪੰਥਕ ਹੋਣ ਦੇ ਨਾਤੇ ਟੀਵੀ 84 ਨੂੰ ਉਹ ਦੇਖਦੇ ਵੀ ਨੇ, ਐਡਮਾਇਰ ਵੀ ਕਰਦੇ ਨੇ ਔਰ ਅਸੀਂ ਇਸ ਗੱਲ ਦੇ ਲਈ ਔਰ ਉਹਨਾਂ ਨੇ ਜਿਵੇਂ ਤੁਸੀਂ ਮੈਸੇਜ ਦਿੱਤਾ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਜਿਹੜੇ ਸਾਡੇ ਵੀਰ ਭੈਣਾਂ ਨੇ ਦੁਨੀਆ ਭਰ ਚੋਂ ਫਿਕਰਮੰਦ ਵੀ ਨੇ ਅਰਦਾਸ ਵੀ ਕਰਦੇ ਨੇ। ਲਗਭਗ 1 ਸਾਲ ਹੋਣ ਤੇ ਆ ਗਿਆ 26 ਨਵੰਬਰ ਤੱਕ ਪਹੁੰਚਦੇ ਆ
ਜੋ ਖੇਡਾਂ ਸਰਕਾਰ ਵੱਲੋਂ ਖੇਡੀਆਂ ਜਾ ਰਹੀਆਂ, ਜੋ ਉਹਨਾਂ ਦੇ ਸਟੂਜੀਜ਼ ਵੱਲੋਂ ਖੇਡੀਆਂ ਜਾ ਰਹੀਆਂ, ਕੈਪਟਨ ਅਮਰਿੰਦਰ ਵਰਗੇ ਲੋਕ, ਔਰ ਜਿਵੇਂ ਇਸ ਸਾਰਿਆਂ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ ਹੈ, ਇਸ ਦੇ ਬਹਾਨੇ ਸਮੁੱਚੀ ਸਿੱਖ ਕੌਮ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜੋ ਘਟਨਾਕ੍ਰਮ 26 ਜਨਵਰੀ 2021 ਨੂੰ ਹੋਇਆ ਲਾਲ ਕਿਲੇ ਦੇ ਬਾਹਰ, ਉਸ ਨੂੰ ਕਿਵੇਂ ਹਿੰਸਾ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ, ਜਦੋਂ ਕਿ ਇੱਕ ਇਨੋਸੈਂਟ ਪ੍ਰੋਟੈਸਟ ਦਾ ਤਰੀਕਾ ਸੀ, ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਗਿਆ ਔਰ ਉਹ ਵੀ ਕੋਈ ਝੰਡਾ ਉਹਨਾਂ ਦਾ ਪੁੱਟ ਕੇ ਨਹੀਂ, ਆਪਣੀ ਨਵੇਕਲੀ ਥਾਂ ਦੇ ਉੱਤੇ ਉਹਨੂੰ ਵੀ ਪੂਰਾ ਜਿਹੜਾ ਹੈ ਉਹ ਬਦਨਾਮ ਕੀਤਾ ਗਿਆ। ਫਿਰ ਅਸੀਂ ਦੇਖਦੇ ਹਾਂ ਕਿ ਜੋ ਕੁਝ ਲਖੀਮਪੁਰ ਖੀਰੀ ਦੇ ਵਿੱਚ ਹੋਇਆ, ਬਿਲਕੁਲ ਅਮਨ ਵਾਲੇ ਢੰਗ ਨਾਲ ਪ੍ਰੋਟੈਸਟ ਕਰ ਰਹੇ ਕਿਸਾਨਾਂ ਦੇ ਉੱਤੇ, ਕਿਉਂਕਿ ਉਹ ਬੈਲਟ ਸਿੱਖ ਕਿਸਾਨੀ ਦੀ ਹੈ, ਜ਼ਾਹਰ ਹੈ ਨੰਬਰ ਵੀ ਸਿੱਖ ਕਿਸਾਨਾਂ ਦਾ ਹੀ ਜ਼ਿਆਦਾ ਸੀ। ਸੋ ਉਹਦੇ ਤੇ ਕਿਵੇਂ ਤਾਜ਼ਾ ਜਿਹਨੂੰ ਮੁਕਰਰ ਕੀਤਾ ਗਿਆ ਜੇ ਮਿਸ਼ਰਾ, ਮਿਨਿਸਟਰ ਫਾਰ ਸਟੇਟ ਹੋਮ ਅਫੇਅਰਸ ਲਈ, ਉਹਦੇ ਮੁੰਡੇ ਨੇ ਜਿਹੜਾ ਖੁਦ ਇੱਕ ਗੱਡੀ ਨੂੰ ਚਲਾ ਰਿਹਾ ਸੀ, 3 ਗੱਡੀਆਂ ਜਿਹੜੀਆਂ ਨੇ ਉਹ ਉਹਨਾਂ ਕਿਸਾਨਾਂ ਤੋਂ ਜਿਹੜੇ ਸ਼ਾਮ ਨੂੰ ਪ੍ਰੋਟੈਸਟ ਤੋਂ ਬਾਅਦ ਵਾਪਸ ਜਾ ਰਹੇ ਸੀ, ਉਹਨਾਂ ਦੇ ਥੱਲੇ ਉਹਨਾਂ ਨੂੰ ਦਰੜਿਆ। 4 ਕਿਸਾਨ ਔਰ ਇੱਕ ਪੱਤਰਕਾਰ ਜਿਹੜੇ ਨੇ ਉਹ ਚੜ੍ਹਾਈ ਕਰ ਗਏ, ਔਰ ਕਿਵੇਂ ਉਹਨੂੰ ਪ੍ਰੋਟੈਕਟ ਕਰਨ ਦੇ ਲਈ ਉਸ ਵਜ਼ੀਰ ਨੂੰ, ਉਹਦੇ ਗੁੰਡੇ ਮੁੰਡੇ ਨੂੰ ਸਾਰਾ ਯੂਪੀ ਦਾ ਐਡਮਿਨਿਸਟ੍ਰੇਸ਼ਨ ਪੱਬਾਂ ਭਾਰ ਰਿਹਾ। ਔਰ ਅੱਜ ਤੱਕ ਵੀ ਉਹ ਅਜੇ ਮਿਸ਼ਰਾ ਦੇ ਬਾਵਜੂਦ ਕਿ ਪਿਛਲੇ ਕੱਲ ਭਾਰਤ ਭਰ ਦੇ ਵਿੱਚ ਕਿਸਾਨਾਂ ਨੇ ਪ੍ਰੋਟੈਸਟ ਕੀਤੇ ਨੇ, ਥਾਂ ਰੋਸ ਵਿਖਾਵੇ ਹੋਏ ਨੇ, ਲੇਕਿਨ ਉਹਨੇ ਅਜੇ ਤੱਕ ਆਪਣੇ ਅਹੁਦੇ ਤੋਂ ਰਿਜ਼ਾਈਨ ਨਹੀਂ ਕੀਤਾ। ਔਰ ਈਵਨ ਉਸ ਕੇਸ ਨੂੰ ਲੈ ਕੇ ਵੀ ਬੇਸ਼ੱਕ ਸੁਪਰੀਮ ਕੋਰਟ ਨੇ ਆਪਣੇ ਤੌਰ ਦੇ ਉੱਤੇ ਸੂ ਮੋਟੋ ਨੋਟਿਸ ਲਿਆ, ਲੇਕਿਨ ਅੱਜ ਕੱਲ ਸੁਪਰੀਮ ਕੋਰਟ ਦਾ ਰੁਤਬਾ ਵੀ ਉਸ ਬੇਵਸ ਭਿਖਾਰੀ ਵਾਂਗ ਹੋ ਗਿਆ ਜਿਹੜਾ ਬਾਹਰ ਖਲੋ ਕੇ ਮੰਗਦਾ ਹੈ ਕਿ ਵੀ ਮੈਨੂੰ ਕੁਝ ਦੇ ਦਿਓ, ਔਰ ਉਹਦਾ ਜ਼ੋਰ ਤਾਂ ਨਹੀਂ ਹੁੰਦਾ ਜਾਣ ਲੱਗੇ ਜਿਹੜਾ ਉਹ ਤੁਹਾਨੂੰ ਜਿਹੜਾ ਉਹ ਕੋਈ ਨਾ ਕੋਈ ਕਰਸ ਹੀ ਕਰ ਸਕਦਾ, ਹੋਰ ਤਾਂ ਉਹਦੇ ਪੱਲੇ ਨਹੀਂ ਹੈ ਕੁਝ ਵੀ। ਇਹੀ ਸੁਪਰੀਮ ਕੋਰਟ 'ਚ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਇੱਕ ਪਾਸੇ ਤਾਂ ਉਹ ਬਿਲਕੁਲ ਹੀ ਵਿਖੇ ਹੋਏ ਜੱਜ ਆਏ ਜਿਨ੍ਹਾਂ ਨੇ ਉਹ ਰਾਮ ਮੰਦਿਰ ਦਾ ਕੇਸ ਹੋਏ, ਉਹ ਟ੍ਰਿਪਲ ਤਲਾਕ ਦਾ ਹੋਏ, ਔਰ ਦੂਸਰੇ ਜਿੰਨੇ ਵੀ ਅਸੀਂ ਪਾਰਟ ਦੇਖਦੇ ਹਾਂ ਉਹਨਾਂ ਦੇ ਵਿੱਚ ਜਿਹੜਾ ਉਹ ਬਿਲਕੁਲ ਹੀ ਖੁੱਲ੍ਹ ਕੇ ਨੰਗੇ ਧੜ ਮੋਦੀ ਸਰਕਾਰ ਨਾਲ ਖਲੋਤੇ। ਤੇ ਹੁਣ ਜੇ ਲਖੀਮਪੁਰ ਖੀਰੀ ਕੇਸ ਦਾ ਸੂ ਮੋਟੋ ਨੋਟਿਸ ਲੈਂਦੇ ਆ, ਸੁਪਰੀਮ ਕੋਰਟ ਦੇ ਵਿੱਚ 3 ਵਾਰ ਸੁਣਵਾਈ ਹੋ ਚੁੱਕੀ ਹੈ, ਲੇਕਿਨ ਸਰਕਾਰ ਨੇ ਔਰ ਪਿਛਲੇ ਕੱਲ ਹੀ ਸੁਪਰੀਮ ਕੋਰਟ ਨੇ ਕਿਹਾ ਵੀ ਕੀ ਕਾਰਨ ਹੈ ਕਿ ਉੱਥੇ 5000 ਬੰਦਾ ਸੀ ਮੌਜੂਦ, ਵੀ ਤੁਹਾਨੂੰ ਕੋਈ ਵਿਟਨੈਸ ਹੀ ਨਹੀਂ ਮਿਲੇ, 18-20 ਵਿਟਨੈਸ ਉਹ ਵੀ ਸਰਕਾਰੀ ਜਿਹੇ ਕਿਸਮ ਦੇ ਜਿਵੇਂ ਭੁਗਤਾਏ ਜਾਂਦੇ ਨੇ। ਸੋ ਇਸੇ ਤਰ੍ਹਾਂ ਨਾਲ ਅੱਜ ਵੀ ਜਿਹਦੀ ਚਰਚਾ ਸਾਰੇ ਭਾਰਤੀ ਮੀਡੀਆ 'ਚ ਹੈ, ਉਹਦਾ ਬੇਸ਼ੱਕ ਸਬੰਧ ਪੈਗਾਸਸ ਨਾਲ ਹੈ। ਹੁਣ ਪੈਗਾਸਸ ਕਿਵੇਂ ਭਾਰਤ ਦੇ ਵਿੱਚ ਹਜ਼ਾਰਾਂ ਲੋਕਾਂ ਦੀ ਪ੍ਰਾਈਵੇਸੀ ਨੂੰ ਵਾਇਓਲੇਟ ਕੀਤਾ ਹਕੂਮਤ ਨੇ, ਇੱਕ ਇਜ਼ਰਾਈਲੀ ਕੰਪਨੀ ਤੋਂ ਉਹ ਜਿਹੜਾ ਉਹਨਾਂ ਨੇ ਉਸ ਕਿਸਮ ਦਾ ਜਿਹੜਾ ਸਾਰਾ ਸੌਫਟਵੇਅਰ ਲਿਆ, ਮਾਲਵੇਅਰ ਜਿਹੜਾ ਉਹਨਾਂ ਨੇ ਲੋਕਾਂ ਦੇ ਨੈਟਵਰਕਸ ਦੇ ਵਿੱਚ ਪਾ ਦਿੱਤਾ, ਔਰ ਜਿਹਦੇ ਰਾਹੀਂ ਉਹ ਹਰ ਕੋਈ ਜੋ ਉਹ ਬੋਲਦੇ ਨੇ, ਜੋ ਕਰਦੇ ਨੇ ਉਹ ਦੇਖਿਆ ਜਾ ਸਕਦਾ ਸੀ, ਸੁਣਿਆ ਜਾ ਸਕਦਾ ਸੀ। 40 ਤੋਂ ਜ਼ਿਆਦਾ ਉਹਨਾਂ ਦੇ ਵਿੱਚ ਜਰਨਲਿਸਟ ਸ਼ਾਮਲ ਸੀ, ਔਰ ਇਹਦੇ 'ਚ ਈਵਨ ਉਹਨਾਂ ਨੇ ਆਪਣੀ ਪਾਰਟੀ ਦੇ ਵੀ ਉਹ ਲੋਕ ਜਿਹੜੇ ਥੋੜੇ ਬਹੁਤ ਆਜ਼ਾਦ ਸੋਚਦੇ ਹੋ ਸਕਦੇ ਨੇ, ਉਹਨਾਂ ਨੂੰ ਵੀ ਜਿਹੜਾ ਉਹਨਾਂ ਦੇ ਵੀ ਉਹ ਨਿਕਲਿਆ, ਉਹਨਾਂ ਦੇ ਵਿੱਚ ਪਾਇਆ ਹੋਇਆ। ਔਰ ਇਹ ਇੱਕ ਇੰਨੇ ਵੱਡੇ ਲੈਵਲ ਦੀ ਇੰਟਰਨੈਸ਼ਨਲ ਜਿਹੜੀ ਹੈ ਇਸ ਦੇ ਉੱਤੇ ਇਨਵੈਸਟੀਗੇਸ਼ਨ ਹੋਈ, ਭਾਰਤੀ ਜਰਨਲਿਸਟ ਵੀ ਉਸ ਦੇ ਵਿੱਚ ਉਸ ਇਨਵੈਸਟੀਗੇਸ਼ਨ ਪ੍ਰੋਸੈਸ ਦੇ ਵਿੱਚ ਪੈਗਾਸਸ ਨੂੰ ਐਕਸਪੋਜ਼ ਕਰਨ ਵਾਲੀ ਟੀਮ 'ਚ ਵੀ ਸ਼ਾਮਲ ਸੀ। ਸੋ ਇੰਨਾ ਵੱਡਾ ਸਕੈਂਡਲ ਦੁਨੀਆ ਲੈਵਲ ਦੇ ਉੱਤੇ ਹੁੰਦਾ ਹੈ, ਔਰ ਉਸ ਨੂੰ ਜਿਹੜਾ ਉਹਨਾਂ ਦਾ ਮਿਨਿਸਟਰ ਹੈ ਉਹ ਉਦੋਂ ਹੀ ਕਹਿ ਰਿਹਾ ਸੀ ਕਿ ਇਹ ਕਿਆ ਅਨਾਪ ਸ਼ਨਾਪ ਹੈ ਔਰ ਝੂਠ ਔਰ ਜਸਟ। ਔਰ ਸੁਪਰੀਮ ਕੋਰਟ 'ਚ ਜਿਹੜੇ ਬੜੇ ਜ਼ਿੰਮੇਵਾਰ ਕਿਸਮ ਦੇ ਲੋਕ ਨੇ ਉਹਨਾਂ ਨੇ ਪਟੀਸ਼ਨ ਕੀਤੀ, ਔਰ 6-7 ਪਟੀਸ਼ਨਸ ਹੋਈਆਂ ਉੱਪਰੋਂ ਥੱਲੇ, ਔਰ ਅੱਜ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਇਸ ਦੇ ਉੱਤੇ ਦਿੱਤਾ। ਇੱਕ ਕਮੇਟੀ ਬਣਾਈ ਹੈ ਕਿ ਅੱਗੋਂ ਇਨਵੈਸਟੀਗੇਟ ਕਰੇਗੀ, ਲੇਕਿਨ ਉਹਨਾਂ ਨੇ ਕਿਹਾ ਵੀ ਅਸੀਂ 3-4 ਮੌਕੇ ਸਰਕਾਰ ਨੂੰ ਦਿੱਤੇ ਔਰ ਉਹ ਸਿੱਧਾ ਕੋਈ ਜਵਾਬ ਨਹੀਂ ਦਿੰਦੇ, ਔਰ ਜਿੱਥੇ ਵੀ ਉਹਨਾਂ ਤੋਂ ਜਾਣਕਾਰੀ ਮੰਗੀ ਜਾਂਦੀ ਹੈ ਵੀ ਤੁਸੀਂ ਕੀ ਕਰ ਰਹੇ ਹੋ, ਉਹ ਉੱਥੇ ਨੈਸ਼ਨਲ ਸਿਕਿਉਰਿਟੀ ਦਾ ਬਹਾਨਾ ਬਣਾਉਂਦੇ ਨੇ। ਔਰ ਉਹਨਾਂ ਨੇ ਜਿਹੜੀ ਆਪਣੇ ਫੈਸਲੇ ਦੀ ਸ਼ੁਰੂਆਤ ਹੀ ਜਿਹੜੀ ਜਿਊਰੀ ਨੇ ਕੀਤੀ, ਇੱਕ 1984 ਜਾਰਜ ਆਰਵੈਲ ਦਾ ਨਾਵਲ ਬੜਾ ਮਸ਼ਹੂਰ ਹੈ, ਜਿਹਦੇ 'ਚ ਉਹਨੇ ਜੋ ਕੁਛ ਅੱਜ ਵਾਪਰ ਰਿਹਾ ਇੰਡੀਆ ਦੇ ਵਿੱਚ ਇਵੇਂ ਹੁੰਦਾ ਹੈ ਕਿ ਜਿਵੇਂ ਉਹਨੂੰ ਜਿਹੜੀ ਹੈ ਉਹ ਪ੍ਰੀ ਸਾਇੰਸ ਉਹਦੇ 'ਚ ਸੀ ਕਿ ਉਹਨੇ ਪਹਿਲਾਂ ਹੀ ਭਵਿੱਖ ਦੇਖ ਲਿਆ ਸੀ ਕਿ ਭਾਰਤ ਵਰਗਾ ਇੱਕ ਮੁਲਕ ਆਏਗਾ ਜਿਸ 'ਚ ਮੋਦੀ ਪ੍ਰਾਈਮ ਮਿਨਿਸਟਰ ਹੋਏਗਾ, ਔਰ ਕਿਵੇਂ ਲੋਕਾਂ ਦੀਆਂ ਮੁੱਢਲੀਆਂ ਆਜ਼ਾਦੀਆਂ ਖੋਹ ਕੇ
ਫਿਰ ਲੋਕਾਂ ਨੂੰ ਇਹ ਕਹਿਣ ਤੇ ਮਜਬੂਰ ਕੀਤਾ ਜਾਏਗਾ ਕਿ ਅਸੀਂ ਬਿਲਕੁਲ ਆਜ਼ਾਦ ਹੈ ਉਹਨਾਂ ਦੇ ਸਾਰੇ ਹੱਕ। ਔਰ ਉਹਦਾ ਇੱਕ ਡਾਇਲੌਗ ਜਿਹੜਾ ਜਾਂ ਇੱਕ ਲਾਈਨ ਜਿਹੜੀ ਉਹਨਾਂ ਨੇ ਕੋਟ ਵੀ ਕੀਤੀ, ਉਹਨਾਂ ਨੇ ਸ਼ੁਰੂ ਹੀ ਇੱਥੋਂ ਕੀਤਾ ਕਿ ਬਈ ਇਹ 1984 ਜਾਰਜ ਆਰਵੈਲ ਦਾ ਕਿ ਬਿਗ ਬ੍ਰਦਰ ਇਜ਼ ਵਾਚਿੰਗ। ਹੁਣ ਬਿਗ ਬ੍ਰਦਰ ਇਜ਼ ਵਾਚਿੰਗ ਦਾ ਇਹੀ ਹੈ ਕਿ ਭਾਈ ਤੁਸੀਂ ਜੋ ਵੀ ਕਰੋ। ਔਰ ਅਸੀਂ ਜਦੋਂ ਜੂਨ 1984 ਦੇ ਹਵਾਲੇ ਨਾਲ ਵੀ ਗੱਲ ਕਰਦੇ ਹਾਂ ਕਿ ਕਿਵੇਂ ਘੱਲੂਘਾਰਾ ਵਰਤਾਇਆ ਗਿਆ, ਤੇ ਅਸੀਂ ਬਹੁਤ ਪਹਿਲਾਂ ਜਿਹੜਾ ਕਾਊਂਟਰ ਵਾਈਟ ਪੇਪਰ ਸਰਕਾਰ ਨੂੰ ਚੈਲੰਜ ਕਰਦੇ ਹਾਂ, ਸਿੱਖ ਜਥੇਬੰਦੀਆਂ ਨੇ ਉਸ ਪੀਰੀਅਡ ਦੇ ਵਿੱਚ ਅੰਡਰਗਰਾਉਂਡ ਹੁੰਦਿਆਂ ਜਿਹੜਾ ਉਹ ਸ਼ਾਇਆ ਕੀਤਾ ਸੀ, ਉਸ ਦੇ ਵਿੱਚ ਜਾਰਜ ਆਰਵੈਲ ਦੇ 1984 ਨਾਵਲ ਦਾ ਹਵਾਲਾ ਦਿੱਤਾ ਗਿਆ ਸੀ। ਉਹਦੇ ਵਿੱਚ ਬਹੁਤ ਸਾਰੀਆਂ ਟਰਮਸ ਨੇ ਕਿ ਵੀ ਕਿਸ ਕਿਸਮ ਦਾ ਜਿਵੇਂ ਸੂਡੋ ਸਪੀਕ ਹੈ ਕਿ ਵੀ ਤੁਸੀਂ ਕਰ ਰਹੇ ਹੋ ਵਾਇਲੈਂਸ, ਔਰ ਤੁਸੀਂ ਵਾਇਲੈਂਸ ਦੇ ਨਾਲ ਜਿਹੜਾ ਉਹ ਖਾਤਮਾ ਕਰ ਰਹੇ ਹੋ, ਪਰ ਨਾਲ ਦੀ ਨਾਲ ਤੁਸੀਂ ਨਾਰਾ ਲਾ ਰਹੇ ਹੋ ਵਾਇਲੈਂਸ ਕਰਦੇ ਆ ਅਹਿੰਸਾ ਪਰਮੋ ਧਰਮ, ਕਿ ਜੀ ਸਭ ਤੋਂ ਵੱਡੀ ਜਿਹੜੀ ਚੀਜ਼ ਆ ਅਹਿੰਸਾ ਹੈ। ਤੁਸੀਂ ਬਿਲਕੁਲ ਕੂੜ ਤੇ ਮਬਨੀ ਇੱਕ ਕਾਰਵਾਈ ਕਰ ਰਹੇ ਹੋ, ਤੇ ਪਰ ਤੁਸੀਂ ਮੰਤਰ ਜਪਾ ਰਹੇ ਹੋ ਸਭ ਨੂੰ ਸਤਿਅਮੇਵ ਜਾਇਤੇ, ਸਤਿਅਮੇਵ ਜਾਇਤੇ, ਕਿ ਸੱਤ ਦੀ ਜਿੱਤ ਹੋਏਗੀ। ਹੁਣ ਐਗਜ਼ੈਕਟਲੀ ਜਦੋਂ ਸੁਪਰੀਮ ਕੋਰਟ ਇੰਡੀਆ ਦਾ ਇਹ ਕਹਿੰਦਾ ਹੈ ਕਿ ਭਾਈ ਇਹ ਸਰਕਾਰ ਸਿੱਧੇ ਜਿਹੜਾ ਕੋਈ ਜਵਾਬ ਨਹੀਂ ਦਿੰਦੀ, ਉਹਨਾਂ ਨੇ ਕਿਹਾ ਵੀ ਇਹ ਕੋਈ ਨੈਸ਼ਨਲ ਸਿਕਿਉਰਿਟੀ ਦਾ ਇਸ਼ੂ ਨਹੀਂ ਹੈ, ਇਹ ਮੁਲਕ ਦੇ ਸਿਟੀਜ਼ਨਸ ਦੀ ਪ੍ਰਾਈਵੇਸੀ ਦਾ ਇਸ਼ੂ ਹੈ। ਲੇਕਿਨ ਜੇ ਸੁਪਰੀਮ ਕੋਰਟ ਡਾਇਰੈਕਟਲੀ 3-4 ਵਾਰ ਤਰੀਕਾਂ ਪਾ ਕੇ ਸਰਕਾਰ ਤੋਂ ਕੁਝ ਨਹੀਂ ਲੈ ਸਕੀ, ਜਾਂ ਸਰਕਾਰ ਤੇ ਵੱਧ ਤੋਂ ਵੱਧ ਸਟ੍ਰਕਚਰ ਹੀ ਪਾਸ ਕੀਤਾ, ਤੇ ਜਿਹੜੀ ਕਮੇਟੀ ਬਣੇਗੀ ਉਹਦਾ ਉਹਨਾਂ ਨੇ ਸਾਬਕਾ ਜਿਹੜਾ ਜਸਟਿਸ ਸੁਪਰੀਮ ਕੋਰਟ ਦਾ ਉਹਨੂੰ ਹੈੱਡ ਕਰੇਗਾ, ਉਹਦਾ ਪੂਰੀ ਅਜੇ ਬਣਤਰ ਜਾਂ ਉਹਨੂੰ ਕੋਈ ਟਾਈਮ ਫਰੇਮ ਨਹੀਂ ਦਿੱਤਾ। ਪਰ ਜਿਹਨੂੰ ਕਮੇਟੀ ਬਣਾਉਣਾ ਇਵੇਂ ਹੀ ਹੈ ਜਿਵੇਂ ਇੱਕ ਜਥੇਦਾਰ ਅਕਾਲੀਆਂ ਦੀ ਕਮੇਟੀ ਬਾਰੇ ਕਹਿ ਰਹੇ ਸੀ ਕਿ ਜੀ ਐਕਚੁਅਲੀ ਇਹ ਕਮੇਟੀ ਨਹੀਂ ਲਫ਼ਜ਼ ਹੈ, ਇਹ ਹੈ ਸਮੇਟੀ, ਕਿ ਜਿਸ ਕੰਮ ਨੂੰ ਤੁਸੀਂ ਸਮੇਟਣਾ ਹੋਏ ਉਹਨੂੰ ਕਹਿੰਦੇ ਨੇ ਵੀ ਪਾਣਾ ਦਾਖਲ ਦਫ਼ਤਰ ਕਰਨਾ, ਉਹਨੂੰ ਕਹੋ ਜੀ ਅਸੀਂ ਕਮੇਟੀ ਬਣਾ ਦਿੱਤੀ ਹੈ। ਉਹਦੀ ਨਾ ਕਦੇ ਕਮੇਟੀਆਂ ਦੀਆਂ ਰਿਪੋਰਟਾਂ ਆਉਂਦੀਆਂ ਨੇ, ਜੇ ਆਣ ਤਾਂ ਰਿਲੀਜ਼ ਨਹੀਂ ਹੁੰਦੀਆਂ, ਜੇ ਰਿਲੀਜ਼ ਹੋ ਜਾਣ ਤਾਂ ਉਹਦੇ ਕਦੇ ਇੰਪਲੀਮੈਂਟ ਨਹੀਂ ਹੁੰਦੀਆਂ। ਸੋ ਇਹ ਸੁਪਰੀਮ ਕੋਰਟ ਦੀ ਵੀ ਇਸ ਹੱਦ ਤੱਕ ਜਾ ਕੇ ਬੇਬਸੀ ਹੈ। ਔਰ ਕਿਉਂਕਿ ਵੀਰ ਸਨਮੋਹਨ ਸਿੰਘ ਸੋਢੀ ਹੋਰਾਂ ਨੇ ਕਿਸਾਨ ਇਸ਼ੂ ਦੇ ਉੱਤੇ ਹੀ ਗੱਲ ਕੀਤੀ ਹੈ, ਅਸੀਂ ਇਹ ਵੀ ਦੱਸ ਦਈਏ ਕਿ ਇਸੇ ਹੀ ਸੁਪਰੀਮ ਕੋਰਟ ਨੇ ਜਦੋਂ ਕਿ 26 ਜਨਵਰੀ ਨੂੰ ਇਹ ਕਾਲ ਦਿੱਤੀ ਹੋਈ ਸੀ ਕਿਸਾਨਾਂ ਵੱਲੋਂ ਕਿ ਵੀ ਦਿੱਲੀ ਦੇ ਵਿੱਚ ਅਸੀਂ ਮਾਰਚ ਕਰਾਂਗੇ, ਟਰੈਕਟਰ ਮਾਰਚ, ਔਰ ਸਰਕਾਰ ਵੀ ਘਬਰਾਈ ਹੋਈ ਸੀ, ਸੁਪਰੀਮ ਕੋਰਟ ਨੂੰ ਐਜ਼ ਏ ਢਾਲ ਵੀ ਉਹ ਵਰਤ ਰਹੇ ਸੀ। ਔਰ ਉਸ ਪੀਰੀਅਡ 'ਚ ਜਿੱਥੇ ਸੁਪਰੀਮ ਕੋਰਟ ਨੇ 18 ਮਹੀਨੇ ਲਈ ਕਿਸਾਨ ਕਾਨੂੰਨ ਸਸਪੈਂਡ ਕੀਤੇ ਸੀ, ਉੱਥੇ ਨਾਲ ਦੀ ਨਾਲ ਉਹਨਾਂ ਨੇ ਇੱਕ ਐਗਰੀਕਲਚਰ ਐਕਸਪਰਟਸ ਦੀ ਕਮੇਟੀ ਵੀ ਬਣਾਈ ਸੀ ਕਿ ਉਹ ਰਿਪੋਰਟ ਦੇਗੀ ਇਸ ਦੇ ਉੱਤੇ ਅੱਡ-ਅੱਡ ਦੇ ਨਾਲ। ਹਾਲਾਂ ਜਿਹੜੀ 32-33 ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੇ ਉਹਨਾਂ ਨੇ ਲਾ ਤਲਕੀ ਦਾ ਇਜ਼ਹਾਰ ਕੀਤਾ ਸੀ ਉਸ ਕਮੇਟੀ ਨਾਲ ਕਿ ਭਾਈ ਇਹ ਤਾਂ ਸੁਪਰੀਮ ਕੋਰਟ ਦਾ ਇਸ਼ੂ ਹੀ ਨਹੀਂ ਹੈ, ਇਹ ਤਾਂ ਬੇਸਿਕਲੀ ਜੇ ਸੁਪਰੀਮ ਕੋਰਟ ਨੇ ਕੋਈ ਇਨਵੈਸਟੀਗੇਟ ਕਰਨਾ ਇਹ ਕਰੇ ਕਿ ਭਾਈ ਕਨਸਟੀਟਿਊਸ਼ਨ ਦੇ ਵਿੱਚ ਐਗਰੀਕਲਚਰ ਜਿਹੜਾ ਸਟੇਟ ਸਬਜੈਕਟ ਹੈ, ਔਰ ਸਟੇਟ ਸਬਜੈਕਟ ਹੋਣ ਦੇ ਬਾਵਜੂਦ ਸੈਂਟਰ ਦੇ ਕੋਲ ਕੀ ਰਾਈਟ ਹੈ ਕਿ ਉਹ ਉਸ ਦੇ ਉੱਤੇ ਕਾਨੂੰਨ ਬਣਾਏ। ਲੇਕਿਨ ਇਹਦੇ ਬਾਵਜੂਦ ਸੁਪਰੀਮ ਕੋਰਟ ਵੈਂਟ ਅਹੈਡ, ਉਹਨਾਂ ਨੇ ਕਮੇਟੀ ਬਣਾਈ, ਉਹਦੇ ਚੋਂ ਇੱਕ ਜਿਹੜਾ ਸਿੱਖ ਮੈਂਬਰ ਸੀ ਉਹ ਤਾਂ ਦੌੜ ਗਿਆ ਜਦੋਂ ਉਹਨੂੰ ਲਾਂਤਾਂ ਪਾਈਆਂ, ਦੂਜੀ ਬਣੀ। ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਈਵਨ ਉਸ ਕਮੇਟੀ ਨੇ ਆਪਣੀ ਰਿਪੋਰਟ ਵੀ ਸਬਮਿਟ ਕੀਤੀ ਹੋਈ ਹੈ ਸੁਪਰੀਮ ਕੋਰਟ ਕੋਲ, ਔਰ ਜ਼ਾਹਰ ਹੈ ਜੇ ਫੇਵਰੇਬਲ ਨਾ ਹੁੰਦੀ, ਜੇ ਤਾਂ ਹਕੂਮਤ ਦੇ ਫੇਵਰੇਬਲ ਹੁੰਦੀ ਫਿਰ ਤਾਂ ਹੁਣ ਤੱਕ ਰਿਲੀਜ਼ ਹੋਈ ਹੋਣੀ ਸੀ। ਸੋ ਉਹ ਕਿਉਂਕਿ ਲੱਗਦਾ ਵੀ ਫੇਵਰੇਬਲ ਨਹੀਂ ਹੈ, ਇਸ ਲਈ ਸੁਪਰੀਮ ਕੋਰਟ ਵੀ ਉਸ ਫਾਈਲ ਦੇ ਉੱਤੇ ਬੈਠਾ। ਸੋ ਜਦੋਂ ਇਹ ਹਾਲਾਤ ਬਣੇ ਹੋਣ, ਠੀਕ ਹੈ ਸਾਡੇ ਚੋਂ ਵੀ ਕੁਝ ਨੇ ਜਿਹੜੇ ਕਹਿਣਗੇ ਜੀ ਅਸੀਂ ਸਿਰਫ ਕਿਸਾਨ 3 ਕਾਨੂੰਨਾਂ ਦੀ ਵਾਪਸੀ ਤੱਕ ਹੀ ਸਾਡਾ ਹੈ। ਜੇ ਤੁਸੀਂ ਇਸ ਵੱਡੀ ਖੇਡ ਨੂੰ ਨਹੀਂ ਸਮਝੋਗੇ, ਉਹ ਸਾਰੀ ਖੇਡ ਜਿਹੜੀ ਕਿ ਜਾਰਜ ਆਰਵੈਲ ਨੇ 1984 ਦੇ ਵਿੱਚ ਕਹੀ, ਔਰ ਜਿਸ ਦਾ ਇੱਕ ਜੁਮਲਾ, ਇੱਕ ਜਦੋਂ ਤੁਸੀਂ ਉਸ ਨਾਵਲ ਦਾ ਦੇਖਦੇ ਹੋ ਪਾਰਟ ਕਿ ਕਿਵੇਂ ਲੋਕਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਪੀਸ ਦਾ ਮਤਲਬ ਜੰਗ ਹੈ, ਔਰ ਜੇ ਜੰਗ ਹੈ ਤਾਂ ਸਮਝੋ ਕਿ ਤੁਸੀਂ ਪੀਸ 'ਚ ਰਹਿ ਰਹੇ ਹੋ। ਯਾਨੀ ਸਾਰੀ ਸ਼ਬਦਾਵਲੀ, ਸਾਰੀ ਵੋਕੈਬੂਲਰੀ ਔਰ ਸਾਰਾ ਨੈਰੇਟਿਵ ਇਸ ਕਿਸਮ ਦਾ ਬਣਾ ਦੇਣਾ ਕਿ ਤੁਸੀਂ ਕਿਸੇ ਉਸ ਦੁਨੀਆ 'ਚ ਰਹਿ ਰਹੇ ਹੋ ਜਿੱਥੇ ਨਾ ਤੁਸੀਂ ਸੋਚ ਸਕਦੇ ਹੋ, ਨਾ ਤੁਸੀਂ ਬੋਲ ਸਕਦੇ ਹੋ, ਪਰ ਤੁਸੀਂ ਤੁਰ ਫਿਰ ਵੀ ਰਹੇ ਹੋ, ਭੱਜ ਵੀ ਰਹੇ ਹੋ, ਘਰਾਂ 'ਚ ਵੀ ਰਹਿ ਰਹੇ ਹੋ, ਗੱਡੀਆਂ ਵੀ ਚਲਾ ਰਹੇ ਹੋ, ਲੇਕਿਨ ਤੁਹਾਡੇ ਤੇ ਕੰਟਰੋਲ ਕਿਸੇ ਹੋਰ ਦਾ ਹੈ। ਤੁਸੀਂ ਇੱਕ ਰਿਮੋਟ ਵਾਂਗ ਜਿਹਦੇ ਚਾਬੀ ਕਿਸੇ ਹੋਰ, ਉਹ ਬਿਗ ਬ੍ਰਦਰ ਇਜ਼ ਵਾਚਿੰਗ, ਉਹ ਸਟੇਟ ਉੱਤੇ ਬੈਠੀ ਹੋਈ ਹੈ। ਸੋ ਅਸੀਂ ਵੀਰ ਸਨਮੋਹਨ ਸਿੰਘ ਸੋਢੀ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ
ਇਹੀ ਸਾਡਾ ਸਰਮਾਇਆ ਨੇ। ਔਰ ਹੋਰ ਵੀ ਵੀਰ ਭੈਣਾਂ ਤੁਸੀਂ ਜਿਵੇਂ ਰੈਗੂਲਰ ਅਪੀਲ ਕਰਦੇ ਹੋ, ਜੀ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਭਾਈ ਇਹ ਇਕੱਲਾ ਟੀਵੀ 84 ਨੂੰ ਜਿਉਂਦਿਆਂ ਰੱਖਣ ਲਈ ਹੀ ਜ਼ਰੂਰੀ ਨਹੀਂ ਹੈ। ਜਦੋਂ ਤੁਸੀਂ ਸਪੋਰਟ ਤੇ ਆ ਕੇ ਨਾਲ ਖਲੋਂਦੇ ਹੋ, ਇਹ ਦੁਸ਼ਮਣ ਨੂੰ ਵੀ ਮੈਸੇਜ ਜਾਂਦਾ ਹੈ। ਜੇ ਸਿਰਫ ਪੈਸੇ ਇਕੱਠੇ ਕਰਨਾ ਹੀ ਮਕਸਦ ਹੋਏ ਕੰਮ ਚਲਾਉਣ ਦੇ ਲਈ, ਉਹ ਤਾਂ ਤੁਸੀਂ ਇੱਕ ਧਨਾੜ ਆਦਮੀ, ਇੱਕ ਅਮੀਰ ਆਦਮੀ ਦੀ ਜਿਹੜੀ ਹੈ ਹਉਮੈ ਨੂੰ ਪੱਠੇ ਪਾ ਦਿਓ। ਉਹ 30-40 ਹਜ਼ਾਰ ਡਾਲਰ ਮਹੀਨੇ ਦਾ ਉਹਨਾਂ ਦੇ ਲਈ ਕੀ ਹੈ, ਤੁਸੀਂ ਉਹਨਾਂ ਦਾ ਨਾਂ ਰਟੀ ਜਾਓ, ਸਾਰਾ ਦਿਨ ਚਲਾਈ ਜਾਓ ਜੀ, ਇਹ ਉਹਨਾਂ ਦਾ ਉਹ ਕਰ ਦੇਣਗੇ। ਲੇਕਿਨ ਅਸੀਂ ਜਿਹੜਾ ਸਿੱਖੀ ਦਾ ਮਾਡਲ ਹੈ, ਕਦੇ ਵੀ ਮੈਨੂੰ ਇਹ ਜਿਹੜਾ ਕਾਰਪੋਰੇਟ ਮਾਡਲ ਹੈ, ਅੱਜ ਕੁਝ ਸਿੱਖ ਸੰਸਥਾਵਾਂ ਵੀ ਐਸੀਆਂ ਨੇ ਜਿਹੜੀਆਂ ਕਾਰਪੋਰੇਟ ਮਾਡਲ ਤੇ ਚੱਲ ਰਹੀਆਂ, ਉਹਨਾਂ ਨੂੰ ਪਤਾ ਹੈ ਕਿ ਉਹ ਸੌਖੀਆਂ ਨੇ, ਪਰ ਇੱਕ ਗੱਲ ਦਾ ਧਿਆਨ ਰਹੇ ਕਿ ਜਿਹੜਾ ਕਾਰਪੋਰੇਟ ਮਾਡਲ ਹੈ ਫਿਰ ਉਹਦੇ 'ਚ ਕੰਟਰੋਲ ਉਹਦੇ ਕੋਲ ਹੀ ਹੁੰਦਾ ਜਿਹੜਾ ਤੁਹਾਨੂੰ ਧਨਾੜ ਬੰਦਾ ਜੋ ਦੇ ਰਿਹਾ ਹੁੰਦਾ, ਇਨਵੈਸਟ ਕਰ ਰਿਹਾ ਹੁੰਦਾ, ਔਰ ਉਹ ਇਨਵੈਸਟਮੈਂਟ ਜਿਹੜਾ ਕਰਦਾ ਉਹ ਉਸ ਦਾ ਰਿਜ਼ਲਟ ਲੱਭ ਰਿਹਾ ਹੁੰਦਾ। ਉਹਦੇ ਰਿਜ਼ਲਟ ਫੇਮ ਹੋਏ, ਉਸ ਦਾ ਹੁਕਮ ਚੱਲਦਾ ਹੋਏ, ਉਹ ਫਿਰ ਜਿਹੜੇ ਰੈਵੋਲੂਸ਼ਨਰੀ ਆਈਡੀਆਜ਼ ਨੂੰ ਲੈ ਕੇ ਅਸੀਂ ਤੁਰੇ ਹੋਏ ਆ, ਜਾਂ ਜਿਹੜਾ ਅਲਟੀਮੇਟਲੀ ਸਾਡੀ ਡੈਸਟਨੀ ਖਾਲਿਸਤਾਨ ਨਾਲ ਜੁੜੀ ਹੋਈ ਹੈ, ਫਿਰ ਉਸ ਫਰੀडम ਨਾਲ, ਉਸ ਬੇਰੋਕ ਟੋਕ ਹੋ ਕੇ ਸਾਰੇ ਪੀਰੀਅਡ। ਮੈਂ ਇਕੱਲਾ ਹੀ ਨਹੀਂ, ਟੀਵੀ 84 ਤਾਂ ਸਾਡਾ 9 ਸਾਲ ਤੋਂ ਐਂਟਰਪ੍ਰਾਈਜ਼ ਹੈ। ਜਦੋਂ ਚੜ੍ਹਦੀ ਕਲਾ ਇੰਟਰਨੈਸ਼ਨਲ, ਜਿਸ ਤੇ ਮੈਂ ਐਡੀਟੋਰੀਅਲ ਬੋਰਡ ਦੇ ਚੀਫ ਦੇ ਤੌਰ ਤੇ 1992 ਦੇ ਵਿੱਚ ਸ਼ੁਰੂਆਤ ਕੀਤੀ ਉਸ ਤੇ ਲਿਖਣ ਦੀ, ਔਰ ਉਦੋਂ ਵੀ ਹਾਲਾਂ ਲੋਕਲ ਜਿਹੜਾ ਫੈਡਰੇਸ਼ਨ ਦਾ ਨੈਟਵਰਕ ਵੀ ਸੀ, ਦੂਸਰੇ ਵੀ ਸਪੋਰਟਰ ਸੀ, ਲੇਕਿਨ ਜਿਹੜੇ ਹਾਇਰ ਅਪ ਸੀ ਉਹਨਾਂ ਨੂੰ ਇਹ ਮੈਂ ਗੱਲ ਕਹੀ ਕਿ ਜੀ ਦੇਖੋ, ਇੱਕ ਗੱਲ ਹੈ ਕਿ ਐਡੀਟੋਰੀਅਲ ਪਾਲਿਸੀ ਮੈਂ ਕੀ ਲਿਖਣਾ ਹੈ, ਕੀ ਨਹੀਂ ਲਿਖਣਾ, ਇਹ ਮੈਨੂੰ ਕੋਈ ਦੱਸੇਗਾ ਨਹੀਂ। ਇਹਦੇ ਲਈ ਮੈਂ ਬਿਲਕੁਲ ਆਜ਼ਾਦ ਹੋਵਾਂਗਾ। ਓਨਲੀ ਦੈਨ ਮੈਂ ਲਿਖਾਂਗਾ, ਔਰ ਮੈਂ ਇਸ ਪ੍ਰਣ ਨੂੰ ਜਿਹੜਾ ਮੇਰਾ ਸੀ ਉਹ ਨਿਭਿਆ ਵੀ, ਔਰ ਕਿਸੇ ਨੇ ਕਦੇ ਇੰਟਰਫੀਅਰ ਨਹੀਂ ਕੀਤਾ। ਇਵੇਂ ਹੀ ਜੇ ਅਸੀਂ ਜਿਵੇਂ ਦੁਨੀਆ 'ਚ ਜੋ ਵਰਤਾਰਾ ਦੇਖਦੇ ਆਂ, ਚੁੱਕ ਕੇ ਆਪਣੀ ਫਾਈਲ ਸ਼ਾਮ ਨੂੰ ਆ ਕੇ ਬਹਿ ਜਾਂਦੇ ਆਂ ਦਰਸ਼ਕਾਂ ਦੀ ਕਚਹਿਰੀ 'ਚ, ਆਪਣੀ ਗੱਲ ਆਜ਼ਾਦੀ ਨਾਲ ਕਹਿੰਦੇ ਆਂ, ਇਹ ਇਸੇ ਲਈ ਪੋਸੀਬਲ ਹੈ ਕਿਉਂਕਿ ਸਾਡੀ ਸਟਰੈਂਥ ਆਮ ਕਿਰਤੀ ਗੁਰਸਿੱਖ ਹੈ, ਕਾਮਨ ਉਹ ਬੰਦਾ ਜਿਹੜਾ ਆਪਣੀ ਕਿਰਤ ਕਮਾਈ ਚੋਂ, ਆਪਣੇ ਦਸਵੰਧ ਚੋਂ ਦਿੰਦਾ ਹੈ। ਅਸੀਂ ਕਿਸੇ ਦੇ ਕਰਜ਼ਦਾਰ ਨਹੀਂ ਹੈ, ਕਿਸੇ ਦੇ ਅਹਿਸਾਨਮੰਦ ਨਹੀਂ ਹੈ, ਜਾਂ ਕਿਸੇ ਦੀ ਤਾਰੀਫ ਦੇ ਨਾਲ ਜੁੜ ਕੇ ਕੋਈ ਗੱਲ ਕਰਨ ਵਾਲੀ। ਹਾਂ, ਜਿਹੜੇ ਸਾਡੇ ਵੀਰ ਜਿਹੜੇ ਨੇ ਸਪੋਰਟ ਕਰਦੇ ਨੇ, ਪੰਥ ਨੂੰ ਪਿਆਰ ਕਰਦੇ ਨੇ, ਅਸੀਂ ਉਹਨਾਂ ਦੀ ਤਾਰੀਫ ਕਰਦੇ ਹਾਂ। ਔਰ ਇਹ ਨਹੀਂ ਹੈ ਕਿ ਵੀ ਇੱਕ ਖੁਸ਼ਾਮਦ ਔਰ ਅਮੀਰ ਆਦਮੀ ਤੁਹਾਡੇ ਤੋਂ ਖੁਸ਼ਾਮਦ ਦੀ ਤਵੱਕੋ ਕਰਦਾ, ਤੁਸੀਂ ਉਹਨੂੰ ਜਿਹੜਾ ਉਹਦੀ ਖੁਸ਼ਾਮਦ ਕਰੋ। ਔਰ ਮੈਂ ਸਮਝਦਾ ਹਾਂ ਵੀ ਜਦੋਂ ਤੁਸੀਂ ਕਿਸੇ ਵਿੱਚ ਜਿਹੜੇ ਗੁਣ ਨੇ ਜਾਂ ਜਿਹੜੀਆਂ ਚੰਗਿਆਈਆਂ ਨੇ, ਜਦੋਂ ਤੁਸੀਂ ਉਹਨਾਂ ਨੂੰ ਰੈਕਗਨਾਈਜ਼ ਕਰਦੇ ਹੋ, ਇਹ ਤਾਰੀਫ ਅਨਡਿਊ ਨਹੀਂ ਹੁੰਦੀ ਔਰ ਇਹ ਖੁਸ਼ਾਮਦ ਨਹੀਂ ਹੁੰਦੀ। ਸੋ ਮੈਨੂੰ ਚੰਗਾ ਲੱਗਦਾ ਜਦੋਂ ਵੀ ਮੈਂ ਆਪਣੇ ਕਿਸੇ ਵੀਰ ਭੈਣ ਨੂੰ, ਜਿਨ੍ਹਾਂ ਦੇ ਨਾਲ ਇਹਨਾਂ 30 ਸਾਲਾਂ ਦਾ ਸੰਪਰਕ ਵੀ ਰਿਹਾ, ਉਹਨਾਂ ਦਾ ਮੈਂ ਪੰਥ ਪਿਆਰ ਵੀ ਦੇਖਦਾ ਹਾਂ, ਉਹਨਾਂ ਦੇ ਘਰਾਂ 'ਚ ਵਿਚਰਦੇ ਹਾਂ, ਉਹਨਾਂ ਦੀ ਡੈਡੀਕੇਸ਼ਨ ਡਿਵੋਸ਼ਨ ਵੀ ਦੇਖਦਾ ਹਾਂ। ਸੋ ਇਹ ਵੀ ਇਵੇਂ ਹੀ ਹੈ ਜਿਵੇਂ ਬੇਸ਼ੱਕ ਸਿੱਖ ਦੇ ਲਈ ਸਭ ਤੋਂ ਕੀਮਤੀ ਗੱਲ ਜੋ ਸਿੱਖ ਨੂੰ ਚੰਗਾ ਲੱਗਦਾ ਹੈ, ਗੁਰਸਿੱਖਾਂ ਕੈ ਮਨ ਭਾਵਦੀ, ਗੁਰ ਸਤਗੁਰ ਕੀ ਵਡਿਆਈ, ਵਡਿਆਈ ਗੁਰੂ ਦੀ, ਸਤਗੁਰੂ ਦੀ। ਪਰ ਉਸ ਦੇ ਨਾਲ ਨਾਲ ਇਹ ਵੀ ਹੈ ਕਿ ਭਾਈ ਜਦੋਂ ਤੁਸੀਂ ਜਦੋਂ ਜੋ ਦਿਸੈ ਗੁਰਸਿੱਖੜਾ ਤਿਸ ਨਿਮ ਨਿਮ ਲਾਗਾਂ ਪਾਏ ਜਿਓ, ਤੁਸੀਂ ਇਹ ਕਹਿੰਦੇ ਹੋ, ਤਾਂ ਫਿਰ ਇਹ ਹੁੰਦਾ ਵੀ ਗੁਰਸਿੱਖ ਦੇ ਵਿੱਚ ਜਿਹੜਾ ਗੁਰੂ ਦੇ ਰਸਤੇ ਤੇ ਤੁਰਿਆ, ਉਹ ਗੁਰੂ ਦੇ ਵੱਲੋਂ ਬਖਸ਼ੇ ਹੋਏ ਗੁਣਾਂ ਦੀ ਖੁਸ਼ਬੂ ਹੁੰਦੀ ਹੈ, ਜਿਹਨੂੰ ਤੁਸੀਂ ਮਹਿਸੂਸ ਕਰਦੇ ਹੋ, ਉਹਨਾਂ ਦੀ ਤੁਸੀਂ ਸੰਗਤ ਭਾਲਦੇ ਹੋ, ਉਹਨਾਂ ਨੂੰ ਤੁਸੀਂ ਪਿਆਰ ਕਰਦੇ ਹੋ। ਸੋ ਅਸੀਂ ਵੀਰ ਸਨਮੋਹਨ ਸਿੰਘ ਸੋਢੀ ਉਹਨਾਂ ਵੀਰਾਂ ਚੋਂ ਹੀ ਨੇ ਜਿਹੜੇ ਪੰਥ ਨੂੰ ਪਿਆਰ ਕਰਦੇ ਨੇ, ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਦਾ ਦਿਨ ਬੇਸ਼ੱਕ ਅਸੀਂ ਸ਼ਾਇਦ ਇੰਨੇ ਸਾਲਾਂ 'ਚ ਇੱਕ ਅੱਧੀ ਵਾਰ ਨੂੰ ਛੱਡ ਕੇ ਕਦੇ ਇਸ ਟੌਪਿਕ ਨੂੰ ਡਿਸਕਸ ਨਾ ਕੀਤਾ ਹੋਏ, ਪਰ ਕੁਦਰਤੀ ਕੁਝ ਚੀਜ਼ਾਂ ਜਦੋਂ ਇੱਕ ਆਲਮੋਸਟ ਅਸੀਂ 1 ਸਾਲ ਤੋਂ ਜ਼ਿਆਦਾ ਜਾਂ 2 ਸਾਲ ਇੱਕ ਸੈਗਮੈਂਟ ਸਾਡਾ ਸੀ ਜਿਹਨੂੰ ਅਸੀਂ ਸ਼ਾਇਦ ਰਿਵਾਈਵ ਕਰੀਏ ਕਿ ਟੁਡੇ ਇਨ ਵਰਲਡ ਹਿਸਟਰੀ ਐਂਡ ਟੁਡੇ ਇਨ ਸਿੱਖ ਹਿਸਟਰੀ, ਕਿ ਅੱਜ ਦੇ ਦਿਨ ਦੁਨੀਆ 'ਚ ਕੀ ਹੋਇਆ ਔਰ ਅੱਜ ਦੇ ਦਿਨ ਸਿੱਖ ਇਤਿਹਾਸ ਦੇ ਹਵਾਲੇ ਨਾਲ ਕੀ ਹੋਇਆ। ਉਸ ਦੌਰ ਦੇ ਵਿੱਚ 2 ਸਾਲ ਮੇਰਾ ਖਿਆਲ ਹੈ ਉਹ ਪ੍ਰੋਗਰਾਮ ਸਾਡਾ ਰਿਹਾ। ਫਿਰ ਇਹ ਸੀ ਕਿ ਵੀ ਰਿਪੀਟ ਹੋਣ ਲੱਗ ਗਈਆਂ ਸੀ ਉਹੀ ਗੱਲਾਂ, ਫਿਰ ਸਾਨੂੰ ਲੱਗਾ ਵੀ ਕੁਝ ਪੌਜ਼ ਦੇ ਦਈਏ। ਉਸ ਪੀਰੀਅਡ ਦੇ ਵਿੱਚ ਅਸੀਂ ਆਪਣੇ ਇਤਿਹਾਸ ਦੀਆਂ ਵੀ ਔਰ ਦੁਨੀਆ ਦੀਆਂ ਵੀ ਸਾਰੀਆਂ ਘਟਨਾਵਾਂ ਨੂੰ ਜਿਹੜਾ ਉਹ
ਉਹਨਾਂ ਦੇ ਉੱਤੇ ਚਰਚਾ ਕੀਤੀ। ਬਹੁਤ ਸਾਰੇ ਜਿਹੜੇ ਅੱਜ ਦੀ ਜਨਰੇਸ਼ਨ ਲਈ ਅਨਸੰਗ ਹੀਰੋ ਨੇ, ਕਿਉਂਕਿ ਇੱਕ ਤਾਂ ਬੇਸ਼ੱਕ ਇੰਟਰਨੈਟ ਨੇ ਜਾਂ ਸੋਸ਼ਲ ਮੀਡੀਆ ਨੇ ਜਾਂ ਦੂਸਰੇ ਤੁਹਾਡੇ ਅੱਜ ਦੀਆਂ ਸਾਰੀਆਂ ਟੈਕਨੀਕਸ ਨੇ ਬਹੁਤ ਕੁਝ ਤੁਹਾਡੇ ਕਰੀਬ ਲੈ ਆਉਂਦਾ, ਪਰ ਬਹੁਤ ਕੁਝ ਦੂਰ ਵੀ ਚਲਾ ਗਿਆ ਕਿਉਂਕਿ ਅਟੈਂਸ਼ਨ ਸਪੈਨ ਨਹੀਂ ਹੈ। ਬਹੁਤ ਸਾਰਿਆਂ ਦਾ ਇੰਨਾ ਕੁ ਵਕਤ ਜਿਹੜਾ ਸੋਸ਼ਲ ਮੀਡੀਆ ਹੈ, ਉਹ ਟਵਿੱਟਰ ਹੋਏ, ਇੰਸਟਾਗ੍ਰਾਮ ਹੋਏ, ਫੇਸਬੁੱਕ ਹੋਏ, ਜਾਂ ਹੁਣ ਤਾਂ ਚਲੋ ਜਦੋਂ ਤੁਸੀਂ ਈਵਨ ਫੇਸਬੁੱਕ ਤੇ ਵੀ ਕੋਈ ਪੋਸਟ ਤਾਂ ਪੜ੍ਹਦੇ ਸੀ, ਹੁਣ ਤਾਂ ਟਿਕਟੌਕ ਨੇ ਬਿਲਕੁਲ ਹੀ ਮਿੰਟ ਡੇਢ ਮਿੰਟ ਦਾ ਹੀ ਅਟੈਂਸ਼ਨ ਸਪੈਨ ਕਰਤਾ ਔਰ ਉਹਦੇ ਤੇ ਵੀ ਸਾਰੇ ਐਂਟਰਟੇਨਮੈਂਟ ਤੇ ਲਾਏ ਹੋਏ ਨੇ। ਮੈਨੂੰ ਲੱਗਦਾ ਇਹ ਵੀ ਜਾਰਜ ਆਰਵਿਲ ਦਾ 1984 ਵਾਲਾ ਕੰਮ ਹੀ ਉਹਨੇ ਜਿਹੜਾ ਲਿਖਿਆ ਆਪਣੇ ਨਾਵਲ 'ਚ ਕਿ ਅਸਲੀਅਤ ਕਿਸੇ ਕੋਲ ਵਕਤ ਨਹੀਂ ਹੈ, ਬਾਹਰ ਨਿਕਲ ਕੇ ਦੇਖੇ ਸੂਰਜ ਚੜ੍ਹਦਾ ਕਿੱਥੋਂ ਹੈ, ਕਦੋਂ ਚੜ੍ਹਦਾ ਹੈ, ਛੁਪਦਾ ਸੂਰਜ ਕਦੋਂ ਹੈ, ਕਦੋਂ ਬਸੰਤ ਬਹਾਰ ਆਈ, ਕਦੋਂ ਤੁਸੀਂ ਪੇਪਰਾਂ 'ਚ ਲਿਖ ਰਹੇ ਹੁੰਦੇ ਹੋ ਕਿ ਫਾਲ ਹੈ ਤੇ ਸਪਰਿੰਗ ਹੈ, ਤੁਹਾਡੇ ਕੋਲ ਸਪਰਿੰਗ ਦਾ ਵਕਤ ਹੀ ਨਹੀਂ ਹੈ। ਔਰ ਇੱਕ ਦੂਜੇ ਘਰਾਂ ਦੇ ਵਿੱਚ ਵੀ ਮੈਂ ਕਈ ਵਾਰ ਮੈਨੂੰ ਇਹ ਚੰਗਾ ਨਹੀਂ ਲੱਗਦਾ ਹੁੰਦਾ ਜਦੋਂ ਤੁਹਾਡੇ ਸਾਹਮਣੇ ਬੈਠਾ ਕੋਈ ਨਾਲ ਗੱਲ ਵੀ ਕਰ ਰਿਹਾ ਤੇ ਫੋਨ ਦੇ ਉੱਤੇ ਜਿਹੜਾ ਉਹ ਦੇਖ ਵੀ ਰਿਹਾ। ਮੈਂ ਪਹਿਲਾਂ ਫੋਨ ਪਾਸੇ ਰਖਵਾਵਾਂਗਾ ਵੀ ਜਾਂ ਮੇਰੇ ਨਾਲ ਗੱਲ ਕਰ ਲੈ, ਹਾਲਾਂ ਚਲੋ ਬਹੁਤ ਸਾਰੇ ਰਿਸਪੈਕਟਫੁਲ ਹੁੰਦੇ ਨੇ, ਪਰ ਮੈਂ ਖਾਸ ਤੌਰ ਤੇ ਯੰਗਰਸ ਦੀ ਦੇਖਦਾ ਕਿ ਉਹ ਆਪਣੇ ਮਾਪਿਓ ਦੇ ਨਾਲ ਬੈਠੇ ਹੋਏ ਵੀ ਉਹ ਤਾਂ ਚਾਅ ਨਾਲ ਲਿਆਣਗੇ ਮਿਲਾਉਣ ਲਈ, ਗੱਲਬਾਤ ਕਰੋ, ਪਰ ਉਹਨਾਂ ਦਾ ਧਿਆਨ ਉਹਦੇ 'ਚ ਫਸਿਆ ਹੁੰਦਾ। ਸੋ ਉਸ ਸਾਰੇ ਵਾਲਿਆਂ ਨੂੰ ਤੁਸੀਂ ਕਿਵੇਂ ਸਮਝਾਓਗੇ ਕਿ ਵੀ ਸਾਡੀ ਸਿਰਫ 18ਵੀਂ ਸਦੀ ਜਾਂ 19ਵੀਂ ਸਦੀ ਦੀ ਗਲੋਰੀਅਸ ਹਿਸਟਰੀ ਨਹੀਂ ਹੈ। ਅੱਜ ਜਦੋਂ ਅਸੀਂ ਜਿਸ ਕਿਸਾਨ ਸੰਘਰਸ਼ ਦੀ ਗੱਲ ਕਰਦੇ ਹਾਂ, ਉਸ ਤੋਂ ਪਹਿਲਾਂ ਜੂਨ 84 ਦੇ ਘੱਲੂਘਾਰੇ ਨੇ ਇੱਕ ਜਨਰੇਸ਼ਨ ਨੂੰ ਬਿਲਕੁਲ ਹਰਾ ਕੇ ਰੱਖ ਦਿੱਤਾ। 37 ਸਾਲ ਪਹਿਲਾਂ ਜੋ ਵਾਪਰਦਾ ਹੈ, ਫਿਰ ਨਵੰਬਰ 84, ਫਿਰ ਇੱਕ ਪੂਰੀ ਜਨਰੇਸ਼ਨ 84 ਤੋਂ 94 ਤੱਕ ਵਾਈਪ ਆਊਟ ਕਰ ਦਿੱਤੀ। ਪਰ ਇੱਥੋਂ ਤੱਕ ਪਹੁੰਚਣ ਤੋਂ ਪਹਿਲਾਂ ਇੱਕ ਤਬਕਾ ਜਿਹੜਾ ਅੱਜ ਵੀ ਬੇਸ਼ੱਕ ਹੁਣ ਛੋਟਾ ਰਹਿ ਗਿਆ ਤਬਕਾ, ਪਰ ਉਹ ਹੈ, ਉਹਨਾਂ ਦਾ ਇਹ ਹੁੰਦਾ ਹੈ ਜੀ ਕਿਉਂ ਨਹੀਂ ਡੈਮੋਕ੍ਰੇਸੀ ਦੇ ਵਿੱਚ, ਜਮਹੂਰੀਅਤ ਦੇ ਵਿੱਚ ਤੁਸੀਂ ਅਮਨ ਪਸੰਦ ਤਰੀਕੇ ਦੇ ਨਾਲ ਵੀ ਆਪਣੇ ਹੱਕ ਲੈ ਸਕਦੇ ਹੋ। ਹਥਿਆਰ ਚੁੱਕਣ ਦੀ ਕੀ ਲੋੜ ਸੀ, ਪਿੰਡਾਂ ਵਾਲੇ ਕਿਉਂ ਹਥਿਆਰਾਂ ਨਾਲ ਅਕਾਲ ਤਖਤ ਤੇ ਬੈਠੇ। ਇਨਸਾਫ ਤਾਂ ਦੇਖੋ ਬੰਦਾ ਸਿਸਟਮ 'ਚ ਰਹਿ ਕੇ ਕਰਦਾ ਹੈ, ਲੋਕਾਂ ਤੱਕ ਆਪਣਾ ਸੁਨੇਹਾ ਦਿੱਤਾ ਜਾਂਦਾ ਵੀ ਸਾਡੇ ਨਾਲ ਕੀ ਧੱਕਾ ਹੋ ਰਿਹਾ ਹੈ, ਕੀ ਨਹੀਂ ਹੋ। ਉਹ ਕਹਿਣ ਵਾਲੇ ਉਹ ਲੋਕ ਨੇ ਜਾਂ ਤਾਂ ਜਿਹੜੇ ਸਿੱਖ ਸੰਘਰਸ਼ ਨੂੰ ਹੀ ਨਫ਼ਰਤ ਕਰਦੇ ਨੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਕੱਲ ਨੂੰ ਉਹਨਾਂ ਦੇ ਬੱਚੇ ਪੁੱਛਣਗੇ ਕਿ ਡੈਡੀ ਤੁਹਾਡਾ ਕੀ ਯੋਗਦਾਨ ਹੈ ਜਦੋਂ ਇਹ ਸਾਰਾ ਚੱਲ ਰਿਹਾ, ਤੇ ਜਾਂ ਉਹ ਨੇ ਜਿਨ੍ਹਾਂ ਨੇ ਪਾਸਟ ਨਾਲ ਕੋਈ ਰਾਬਤਾ, ਕੋਈ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ, ਉਹ ਸਾਹਮਣੇ ਜੋ ਦੇਖਦੇ ਨੇ ਕੋਈ ਕਮੈਂਟ ਕਰਨਾ ਹੁੰਦਾ ਉਸ ਕਿਸਮ ਦਾ ਕਰ ਦਿੰਦੇ ਨੇ। ਕਿਉਂਕਿ ਇਹ ਗੱਲ ਔਰ ਅੱਜ ਵੀ ਜਿਹੜਾ ਪ੍ਰੋਗਰਾਮ ਅੱਜ ਦੀ ਆਵਾਜ਼ ਸਰਦਾਰ ਸੁਖਦੇਵ ਸਿੰਘ ਗਿੱਲ ਰਨ ਕਰਦੇ ਨੇ, ਉਸ ਦੇ ਵਿੱਚ ਗੱਲ ਤਾਂ 31 ਅਕਤੂਬਰ ਦੇ ਹਵਾਲੇ ਨਾਲ ਸੀ, ਪਰ ਮੈਂ ਇਹ ਕਿਹਾ ਕਿ ਵੀ ਬਹੁਤ ਵਾਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ 15 ਅਗਸਤ 1947 ਤੋਂ ਲੈ ਕੇ ਜੂਨ 84 ਤੱਕ 37 ਵਰ੍ਹਿਆਂ ਦੇ ਵਿੱਚ ਕਿਹੜੇ ਐਫਰਟ, ਕਿਹੜੇ ਅਟੈਂਪਟ ਹੋਏ ਕਿ ਅਸੀਂ ਆਪਣੇ ਹੱਕ ਲੈਣੇ ਨੇ। ਔਰ ਜੂਨ 84 ਤੱਕ ਕਿਸੇ ਸਿੱਖ ਨੇ ਖਾਲਿਸਤਾਨ ਦੀ ਗੱਲ ਇਵੇਂ ਨਹੀਂ ਕੀਤੀ ਜੋ ਜੂਨ 84 ਤੋਂ ਬਾਅਦ ਬਿਲਕੁਲ ਆਜ਼ਾਦ ਮੁਲਕ ਸਿੱਖ ਹੋਮਲੈਂਡ ਦੀ ਗੱਲ ਹੋਈ। ਔਰ ਅਸੀਂ ਅੱਜ ਜਦੋਂ ਕਿ ਉਹ ਦਿਨ ਹੈ ਜਿਸ ਦਿਨ ਅੱਜ ਦੇ ਦਿਨ 27 ਅਕਤੂਬਰ 1969 ਨੂੰ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਲਗਭਗ 85 ਸਾਲ ਦੀ ਉਮਰ ਔਰ 74 ਦਿਨ ਉਹਨਾਂ ਨੇ ਮਰਨ ਵਰਤ ਰੱਖ ਕੇ ਉਸ ਉਮਰ ਦੇ ਵਿੱਚ 85 ਸਾਲ ਦੀ ਸ਼ਹੀਦੀ ਜਾਮ ਪੀਤਾ। ਉਹਨਾਂ ਦੀ ਮੰਗ ਸਿੱਖ ਹੋਮਲੈਂਡ, ਜਦੋਂ ਉਹ ਸਿੱਖ ਹੋਮਲੈਂਡ ਉਹਨਾਂ ਦਾ, ਔਰ ਉਦੋਂ ਸਰਦਾਰ ਕਪੂਰ ਸਿੰਘ ਜਿਹੜੇ ਪਹਿਲਾਂ ਮੈਂਬਰ ਪਾਰਲੀਮੈਂਟ ਰਹੇ 62 ਤੋਂ 67 ਤੱਕ, ਔਰ ਫਿਰ 67 ਤੋਂ ਬਾਅਦ ਉਹ ਐਮਐਲਏ ਬਣੇ, ਪੰਜਾਬ ਅਸੈਂਬਲੀ ਦੇ ਵਿੱਚ ਐਮਐਲਏ ਸਨ। ਉਹਨਾਂ ਨੇ ਪੰਜਾਬ ਅਸੈਂਬਲੀ 'ਚ ਖੜੇ ਹੋ ਕੇ ਵੀ ਉਹਨਾਂ ਨੂੰ ਟ੍ਰਿਬਿਊਟ ਦਿੱਤੀ ਦਰਸ਼ਨ ਸਿੰਘ ਫੇਰੂਮਾਨ ਹੋਰਾਂ ਨੂੰ। ਉਹਨਾਂ ਦੀ ਲਾਸਟ ਵਿਲ ਉਹਨਾਂ ਨੇ ਸ਼ਹਾਦਤ ਤੋਂ ਪਹਿਲਾਂ ਜਿਹੜਾ ਹੈ ਉਹ ਉਹਨਾਂ ਨੇ ਪੜ੍ਹੀ ਵੀ, ਔਰ ਜਿਹੜੀ ਸਾਚੀ ਸਾਖੀ ਕਿਤਾਬ ਹੈ ਉਸ ਦੇ ਐਨੈਕਚਰ ਦੇ ਵਿੱਚ ਅੱਜ ਵੀ ਉਹ ਦੇਖੀ ਜਾ ਸਕਦੀ ਹੈ। ਸੋ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿ ਅੱਜ ਤੋਂ ਠੀਕ 52 ਸਾਲ ਪਹਿਲਾਂ ਇਹ ਵਰਤਾਰਾ ਹੁੰਦਾ ਹੈ। ਹੁਣ ਇੱਥੋਂ ਤੱਕ ਪਹੁੰਚਣ ਲਈ ਥੋੜਾ ਜਿਹਾ ਪਿੱਛੇ ਨੂੰ ਜੇ ਅਸੀਂ ਟ੍ਰੈਡ ਕਰਾਂਗੇ ਕਿ ਇੱਕਦਮ ਬਾਅਦ 10 ਅਕਤੂਬਰ 1947 ਨੂੰ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਣ ਵਾਲਾ ਸਰਕੂਲਰ ਆ ਜਾਂਦਾ। ਅਸੀਂ ਅਕਸਰ ਗੱਲ ਕਰਦੇ ਹਾਂ, ਮੈਂ ਉਸ ਤੇ ਡਿਟੇਲ 'ਚ ਨਹੀਂ ਜਾਵਾਂਗਾ। 1950 ਤੋਂ ਜਦੋਂ
ਲੈਂਗੁਏਜ ਤੇ ਬੇਸ ਸੂਬੇ ਬਣਾਉਣ ਦੀ ਗੱਲ ਹੁੰਦੀ ਹੈ, ਲਿੰਗੁਇਸਟਿਕ ਕਮਿਸ਼ਨ ਬਣਦਾ ਹੈ, ਗੁਜਰਾਤੀ, ਮਰਾਠੀ, ਦਰਾਵੜ, ਜਿਹੜੀ ਤਾਮਿਲ, ਤੇਲਗੂ, ਕੰਨੜ, ਮਲਿਆਲਮ, ਹਿੰਦੀ, ਇਹਨਾਂ ਸਾਰੀਆਂ ਜ਼ਬਾਨਾਂ ਤੇ ਆਧਾਰਿਤ ਅੱਡ-ਅੱਡ ਸੂਬੇ ਬਣ ਜਾਂਦੇ ਨੇ। ਜਦੋਂ ਪੰਜਾਬੀ ਬੋਲਣ ਵਾਲਿਆਂ ਵੱਲੋਂ ਪੰਜਾਬ 'ਚ, ਕਿਉਂਕਿ ਹਿੰਦੂ ਤਾਂ ਪੰਜਾਬ ਦਾ 1951 'ਚ ਮੁੱਕਰ ਗਿਆ ਸੀ ਕਿ ਸਾਡੀ ਮਾਂ ਬੋਲੀ ਪੰਜਾਬੀ ਨਹੀਂ ਹੈ, ਸਿੱਖਾਂ ਵੱਲੋਂ ਹੀ ਮੰਗ ਕੀਤੀ ਜਾਂਦੀ ਹੈ ਤੇ ਜਵਾਬ ਮਿਲਦਾ ਹੈ ਇਹ ਤਾਂ ਗੰਵਾਰੋਂ ਕੀ ਭਾਸ਼ਾ ਹੈ, ਲੈਂਗੁਏਜ ਆਫ ਦਾ ਇਲਿਟਰੇਟ। ਸੋ ਸਾਡਾ ਪੰਜਾਬੀ ਸੂਬੇ ਲਈ ਮੋਰਚਾ 1950 'ਚ ਸ਼ੁਰੂ ਹੋ ਜਾਂਦਾ ਹੈ। 55,000 ਤੋਂ 60,000 ਤੱਕ ਸਿੱਖ ਗ੍ਰਿਫਤਾਰੀ ਦਿੰਦੇ ਨੇ ਉਸ ਪੀਰੀਅਡ ਦੇ ਵਿੱਚ। ਉਦੋਂ ਵੀ ਦਰਬਾਰ ਸਾਹਿਬ ਦੇ ਅੰਦਰ ਜਿਵੇਂ ਜਿਹੜੀ ਹੈ ਅਸ਼ਵਨੀ ਕੁਮਾਰ ਦੀ ਅਗਵਾਈ ਥੱਲੇ ਜਿਹੜਾ ਅੰਮ੍ਰਿਤਸਰ ਦਾ ਐਸਐਸਪੀ ਸੀ, ਉਹ ਜਿਹੜਾ ਪੁਲਿਸ ਭੇਜੀ ਜਾਂਦੀ ਹੈ, ਫਾਇਰਿੰਗ ਵੀ ਹੁੰਦੀ ਹੈ, ਟੀਅਰ ਗੈਸ ਵੀ ਹੁੰਦੀ ਹੈ। ਫਿਰ 62 ਦੀ ਜੰਗ ਹੋ ਜਾਂਦੀ ਹੈ ਚੀਨ ਦੇ ਨਾਲ, ਚੰਗੀ ਤਰ੍ਹਾਂ ਜੁੱਤੀਆਂ ਪੈਂਦੀਆਂ ਨੇ ਇਹਨਾਂ ਨੂੰ। ਨਹਿਰੂ ਨੂੰ ਉਸ ਸ਼ੌਕ ਚੋਂ ਹੀ ਨਹੀਂ ਨਿਕਲ ਸਕਦਾ। 27 ਮਈ 1964 ਨੂੰ ਮਰ ਜਾਂਦਾ। ਉਹੀ ਨਹਿਰੂ ਜਿਹੜਾ ਇਹ ਕਹਿੰਦਾ ਗਿਆ ਕਿ ਪੰਜਾਬੀ ਸੂਬਾ ਮੇਰੀ ਲਾਸ਼ ਤੇ ਬਣੇਗਾ, ਔਰ ਇਹੀ ਉਹਨੇ ਸਿੱਖਾਂ ਨੂੰ ਕੁੱਟ ਚਾੜਨ ਲਈ ਜਿਵੇਂ ਬਾਅਦ ਦੇ ਵਿੱਚ ਬੇਅੰਤੇ ਵਰਗਾ ਬੁੱਚੜ ਲਿਆਂਦਾ, ਇਵੇਂ ਹੀ ਪ੍ਰਤਾਪ ਸਿੰਘ ਕੈਰੋਂ ਨੂੰ ਲੱਭ ਕੇ ਲਿਆਏ। ਔਰ ਇਹੀ ਪ੍ਰਤਾਪ ਸਿੰਘ ਕੈਰੋਂ ਅੱਜ ਵੀ ਇਸ ਉਹਦੇ ਪਿਛਲੇ ਦਿਨਾਂ 'ਚ ਕੁਝ ਟੀਵੀ ਸ਼ੋਜ਼ ਤੇ ਹੋ ਰਿਹਾ ਸੀ ਜੀ, ਕਿੰਨੀ ਦੇਣ ਹੈ ਪ੍ਰਤਾਪ ਸਿੰਘ ਕੈਰੋਂ ਦੀ, ਕਿੰਨਾ ਜ਼ਬਰਦਸਤ। ਮੈਂ ਕਿਹਾ ਸਾਨੂੰ ਅਕਲ ਆਣੀ ਨਹੀਂ ਹੈ, ਅਸੀਂ ਜਿਹੜਾ ਸਾਨੂੰ ਛਿੱਤਰ ਫੇਰਦਾ ਹੈ ਦੁਸ਼ਮਣ ਕਹਿੰਦਾ ਦੇਖੋ ਜੀ ਕਿੰਨਾ ਸਟਰੋਂਗ ਐਡਮਿਨਿਸਟ੍ਰੇਟਰ ਹੈ। ਇਹ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਇਹ ਜ਼ੁਲਮ ਕਰਨ, ਲੁੱਟਮਾਰ ਕਰਨ ਔਰ ਸਿੱਖਾਂ ਨੂੰ ਦਬਾਉਣ ਦਾ ਕੰਮ ਨਹਿਰੂ ਨੇ ਕੈਰੋਂ ਤੋਂ ਲਿਆ। ਉਹਨਾਂ ਨੇ ਦੇਖਿਆ ਵੀ ਸਿੱਖਾਂ ਨੂੰ ਕੁੱਟਣ ਲਈ ਸਿੱਖ ਹੀ ਚਾਹੀਦਾ, ਔਰ ਉਹ ਬਿਲਕੁਲ ਬੇਰੋਕ ਟੋਕ 10 ਸਾਲ ਪ੍ਰਤਾਪ ਸਿੰਘ ਕੈਰੋਂ, ਉਹਦੀ ਘਰ ਵਾਲੀ ਸਰਦਾਰਨੀ ਰਾਮ ਕੌਰ ਜਿਹੜੀ ਫੋਨ ਕਰਕੇ ਆਂਦੇ ਜੀ ਮੈਂ ਸਰਦਾਰਨੀ ਰਾਮ ਕੌਰ ਬੋਲ ਰਹੀ ਹਾਂ, ਉਹਦੇ 2 ਗੁੰਡੇ ਮੁੰਡੇ ਸੁਰਿੰਦਰ ਕੈਰੋਂ, ਗੁਰਿੰਦਰ ਕੈਰੋਂ, ਉਹਨਾਂ ਨੇ ਉਹ ਤਰਥਲੀ ਮਚਾਈ। ਲੇਕਿਨ ਨਹਿਰੂ ਨੇ ਔਰ ਦਿੱਲੀ ਦਰਬਾਰ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਸੀ, ਕਿਉਂਕਿ ਉਹਨਾਂ ਨੂੰ ਸੀ ਕਿ ਸਿੱਖਾਂ ਨੂੰ ਕੁੱਟ ਚਾੜ ਰਿਹਾ, ਜੇਲ੍ਹਾਂ 'ਚ ਬੰਦ। ਈਵਨ ਜਥੇਦਾਰ ਮੋਹਨ ਸਿੰਘ ਤੁੜ ਜਿਨ੍ਹਾਂ ਨੇ ਇੱਕ ਜਿਹੜਾ ਪੰਜਾਬੀ ਸੂਬੇ ਮੋਰਚੇ ਦੇ ਉਹ ਆਗੂ ਸੀ, ਔਰ ਕਿਵੇਂ ਉਹਨਾਂ ਨੂੰ ਚੁੱਕ ਕੇ ਜੇਲ੍ਹ ਦੇ ਵਿੱਚ ਦਿੱਤਾ ਹੈ। ਉਹਨਾਂ ਦਾ ਘਰ ਕੁਰਕ ਕਰਨ ਤੱਕ ਡੰਗਰ ਜਿਹੜੇ ਨੇ ਉਹ ਬਿਲਕੁਲ ਭੁੱਖੇ ਔਰ ਛੱਡਤੇ ਖੁੱਲੇ। ਔਰ ਅੰਦਰ ਜੇਲ੍ਹ ਦੇ ਮੋਹਨ ਸਿੰਘ ਤੁੜ ਨੂੰ ਬਰਫ਼ ਦੀ ਸਲੈਬ ਦੇ ਉੱਤੇ ਸਵਾਇਆ। ਉਦੋਂ ਚੋਣਾਂ ਆ ਗਈਆਂ ਪੰਜਾਬ ਦੀਆਂ, ਅਸੈਂਬਲੀ ਚੋਣਾਂ। ਜੇਲ੍ਹ ਚੋਂ ਹੀ ਉਹਨਾਂ ਨੇ ਚੋਣ ਲੜੀ ਕੈਰੋਂ ਦੇ ਖਿਲਾਫ, ਉਸ ਪੱਟੀ ਕੈਰੋਂ ਹਲਕੇ ਤੋਂ, ਔਰ ਉਹ ਭਾਰੀ ਵੋਟਾਂ ਨਾਲ ਜਿੱਤ ਰਹੇ ਸੀ। ਕੈਰੋਂ ਦੀ ਗੁੰਡਾਗਰਦੀ, ਉਹਨੇ ਇੱਕ ਬੰਦਾ ਆਪਣਾ ਜਿਹੜਾ ਆਫੀਸਰ ਭੇਜਿਆ ਅੰਦਰ, ਉਹਨੇ ਪ੍ਰੀਜ਼ਾਈਡਿੰਗ ਆਫੀਸਰ ਨੂੰ ਕਿਹਾ ਡਿਕਲੇਅਰ ਕਰਕੇ ਪ੍ਰਤਾਪ ਸਿੰਘ ਕੈਰੋਂ 32 ਵੋਟਾਂ ਨਾਲ ਜਿੱਤ ਗਿਆ, ਔਰ ਉਹ ਡਿਕਲੇਅਰ ਕਰਕੇ। ਸੋ ਇਸ ਲੈਵਲ ਦੀ, ਕਿਉਂਕਿ ਬਹੁਤਿਆਂ ਨੂੰ ਇਹ ਲੱਗਦਾ ਹੈ ਕਿ ਜੀ ਇਹ ਜੇ ਜੁਝਾਰੂ ਨਾ ਹੁੰਦੇ, ਜੇ ਫਲਾਣਾ ਨਾ। ਸੋ ਇਹ ਸ਼ੁਰੂਆਤ ਜਿਹੜੀ ਹੈ ਕਿ ਡੰਡੇ ਦੇ ਨਾਲ ਉਹਨਾਂ ਨੇ ਸਿੱਖਾਂ ਦੀ ਆਵਾਜ਼ ਨੂੰ ਕੁਚਲਣਾ ਹੈ, ਇਹਦੀ ਸ਼ੁਰੂਆਤ ਉਸ ਦੌਰ 'ਚ ਹੋਈ। ਔਰ ਜਦੋਂ ਤਾਂ ਨਹਿਰੂ ਮਰ ਗਿਆ 64 'ਚ, ਕੈਰੋਂ ਦੇ ਉੱਤੇ ਕਰਪਸ਼ਨ ਚਾਰਜ ਲਾ ਕੇ ਉਹਨੂੰ ਕੱਢ ਕੇ ਉਹਨਾਂ ਨੇ ਬਾਹਰ ਮਾਰਿਆ। ਬਾਅਦ 'ਚ ਉਹਦਾ ਮਰਡਰ ਵੀ ਕਰਵਾ ਦਿੱਤਾ ਪ੍ਰਤਾਪ ਸਿੰਘ ਕੈਰੋਂ ਦਾ। ਦਿੱਲੀ ਤੋਂ ਵਾਪਸ ਮੁੜ ਰਿਹਾ ਸੀ ਉਹ ਵੀ, ਉਹਦਾ ਸੈਕਟਰੀ ਵੀ ਸਤਪਾਲ ਜੈਨ, ਨਾਲ ਡਰਾਈਵਰ ਵੀ, ਔਰ ਉਹ ਸਾਰਾ ਦੌਰ ਖਤਮ ਹੋਇਆ। ਹੁਣ ਮਰਨ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਬਣਿਆ। 65 ਦੀ ਜੰਗ ਪਾਕਿਸਤਾਨ ਦੇ ਨਾਲ ਆਈ। ਸ਼ਾਸਤਰੀ ਨੇ ਰਿਲੇਟਿਵਲੀ ਰੀਜ਼ਨੇਬਲ ਸੀ, ਉਹਨੂੰ ਲੱਗਾ ਕਿ ਵੀ ਇਹ ਧੱਕਾ ਹੋ ਰਿਹਾ ਸਿੱਖਾਂ ਦੇ ਨਾਲ ਜਾਂ ਪੰਜਾਬ ਦੇ ਨਾਲ, ਵੀ ਕਿਉਂ ਨਾ। ਉਹਨੂੰ ਰਿਹਾ ਤਾਂ ਥੋੜਾ ਵਕਤ ਹੀ, ਲੇਕਿਨ ਉਹਨੇ ਇੱਕ ਕਮੇਟੀ ਬਣਾ ਦਿੱਤੀ ਕਿ ਜੀ ਇਹ ਇਸ ਦੇ ਉੱਤੇ ਪੈਰਵਾਈ ਕਰੇ। ਪਾਰਲੀਮੈਂਟਰੀ ਕਮੇਟੀ ਹੁਕਮ ਸਿੰਘ ਦੀ ਅਗਵਾਈ ਥੱਲੇ। ਉਹ ਮਰ ਗਿਆ ਸ਼ਾਸਤਰੀ, ਜਾਂ ਮਾਰਤਾ ਉਹਨੂੰ ਵੀ ਇੰਦਰਾ ਗਾਂਧੀ ਆ ਗਈ। ਹੁਣ ਉਹ ਉਦੋਂ ਹੁਕਮ ਸਿੰਘ ਆਪਣੀ ਪਾਰਲੀਮੈਂਟਰੀ ਕਮੇਟੀ ਦੀ ਰਿਪੋਰਟ ਰਿਲੀਜ਼ ਕਰਨ ਜਾ ਰਹੇ ਸੀ, ਔਰ ਮਾਈ ਟਰੂਥ ਸ਼ਾਇਦ ਉਹਦੀ ਆਟੋਬਾਇਓਗ੍ਰਾਫੀ ਹੈ ਇੰਦਰਾ ਗਾਂਧੀ ਦੀ, ਉਹਦੇ 'ਚ ਉਹਨੇ ਲਿਖਿਆ ਕਿ ਵੀ ਮੈਂ ਨਹੀਂ ਸੀ ਚਾਹੁੰਦੀ ਕਿ ਬਣੇ, ਮੈਂ ਉਹਨੂੰ ਰੋਕਣਾ ਚਾਹੁੰਦੀ ਸੀ ਰਿਪੋਰਟ ਨੂੰ। ਲੇਕਿਨ ਉਦੋਂ ਤੱਕ ਹੁਕਮ ਸਿੰਘ ਨੇ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਪਾਰਲੀਮੈਂਟਰੀ ਕਮੇਟੀ ਸੀ, ਇਸ ਦੇ ਹੱਕ ਦੇ ਵਿੱਚ ਜਿਹੜੀ ਹੈ ਰਿਪੋਰਟ ਦੇ ਦਿੱਤੀ ਕਿ ਪੰਜਾਬੀ ਸੂਬਾ ਬਣਨਾ ਚਾਹੀਦਾ। ਹੁਣ ਜਦੋਂ ਇਹ ਹੋ ਗਿਆ, ਫਿਰ ਇਹਨਾਂ ਦਾ ਜ਼ੋਰ ਲੱਗਾ ਹੋਮ ਮਿਨਿਸਟਰ ਗੁਲਜ਼ਾਰੀ ਲਾਲ ਨੰਦਾ ਔਰ ਇੰਦਰਾ ਗਾਂਧੀ ਕਿ ਪੰਜਾਬੀ ਸੂਬੇ ਨੂੰ ਕਿਵੇਂ ਲੂਲਾ ਲੰਗੜਾ ਬਣਾਇਆ ਜਾਏ ਇਸ ਨੂੰ। ਔਰ ਉਹਦੇ 'ਚ ਪੰਜਾਬ ਦੇ ਹਿੰਦੂ ਲਾਲੇ ਜਿਹਨੇ ਅੱਜ ਵੀ ਨਫ਼ਰਤ ਦੇ ਵਣਜਾਰੇ ਨੇ, ਪੰਜਾਬ ਕੇਸਰੀ, ਹਿੰਦ ਸਮਾਚਾਰ, ਵੀਰ ਪ੍ਰਤਾਪ ਔਰ ਹਿੰਦੀ ਮਿਲਾਪ, ਇਹ ਸਾਰੇ ਇਹ ਲਾਲੇ ਇਕੱਠੇ ਹੋ ਕੇ ਗਏ ਉਹਦੇ ਕੋਲ, ਨੰਦੇ ਕੋਲ, ਕਿ ਜੀ आपने तो हमें सिख भेड़ियों के सामने फेंक दिया। रोगों कहना लाला जी फिक्र मत करो, हम इन्हें ऐसा लूला लगड़ा पंजाबी सूबा देंगे कि ये छोड़ के भागेंगे।
ਹੁਣ ਜਦੋਂ ਕਿਉਂਕਿ ਮੈਂ ਇੱਕ ਹਿਸਟਰੀ ਦੇ ਚੈਪਟਰ ਨੂੰ ਟੱਚ ਕਰ ਰਹੇ ਹਾਂ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਫਿਊਚਰ ਖਾਲਿਸਤਾਨ 'ਚ ਹਿਮਾਚਲ, ਹਰਿਆਣੇ ਦੇ ਆ ਹਿੱਸੇ ਔਰ ਗੰਗਾਨਗਰ, ਹਨੂਮਾਨਗੜ੍ਹ ਤੱਕ ਸਾਡਾ ਕਲੇਮ ਹੈ, ਉਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ 1966 'ਚ ਆਲਮੋਸਟ 50+ ਇਅਰਸ ਐਗੋ ਇਹ ਹਿਮਾਚਲ ਦਾ ਜਿਹੜਾ ਅੱਜ ਬਣਾਇਆ ਗਿਆ ਪੂਰਾ ਸੂਬਾ, ਇਹ ਉਹੀ ਕਾਂਗੜਾ, ਕੁੱਲੂ, ਮੰਡੀ ਪੰਜਾਬ ਦੇ ਇਲਾਕੇ ਸੀ ਜਿਨ੍ਹਾਂ 'ਚੋਂ ਯੂਨੀਅਨ ਟੈਰੀਟਰੀ ਹਿਮਾਚਲ ਕ੍ਰੀਏਟ ਕੀਤੀ ਗਈ, ਜਿਹਨੂੰ ਪੂਰਾ ਸੂਬਾ ਬਣਾਇਆ ਗਿਆ। ਪੰਜਾਬ ਤੋਂ ਜ਼ਿਆਦਾ ਰਕਬਾ ਦੇ ਕੇ ਹਰਿਆਣਾ ਖੜਾ ਕੀਤਾ ਗਿਆ। ਚੰਡੀਗੜ੍ਹ ਜਿਹੜੀ ਪੰਜਾਬ ਦੇ ਲਈ ਬਣੀ ਕੈਪੀਟਲ ਸੀ ਲਾਹੌਰ ਦੇ ਇਵਜ਼ ਦੇ ਵਿੱਚ, ਉਹ ਪਹਿਲਾਂ ਹਰਿਆਣੇ ਨੂੰ ਦਿੱਤੀ ਗਈ, ਸ਼ਾਹ ਕਮਿਸ਼ਨ ਬਣਿਆ, ਬਾਅਦ ਦੇ ਵਿੱਚ ਉਹਨੂੰ ਜਿਹੜਾ ਸਿੱਧਾ ਸੈਂਟਰ ਨੇ ਆਪਣੇ ਕੋਲ ਰੱਖ ਲਿਆ ਯੂਨੀਅਨ ਟੈਰੀਟਰੀ ਬਣਾ ਕੇ। ਔਰ ਸਭ ਤੋਂ ਬਦਤਰ ਕਿ ਪੰਜਾਬ ਦਾ ਦਰਿਆਈ ਪਾਣੀ ਜਿਹੜਾ ਕਨਸਟੀਟਿਊਸ਼ਨ ਦੇ ਥੱਲੇ ਸਟੇਟ ਦੀ ਮਲਕੀਅਤ ਸੀ, ਉਸ ਦੇ ਉੱਤੇ ਉਹਨਾਂ ਨੇ ਜਿਹੜਾ ਉਹ ਕਮਿਸ਼ਨ ਬਿਠਾ ਜਿਹੜਾ ਮੈਨੇਜਮੈਂਟ ਬੋਰਡ ਬਣਾ ਕੇ ਭਾਖੜਾ ਬਿਆਸ ਉਹਦਾ ਕੰਟਰੋਲ ਲੈ ਲਿਆ। ਹੁਣ ਇਹ ਲੂਲਾ ਲੰਗੜਾ ਪੰਜਾਬੀ ਔਰ 52 ਜਿਹੜੀਆਂ ਨੇ ਸਾਂਝੀਆਂ ਕੜੀਆਂ, ਕਾਮਨ ਲਿੰਕਸ, ਅੱਜ ਵੀ ਪੰਜਾਬ ਹਰਿਆਣਾ ਹਾਈ ਕੋਰਟ ਕਿਹਾ ਜਾਂਦਾ, ਪੰਜਾਬ ਦੇ ਕੋਲ ਆਪਣਾ ਹਾਈ ਕੋਰਟ ਵੀ ਨਹੀਂ ਹੈ, ਰਾਜਧਾਨੀ ਵੀ ਪੰਜਾਬ ਦੀ ਆਪਣੀ ਨਹੀਂ ਹੈ, ਚੰਡੀਗੜ੍ਹ ਹਰਿਆਣੇ ਦਾ ਵੀ ਹੈ। ਇਹਨਾਂ ਹਾਲਾਤਾਂ ਦੇ ਵਿੱਚ ਇਹ ਯੋਧਾ ਦਰਸ਼ਨ ਸਿੰਘ ਫੇਰੂਮਾਨ, ਜੇ ਮੈਂ ਉਹਨਾਂ ਦੀ ਬੈਕਗਰਾਉਂਡ ਦਿਆਂ ਲਾਈਫ ਦੀ, ਉਹ ਇੱਕ ਜਿਵੇਂ ਇੱਕ ਸਿਪਾਹੀ ਲੜਦਾ ਆਪਣੇ ਹੱਕਾਂ ਲਈ, ਉਹ 1912-13 ਦੇ ਵਿੱਚ ਬ੍ਰਿਟਿਸ਼ ਫੌਜ ਭਰਤੀ ਹੁੰਦੇ ਨੇ, ਪਰ ਬਹੁਤ ਜਲਦੀ ਉਹਨੂੰ ਛੱਡ ਕੇ ਆ ਜਾਂਦੇ ਨੇ। ਔਰ ਜਿੰਨੇ ਵੀ ਗੁਰਦੁਆਰਿਆਂ ਦੀ ਫਰੀडम ਦੇ ਲਈ ਮੋਰਚੇ ਲੱਗੇ, ਚਾਬੀਆਂ ਦਾ ਮੋਰਚਾ, ਉਹਦੇ 'ਚ ਵੀ ਉਹਨਾਂ ਨੇ ਗ੍ਰਿਫਤਾਰੀ ਦਿੱਤੀ, ਜੇਲ੍ਹ ਕੱਟੀ। ਜੈਤੋ ਦਾ ਮੋਰਚਾ, ਉਹਦੇ 'ਚ ਵੀ ਗ੍ਰਿਫਤਾਰੀ ਦਿੱਤੀ, ਜੇਲ੍ਹ ਕੱਟੀ। ਔਰ ਜਦੋਂ ਬਾਹਰ ਆਉਂਦੇ ਨੇ ਤੇ ਉਹ ਜਿਹੜੇ ਨੇ ਚਲੇ ਜਾਂਦੇ ਨੇ 1926 ਦੇ ਵਿੱਚ ਮਲਾਇਆ। ਅੱਜ ਮਲਾਇਆ ਨਾਂ ਦਾ ਕੋਈ ਮੁਲਕ ਨਹੀਂ ਹੈ, ਉਸ ਵੇਲੇ ਜਿਹਨੂੰ ਅੱਜ ਮਲੇਸ਼ੀਆ ਕਹਿੰਦੇ ਨੇ ਤੇ ਸਿੰਗਾਪੁਰ, ਮਲੇਸ਼ੀਆ ਤੇ ਸਿੰਗਾਪੁਰ ਨੂੰ ਮਿਲਾ ਕੇ ਜਿਹੜਾ ਮੁਲਕ ਸੀ ਉਹਨੂੰ ਮਲਾਇਆ ਕਿਹਾ ਜਾਂਦਾ ਸੀ। ਔਰ ਉੱਥੇ ਗਏ ਔਰ ਉੱਥੇ ਉਹਨਾਂ ਨੇ ਪੁਰਾਣਾ ਰਿਕਾਰਡ ਕੱਢ ਲਿਆ ਕਿ ਭਾਈ ਇਹ ਤਾਂ ਅੰਗਰੇਜ਼ਾਂ ਦੇ ਖਿਲਾਫ ਲੜਦੇ ਆਏ ਨੇ। ਉਹਨਾਂ ਨੂੰ ਜੇਲ੍ਹ 'ਚ ਰੱਖਿਆ ਔਰ ਉਹਨਾਂ ਨੂੰ ਕਿਹਾ ਜੀ ਤੁਸੀਂ ਕਸ਼ਹਿਰਾ ਨਹੀਂ ਪਾ ਸਕਦੇ, ਕਿ ਭਾਈ ਉਹ ਜਿਹੜਾ ਸਿੱਖੀ ਰੂਪ ਦੇ ਵਿੱਚ, ਉਹਨਾਂ ਨੇ ਕਿਹਾ ਜੀ ਨਹੀਂ, ਮੈਂ ਤਾਂ ਅੰਮ੍ਰਿਤਧਾਰੀ ਸਿੱਖ ਹਾਂ, ਮੈਨੂੰ ਕਕਾਰ ਮਿਲਣਗੇ। ਫਿਰ ਮੈਂ 21 ਦਿਨਾਂ ਦੀ ਭੁੱਖ ਹੜਤਾਲ, ਔਰ ਕੁਝ ਪਿਕਚਰਾਂ ਜਿਹੜੀਆਂ ਤੁਸੀਂ ਉਹਨਾਂ ਦੀਆਂ ਦੇਖੋਗੇ ਬੇੜੀਆਂ 'ਚ, ਹੱਥਕੜੀਆਂ 'ਚ, ਸੋ ਉਹਨਾਂ ਨੇ ਮਲਾਇਆ ਦੇ ਵਿੱਚ 1926 ਦੇ ਵਿੱਚ 21 ਦਿਨ ਭੁੱਖ ਹੜਤਾਲ ਕਰਕੇ ਆਪਣਾ ਹੱਕ ਲਿਆ ਕਿ ਭਾਈ ਇਹ 5 ਕਕਾਰ। ਫਿਰ ਉਹ ਆਏ, ਜਿਹੜੀ ਆਜ਼ਾਦੀ ਲਹਿਰ ਕਾਂਗਰਸ ਦੀ ਨਾਨ ਕੋਆਪਰੇਸ਼ਨ, ਉਹਦੇ 'ਚ ਵੀ 5 ਸਾਲ ਗ੍ਰਿਫਤਾਰੀ, 42 ਤੱਕ ਪਹੁੰਚਦੇ ਆ ਕੁਇਟ ਇੰਡੀਆ ਮੂਵਮੈਂਟ 'ਚ ਵੀ। ਸੋ ਅੰਗਰੇਜ਼ਾਂ ਦੇ ਜਾਣ ਤੋਂ ਪਹਿਲਾਂ ਲਗਭਗ ਮੇਰਾ ਖਿਆਲ ਹੈ ਵੀ 12-14 ਸਾਲ ਉਹਨਾਂ ਨੇ ਜੇਲ੍ਹ ਕੱਟੀ ਹੋਈ ਸੀ। ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਆਜ਼ਾਦ ਭਾਰਤ ਦੇ ਵਿੱਚ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣੇ ਕਾਂਗਰਸ ਦੇ ਲੈਵਲ ਤੇ, ਪਰ ਬਹੁਤ ਜਲਦੀ ਡਿਸਇਲੂਜਨਡ ਹੋਏ। ਔਰ ਇੱਕ ਪਾਰਟੀ ਰਾਜਗੋਪਾਲਾਚਾਰੀ ਹੈ ਜਿਹੜਾ ਪਹਿਲਾ ਗਵਰਨਰ ਜਨਰਲ ਸੀ, ਉਸ ਤੋਂ ਬਾਅਦ ਬਣੀ ਸੀ, ਉਹਨੂੰ ਸੁਤੰਤਰ ਪਾਰਟੀ ਕਹਿੰਦੇ ਸੀ, ਉਹਦੇ 'ਚ ਉਹਨਾਂ ਨੇ ਜੁਆਇਨ ਕਰ ਲਿਆ ਸੁਤੰਤਰ ਪਾਰਟੀ ਨੂੰ। ਔਰ ਮੈਂ ਬਹੁਤ ਵਾਰ ਸਮਝਦਾ ਸੀ ਕਿ ਸਰ ਕਪੂਰ ਸਿੰਘ ਜਿਹੜੇ 62 ਤੋਂ 67 ਤੱਕ ਮੈਂਬਰ ਪਾਰਲੀਮੈਂਟ ਰਹੇ, ਸ਼ਾਇਦ ਮਾਸਟਰ ਅਕਾਲੀ ਦਲ ਦੀ ਟਿਕਟ ਤੇ ਸੀ। ਪਰ ਜਿਉਂ ਹੀ ਮੈਂ ਇੱਕ ਦਿਨ ਪੂਰਾ ਰੈਕਰਡ ਉਹਨਾਂ ਦਾ ਚੈੱਕ ਕਰਨਾ ਚਾਹਿਆ ਵੀ ਪੰਜਾਬ 'ਚੋਂ 1952 'ਚ ਪਹਿਲਾ ਪਾਰਲੀਮੈਂਟ ਇਲੈਕਸ਼ਨਾਂ ਹੋਈਆਂ ਸੀ, ਕੌਣ ਰਹੇ, ਤੇ ਮੇਰੀ ਹੈਰਾਨੀ ਹੋਈ ਮੈਨੂੰ ਕਿ ਇੱਕ ਸਰ ਕਪੂਰ ਸਿੰਘ ਲੁਧਿਆਣਾ ਪਾਰਲੀਮੈਂਟਰੀ ਹਲਕੇ ਤੋਂ ਸੁਤੰਤਰ ਪਾਰਟੀ ਦੀ ਟਿਕਟ ਦੇ ਉੱਤੇ MP ਬਣੇ ਸਨ। ਔਰ ਕਿਉਂਕਿ ਦਰਸ਼ਨ ਸਿੰਘ ਫੇਰੂਮਾਨ ਔਰ ਉਸ ਵੇਲੇ ਹੋਰ ਵੀ ਪ੍ਰੋਮਿਨੈਂਟ ਲੋਕ ਉਸ ਪਾਰਟੀ ਦਾ ਹਿੱਸਾ ਸਨ, ਸੋ ਇਸ ਲਈ ਸਰ ਕਪੂਰ ਸਿੰਘ ਹੋਰਾਂ ਨੇ ਇਸ ਪਾਰਟ ਨੂੰ, ਉਹਨਾਂ ਦੀ ਫੇਰੂਮਾਨ ਦੇ ਨਾਲ ਸਾਂਝ ਵੀ ਰਹੀ। ਪਰ ਦਰਸ਼ਨ ਸਿੰਘ ਫੇਰੂਮਾਨ ਬੇਸ਼ੱਕ ਉਹ ਅਕਾਲੀਆਂ 'ਚੋਂ ਨਿਕਲ ਕੇ ਕਾਂਗਰਸ ਔਰ ਸੁਤੰਤਰ ਪਾਰਟੀ ਤੱਕ ਪਹੁੰਚ ਗਏ, ਪਰ ਉਹਨਾਂ ਵਿਚਲਾ ਸਿੱਖੀ ਫੇਥ ਬੜਾ ਮਜ਼ਬੂਤ ਸੀ। ਇਹ ਉਹ ਦੌਰ ਸੀ ਜਿਵੇਂ ਅੱਜ ਅਸੀਂ ਪੰਜਾਬ 'ਚ ਦੇਖ ਰਹੇ ਹਾਂ ਕਿ ਸਿੱਧੂ ਤੇ ਅਮਰਿੰਦਰ ਤੇ ਇਹ ਸਾਰੇ ਜਿੰਨੇ ਕੁ ਨੇ, ਬਾਦਲ ਔਰ ਇਹ ਸਾਰੇ ਜਿਹੜੇ ਹਲਕੇ ਕਰੈਕਟਰ ਜੋਕਰ ਜਿਹੜੇ ਨੇ ਉਹ ਸਾਨੂੰ ਇਹੀ ਹਾਲ 60ਵਿਆਂ 'ਚ ਮਾਸਟਰ ਤਾਰਾ ਸਿੰਘ ਨੂੰ ਡਾਊਨ ਕਰਕੇ ਸੰਤ ਫਤਿਹ ਸਿੰਘ ਨੂੰ ਖੜਾ ਕੀਤਾ। ਪ੍ਰਤਾਪ ਸਿੰਘ ਕੈਰੋਂ ਹੀ ਲਿਆਇਆ ਫਤਿਹ ਸਿੰਘ ਨੂੰ ਲੱਭ ਕੇ ਤਾਂ ਕਿ ਸਿੱਖਾਂ ਦੀ ਲੀਡਰਸ਼ਿਪ ਕਮਜ਼ੋਰ ਕੀਤੀ ਜਾਏ। ਉਹਨੇ ਡਰਾਮਾ ਸ਼ੁਰੂ ਕੀਤਾ। ਹੁਣ ਸਿੱਖਾਂ 'ਚ ਹੋਇਆ ਪੰਜਾਬੀ ਸੂਬਾ ਬਣਿਆ ਨਾ ਚੰਡੀਗੜ੍ਹ, ਨਾ ਸਾਡਾ ਪਾਣੀਆਂ ਤੇ ਹੱਕ ਜਾਂ ਦੂਜਾ। ਫਿਰ ਫਤਿਹ ਸਿੰਘ ਨੇ ਕਿਹਾ ਜੀ ਮੈਂ ਅਕਾਲ ਤਖਤ ਦੇ ਉੱਤੇ ਉਹਨੇ ਇੱਕ ਕੁੰਡ ਬਣਾ ਲਏ 6-7 ਅਗਨ ਕੁੰਡ, ਕਿ ਜੀ ਮੈਂ ਮਰਨ ਵਰਤ ਰੱਖਾਂਗਾ ਔਰ 10ਵੇਂ ਦਿਨ ਮੈਂ ਅੱਗ ਲਾ ਕੇ ਸੜ ਜਾਵਾਂਗਾ। 5 ਉਹਦੇ ਨਾਲ ਹੋਰ ਉੱਠ ਪਏ ਜੀ ਅਸੀਂ ਇਹਦੇ ਤੋਂ 24 ਘੰਟੇ ਪਹਿਲਾਂ ਸੜ ਜਾਵਾਂਗੇ। ਉਹ ਸੜਨਾ ਸੁਣਨਾ ਕਿਹਨੇ ਸੀ? ਉਹ ਡਰਾਮੇ 'ਚ
ਲੇਕਿਨ ਇਹਦੇ ਨਾਲ ਬਦਨਾਮੀ ਬੜੀ ਸ਼ੁਰੂ ਹੋਈ, ਜਿਵੇਂ ਕਿ ਭਾਈ ਦੇਖੋ ਇਹ ਤਾਂ ਅਰਦਾਸ ਕਰਕੇ ਮੁੱਕਰ ਜਾਂਦੇ ਨੇ। ਹੁਣ ਉਸ ਦੌਰ 'ਚ ਜਦੋਂ ਕਿ ਦਰਸ਼ਨ ਸਿੰਘ ਫੇਰੂਮਾਨ ਆਲਰੇਡੀ 84 ਸਾਲ ਦੀ ਉਮਰ ਦੇ ਸੀ, ਉਹਨਾਂ ਵਿਚਲੇ ਸਿੱਖ ਨੇ ਉਬਾਲਾ ਖਾਧਾ। ਸਰ ਕਪੂਰ ਸਿੰਘ ਔਰ ਦੂਸਰਿਆਂ ਦੇ ਨਾਲ ਉਹ ਮਿਲੇ, ਉਹ ਕਹਿਣ ਲੱਗੇ ਕਿ ਜੀ ਅੱਜ ਇਹਨਾਂ ਨੇ ਜਿਵੇਂ ਸਾਨੂੰ ਹਲਕਾ ਕਰ ਦਿੱਤਾ ਹੈ, ਕੱਲ ਨੂੰ ਕੋਈ ਵਿਸ਼ਵਾਸ ਨਹੀਂ ਕਰੇਗਾ ਵੀ ਸਿੱਖ ਅਰਦਾਸ ਕਰਕੇ ਆਪਣੇ ਆਪ ਨੂੰ ਜਾਨ ਨੂੰ ਕੁਰਬਾਨ ਕਰਦਾ, ਆਪਣੀ ਜਾਨ ਨੂੰ ਕੁਰਬਾਨ ਕਰ ਸਕਦਾ। ਸੋ ਮੈਂ ਜਿਹੜਾ ਉਹ ਹਾਲਾਂ ਉਹਨਾਂ ਨੇ ਕਿਹਾ ਕਿ ਮੈਂ ਇਹ ਵਰਤਾਂ 'ਚ ਨਹੀਂ ਯਕੀਨ ਰੱਖਦਾ, ਲੇਕਿਨ ਤੁਹਾਨੂੰ ਪੀਸਫੁਲ ਤਰੀਕੇ ਦੇ ਨਾਲ ਵੀ ਦੱਸਣਾ ਪਏਗਾ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਏ, ਕਿ ਪਿਆਰੇ ਦੇ ਇਸ਼ਕ ਦੇ ਵਿੱਚ, ਗੁਰੂ ਦੇ ਪਿਆਰ ਦੇ ਵਿੱਚ ਤੁਸੀਂ ਆਪਣਾ ਆਪਾ ਕੁਰਬਾਨ ਕਰ ਸਕਦੇ ਹੋ। ਸੋ ਉਹਨਾਂ ਨੇ ਐਲਾਨ ਕੀਤਾ ਕਿ ਵੀ ਮੈਂ 15 ਅਗਸਤ 1969, ਕਿਉਂਕਿ ਫਤਿਹ ਸਿੰਘ ਆਪਣਾ ਕੁੰਡ ਵੀ ਉਹਨੇ ਬਣਾਏ ਹੋਏ ਸੀ, ਉਹਨਾਂ ਕਿਹਾ ਕਿ ਵੀ ਮੈਂ ਮਰਨ ਵਰਤ ਰੱਖਾਂਗਾ, ਇਹ ਕੁੰਡ ਤੋੜੇ ਜਾਣ ਜਿਹੜੇ ਬਣਾਏ ਹੋਏ ਨੇ। ਸਿੱਖ ਹੋਮਲੈਂਡ ਜਿਹਦੇ 'ਚ ਪੰਜਾਬ ਤੇ ਪਾਣੀਆਂ ਦਾ ਉਹਦਾ ਹੱਕ ਹੋਏ, ਚੰਡੀਗੜ੍ਹ ਦਿੱਤਾ ਜਾਏ, ਪੰਜਾਬੀ ਬੋਲਦੇ ਇਲਾਕੇ ਦਿੱਤੇ ਜਾਣ ਔਰ ਮੁਕੰਮਲ ਸਿੱਖ ਹੋਮਲੈਂਡ ਬਣਾਇਆ ਜਾਏ। ਔਰ ਉਹਨਾਂ ਨੇ ਉਹ ਮਰਨ ਵਰਤ ਸ਼ੁਰੂ ਕੀਤਾ। ਉਸ ਵੇਲੇ ਅਕਾਲੀਆਂ ਦੀ ਹਕੂਮਤ ਸੀ ਪੰਜਾਬ, ਜਸਟਿਸ ਗੁਰਨਾਮ ਸਿੰਘ ਚੀਫ ਮਿਨਿਸਟਰ ਸੀ, ਫਤਿਹ ਸਿੰਘ ਦੂਜੇ, ਇਹਨਾਂ ਨੂੰ ਵਕਤ ਪੈ ਗਿਆ ਕਿ ਜੀ ਇਹ ਤਾਂ ਹੀਰੋ ਬਣ ਜਾਏਗਾ। ਉਹਨਾਂ ਦਾ ਸੀ ਮੈਂ ਅਕਾਲ ਤਖਤ ਤੇ ਅਰਦਾਸ ਕਰਕੇ ਫਿਰ 15 ਅਗਸਤ ਨੂੰ ਸ਼ੁਰੂ ਕਰਨਾ, ਕਿਉਂਕਿ 15 ਅਗਸਤ ਹੀ ਸਾਡੇ ਨਾਲ ਧੋਖਾ ਦੇਣਾ, ਉਹਨਾਂ ਨੂੰ ਉੱਥੇ ਪਹੁੰਚਣ ਨਹੀਂ ਦਿੱਤਾ ਗਿਆ, ਗ੍ਰਿਫਤਾਰ ਕਰ ਲਿਆ। ਉਹਨਾਂ ਨੇ ਜੇਲ੍ਹ ਦੇ ਵਿੱਚ ਹੀ ਜਿਹੜਾ ਆਪਣਾ ਮਰਨ ਵਰਤ ਸ਼ੁਰੂ ਕੀਤਾ। ਪਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 52 ਸਾਲ ਪਹਿਲਾਂ, ਅੱਜ ਦੇ ਦਿਨ ਉਹਨਾਂ ਦੇ ਵਰਤ ਨੂੰ ਛਡਾਉਣ ਲਈ ਇੰਦਰਾ ਗਾਂਧੀ ਨੇ ਉਸ ਵੇਲੇ ਜਿਹੜੀ ਹੈ ਹੁਕਮ ਸਿੰਘ ਨੂੰ ਭੇਜਿਆ। ਸੋਹਣ ਸਿੰਘ ਜਲਾਲ ਉਸਮਾ ਪੁਰਾਣਾ ਇਹਨਾਂ ਦਾ ਸਾਥੀ ਸੀ, ਉਹਨੇ, ਔਰ ਉਸ ਵੇਲੇ ਗਿਆਨੀ ਗੁਰਮੁਖ ਸਿੰਘ ਮੁਸਾਫਰ ਜਿਹੜਾ ਖੁਦ ਜਥੇਦਾਰ ਕਿਸੇ ਵੇਲੇ ਅਕਾਲ ਤਖਤ ਦਾ ਰਿਹਾ ਸੀ, ਉਹ ਜਦੋਂ ਫੇਰੂਮਾਨ ਅਖੀਰਲੇ ਦਿਨਾਂ ਦੇ ਵਿੱਚ ਵਰਤ ਉਹਨਾਂ ਦਾ ਚੱਲ ਰਿਹਾ ਸੀ ਤਾਂ ਇਹ ਗਏ ਮੁਸਾਫਰ ਕਿ ਜੀ ਅਸੀਂ ਕਮਿਸ਼ਨ ਬਣਾ ਦਿੰਨੇ ਆ, ਕਮੇਟੀ ਬਣਾ ਦਿੰਨੇ ਆ ਇਹ ਸਾਰਿਆਂ ਨੂੰ। ਤਾਂ ਉਹਨਾਂ ਨੂੰ ਕਿਹਾ ਕਿ ਮੁਸਾਫਰ ਸਾਹਿਬ ਤੁਸੀਂ ਵੀ ਅਕਾਲ ਤਖਤ ਦੇ ਜਥੇਦਾਰ ਰਹੇ ਹੋ, ਤੁਹਾਨੂੰ ਪਤਾ ਹੈ ਅਰਦਾਸ ਦੀ ਕੀ ਅਹਿਮੀਅਤ ਹੈ। ਮੈਂ ਅਰਦਾਸ ਸਿੱਖ ਹੋਮਲੈਂਡ ਦੀ ਕੀਤੀ ਹੋਈ ਹੈ, ਜਦੋਂ ਤੱਕ ਇਹ ਨਹੀਂ ਮੰਨਿਆ ਜਾਏਗਾ ਮੈਂ ਆਪਣੀ ਕੁਰਬਾਨੀ ਦੇ ਲਈ ਹਾਜ਼ਰ ਹਾਂ। ਔਰ ਅੱਜ ਦੇ ਦਿਨ ਉਹਨਾਂ ਨੇ ਸ਼ਹਾਦਤ ਹਾਸਲ ਕੀਤੀ। ਸੋ ਮੈਨੂੰ ਮੈਂ ਸਮਝਦਾ ਕਿ ਸਾਡਾ ਫਰਜ਼ ਵੀ ਬਣਦਾ ਹੈ, ਇਹ ਸਾਡੇ ਲਈ ਇੱਕ ਰਿਮਾਈਂਡਰ ਵੀ ਹੈ ਆਪਣੀ ਜਨਰੇਸ਼ਨ ਦੇ ਲਈ ਕਿ ਕਿਹਨਾਂ ਹਾਲਾਤਾਂ 'ਚੋਂ ਅਸੀਂ ਗੁਜ਼ਰ ਕੇ ਇਹ ਸਾਰੇ ਪੀਸਫੁਲ ਤਰੀਕੇ ਅਪਣਾਏ ਹੋਏ ਨੇ। ਦਰਸ਼ਨ ਸਿੰਘ ਫੇਰੂਮਾਨ ਸਿੱਖ ਹੋਮਲੈਂਡ ਦਾ ਪਹਿਲਾ ਸ਼ਹੀਦ ਹੈ। ਫਿਰ ਅਸੀਂ ਧਰਮਯੁੱਧ ਮੋਰਚਾ ਦੇਖਦੇ ਹਾਂ, 2 ਲੱਖ ਤੋਂ ਜ਼ਿਆਦਾ ਸਿੱਖਾਂ ਨੇ ਗ੍ਰਿਫਤਾਰੀ ਦਿੱਤੀ ਤੇ ਜੂਨ 84 ਦਾ ਘੱਲੂਘਾਰਾ ਵਰਤਾਇਆ ਜਾਂਦਾ ਹੈ। ਫਿਰ ਸਾਡੇ ਵੀਰ ਸਾਨੂੰ ਦੱਸ ਦੇਣ ਕਿ ਹੋਰ ਕਿਹੜਾ ਸ਼ਾਂਤਮਈ ਤਰੀਕਾ ਹੁੰਦਾ ਹੈ। ਇੱਕ 84-85 ਸਾਲ ਦਾ ਬਜ਼ੁਰਗ ਜਿਹੜਾ 74 ਦਿਨ ਤਿਲ ਕਰਕੇ ਗੋਲੀ ਖਾ ਕੇ ਮਰਨਾ ਸੌਖਾ ਹੁੰਦਾ ਹੈ। ਕਿਸੇ ਨੇ ਤੁਹਾਨੂੰ ਗੋਲੀ ਮਾਰੀ, ਇੱਕ ਵੇਲੇ ਦਾ ਤੁਹਾਨੂੰ ਖਾਣ ਨੂੰ ਨਾ ਮਿਲੇ, ਫਿਰ ਪਤਾ ਲੱਗ ਜਾਂਦਾ ਵੀ ਕੀ ਹਾਲ ਹੋ ਰਿਹਾ। ਸੋ ਅਸੀਂ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਸਰ ਦਰਸ਼ਨ ਸਿੰਘ ਫੇਰੂਮਾਨ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਟੀਵੀ 84 ਇੱਕ ਆਜ਼ਾਦ ਨਾਨ ਪ੍ਰੋਫਿਟ ਮੀਡੀਆ ਅਦਾਰਾ ਹੈ, ਸੋ ਟੀਵੀ 84 ਨੂੰ ਸਿਆਸੀ ਜਾਂ ਕਾਰਪੋਰੇਟ ਪ੍ਰਭਾਵ ਤੋਂ ਮੁਕਤ ਰੱਖਣ ਲਈ ਅਸੀਂ ਆਪ ਸਭ ਦਰਸ਼ਕਾਂ ਤੇ ਜਿਹੜਾ ਨਿਰਭਰ ਕਰਦੇ ਹਾਂ। ਸੋ ਆਜ਼ਾਦ ਸਿੱਖ ਪੱਤਰਕਾਰਿਤਾ ਨੂੰ ਜਿਉਂਦਾ ਰੱਖਣਾ ਸਮੇਂ ਦੀ ਮੁੱਖ ਲੋੜ ਹੈ। ਸੋ ਆਪ ਦਰਸ਼ਕਾਂ ਦੀ ਮਦਦ ਤੋਂ ਬਿਨਾਂ ਸੰਭਵ ਇਹ ਨਹੀਂ ਹੋ ਸਕਦਾ। ਸੋ ਆਪਣੇ ਦਸਵੰਧ ਵਿੱਚੋਂ ਟੀਵੀ 84 ਨੂੰ ਡੋਨੇਟ ਕਰੋ। ਸਕਰੀਨ ਤੇ ਆ ਰਹੀ ਜਾਣਕਾਰੀ ਰਾਹੀਂ ਤੁਸੀਂ ਸਾਡੇ ਤੱਕ ਜਿਹੜੀ ਪਹੁੰਚ ਕਰ ਸਕਦੇ ਹੋ। ਸਾਡੀ ਵੈਬਸਾਈਟ www.tv84.tv ਜਾਂ ਸੋਸ਼ਲ ਮੀਡੀਆ ਤੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਟੀਵੀ 84 ਨੂੰ ਡੋਨੇਟ ਕਰ ਸਕਦੇ ਹੋ। ਸਪੋਰਟ ਇੰਡੀਪੈਂਡੈਂਟ ਜਰਨਲਿਜ਼ਮ। ਸੋ ਥੈਂਕ ਯੂ ਸੋ ਮਚ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 19 ਨਵੰਬਰ ਨੂੰ ਆ ਰਿਹਾ ਹੈ, ਜਿਸ ਦੇ ਸਬੰਧ ਵਿੱਚ 6 ਨਵੰਬਰ ਨੂੰ ਗੁਰਦੁਆਰਾ ਸੰਤ ਸਾਗਰ ਤੋਂ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਕਿ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਥੱਲੇ 5 ਪੈਰਾਂ ਦੀ ਗਵਾਹੀ ਵਿੱਚ, 5 ਨਿਸ਼ਾਨੀਆਂ ਦੀ ਗਵਾਹੀ ਵਿੱਚ ਅਤੇ ਨਗਾਰਿਆਂ ਦੀ ਗੂੰਜ ਵਿੱਚ ਆਰੰਭ ਹੋਏਗਾ 11:30 ਵਜੇ, ਜੋ ਕਿ ਇਹ 3:45 ਵਜੇ ਸਮਾਪਤ ਹੋਏਗਾ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ, ਸਮੂਹ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕੇਸਰੀ ਦਸਤਾਰੇ ਸਜਾ ਕੇ, ਕੇਸਰੀ ਦੁਪੱਟੇ ਲੈ ਕੇ
ठीक 11 बजे पहुंच के नगर कीर्तन शामिल भर के हाजरियां भर के गुरु नानक दी खुशियां प्राप्त करो जी। वाहिगुरु जी का खालसा वाहिगुरु जी की फतेह। बाणी गुरु गुरु है बाणी विच बाणी अमृत सारे। धन धन साहिब श्री गुरु ग्रंथ साहिब जी के प्रकाश पुरब के संबंध विच 42वां महान नगर कीर्तन 2468 टेराबीना रोड यूबा सिटी कैलिफोर्निया विखे करवाया जा रहा है। मिति 5 नवंबर दिन शुक्रवार श्री अखंड पाठ साहब आरंभ होणगे। 6 नवंबर दिन शनिवार सवेरे 5:30 अमृत का बाटा तैयार किया जाएगा। सवेरे 8 बजे निशान साहब के चोले की सेवा की जाएगी। 7 नवंबर दिन ऐतवार सवेरे 9 बजे महान नगर कीर्तन सिख टेंपल गुरुद्वारा यूबा सिटी कैलिफोर्निया तो आरंभ होएगा। इस प्रोग्राम का सारा लाइव TV 84 उत्ते किया जाएगा। आप सब संगत नूं बेनती है कि इस नगर कीर्तन विच हुम-हुमा के पहुंचो अते गुरु घर दीआं खुशियां प्राप्त करो। वाहिगुरू जी का खालसा वाहिगुरू जी की फतेह। पंजाब इंडिपेंडेंस रेफरेंडम ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਪੈਣੀਆਂ ਸ਼ੁਰੂ ਹੋਣਗੀਆਂ। UK 'ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੋਟਾਂ ਪਾਉਣ ਲਈ ਵਹੀਰਾਂ ਘੱਤ ਕੇ 31 ਅਕਤੂਬਰ ਨੂੰ ਲੰਡਨ ਪਹੁੰਚੋ। ਪੋਲਿੰਗ ਬੂਥਾਂ ਦੀਆਂ ਲੋਕੇਸ਼ਨ ਅਤੇ ਹੋਰ ਸ਼ਹਿਰਾਂ ਵਿੱਚ ਵੋਟਾਂ ਦੀਆਂ ਤਰੀਕਾਂ ਜਾਣਨ ਲਈ ਕਾਲ ਕਰ ਸਕਦੇ ਹੋ 07538089986 ਜਾਂ ਲੌਗਇਨ ਕਰ ਸਕਦੇ ਹੋ London number 4 khalistan.uk London for khalistan.uk। ब्रेक के बाद ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਮੋਦੀ ਸਰਕਾਰ ਨੇ ਹੁਣ ਸਿੱਖੀ ਰੂਪ ਵਾਲੇ ਗੱਦਾਰਾਂ ਨੂੰ ਵੀ ਨਿਸ਼ਾਨੇ ਤੇ ਲੈਣਾ ਸ਼ੁਰੂ ਕਰ ਦਿੱਤਾ ਹੈ। ਸ਼ਿਕਾਗੋ ਵਿੱਚ ਰਹਿੰਦੇ ਇੱਕ ਵੱਡੇ ਕਾਰੋਬਾਰੀ ਸਿੱਖ ਦਰਸ਼ਨ ਸਿੰਘ ਧਾਲੀਵਾਲ ਨੂੰ ਦਿੱਲੀ 에ਅਰਪੋਰਟ ਤੋਂ ਵਾਪਸ ਅਮਰੀਕਾ ਰਿਪੋਰਟ ਕੀਤਾ ਗਿਆ ਹੈ। ਸੋ ਭਾਰਤ ਸਰਕਾਰ ਦੀ ਇਸ ਕਾਰਵਾਈ ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਮੇਤ ਸਭ ਨੇ ਕਾਂਵਾਂਰੋਲੀ ਜਿਹੜੀ ਪਾਈ ਹੈ। ਸੋ ਪੰਜਾਬ ਵਿੱਚ ਵੀ ਜਿਹੜੀ ਸਿਆਸੀ ਸਰਕਤ ਜਾਰੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਵੈਸੇ ਜਿਹੜੇ ਲੋਕ ਆਪਣੀ ਕੌਮ ਦੇ ਨਾਲ ਗੱਦਾਰੀ ਕਰ ਰਹੇ ਹੁੰਦੇ ਨੇ, ਪੈਸਿਆਂ ਤੇ ਵਿਕ ਰਹੇ ਹੋਣ, ਅਹੁਦਿਆਂ ਤੇ ਵਿਕ ਰਹੇ ਹੋਣ ਜਾਂ ਕੋਈ ਹੋਰ ਲਾਲਚ ਉਹਨਾਂ ਨੂੰ ਆਪਣੇ ਈਮਾਨ ਤੋਂ ਡੇਗ ਰਹੀ ਹੋਏ, ਜਿਹੜਾ ਦੁਸ਼ਮਣ ਉਹਨਾਂ ਨੂੰ ਵਰਤ ਰਿਹਾ ਹੁੰਦਾ ਆਪਣੇ ਲੋਕਾਂ ਦੇ ਖਿਲਾਫ, ਜੀ ਉਹ ਇਸ ਕਿਸਮ ਦੇ ਇਨਸਾਨ ਨੂੰ ਉਹ ਵੀ ਜਿਹੜਾ ਹੈ ਉਹ ਨਫ਼ਰਤ ਹੀ ਕਰ ਰਿਹਾ ਹੁੰਦਾ ਹੈ। ਉਹਨਾਂ ਨੂੰ ਪਤਾ ਹੁੰਦਾ ਹੈ ਔਰ ਉਹ ਕਦੇ ਉਹਨਾਂ ਦੇ ਉੱਤੇ ਇਤਬਾਰ ਨਹੀਂ ਕਰਦੇ। ਉਹਨਾਂ ਨੂੰ ਇਹ ਹੁੰਦਾ ਹੈ ਕਿ ਵੀ ਜਿਹੜਾ ਆਪਣੇ ਲੋਕਾਂ ਨੂੰ ਦੇ ਨਾਲ ਲਾਇਲ ਨਹੀਂ ਹੈ ਉਹ ਸਾਡੇ ਨਾਲ ਕੀ ਲਾਇਲ ਹੋਏਗਾ, ਔਰ ਉਹਨਾਂ ਨੂੰ ਫਿਰ ਵਰਤ ਕੇ ਸੁੱਟ ਦਿੱਤਾ ਜਾਂਦਾ ਹੈ, ਉਹਨਾਂ ਨੂੰ ਡੰਪ ਕਰ ਦਿੱਤਾ ਜਾਂਦਾ ਹੈ। ਔਰ ਇਹ ਅਸੀਂ ਜੁਝਾਰੂ ਲਹਿਰ ਦੇ ਪੀਰੀਅਡ 'ਚ ਵੀ ਦੇਖਿਆ ਕਿ ਕੁਝ ਜਿਹੜੇ ਉਹਨਾਂ ਨੇ ਕੈਟਾਂ ਤਿਆਰ ਕੀਤੀਆਂ, ਕੁਝ ਤਾਂ ਉਹਨਾਂ ਦੇ ਪੁਲਿਸ ਦੇ ਆਪਣੇ ਸੀ, ਕੁਝ ਉਹ ਸੀ ਜਿਹੜੇ ਪ੍ਰੈਸ਼ਰ ਥੱਲੇ, ਟਾਰਚਰ ਥੱਲੇ ਜਾਂ ਕੋਈ ਗਰੀਡ ਥੱਲੇ ਉਹਨਾਂ ਦੇ ਕਾਡਰ ਚੋਂ ਹੀ ਖਿੱਚੇ, ਜਿਨ੍ਹਾਂ ਨੂੰ ਬਲੈਕ ਕੈਟਸ ਕਿਹਾ ਜਾਂਦਾ ਸੀ। ਉਹਨਾਂ ਤੋਂ ਗਲਤ ਕੰਮ ਕਰਵਾਏ, ਆਪਣੇ ਮੁੰਡੇ ਮਰਵਾਏ ਜਿਹੜੇ ਉਹਨਾਂ ਨੂੰ ਲੱਗਦਾ ਸੀ ਕਿ ਭਾਈ ਇਹਨੂੰ ਖਾਤੇ 'ਚ ਪਾ ਦਿਓ ਜੀ, ਆਪਸੀ ਇਹਨਾਂ ਦੀ ਲੜਾਈ ਹੋ ਰਹੀ ਹੈ। ਐਂਡ ਇਵੈਂਚੁਅਲੀ ਉਹ SSP ਜ਼ਹਾਰ ਆਲਮ ਹੋਏ, ਬਾਅਦ ਦੇ ਵਿੱਚ ਸਵਰਨਾ ਘੋਟਣਾ ਹੋਏ, ਚਟੋਪਧਿਆਏ ਹੋਏ, ਸੁਰਜੀਤ ਗਰੇਵਾਲ ਹੋਏ। ਮੈਂ 84 ਤੋਂ 94 ਤੱਕ ਦੀ ਗੱਲ ਕਰਦਾ। ਅਲਟੀਮੇਟਲੀ ਜਦੋਂ ਉਹਨਾਂ ਨੇ ਆਪਣੀ ਪੋਸਟਿੰਗ ਉਹਨਾਂ ਦੀ ਦੂਸਰੀ ਥਾਂ ਹੁੰਦੀ ਸੀ ਤਾਂ ਉਹੀ ਕੈਟਾਂ ਜਿਹੜੀਆਂ ਉਹਨਾਂ ਨੇ ਇਸਤੇਮਾਲ ਜਿਹਨਾਂ ਨੂੰ ਕੀਤਾ ਹੁੰਦਾ ਉਹਨਾਂ ਨੂੰ ਮਾਰ ਦਿੰਦੇ ਸੀ। ਬਾਨਾ ਕੋਈ ਇਕੱਠੇ ਕਰ ਲੈਂਦੇ ਸੀ, ਆਓ ਤੁਹਾਨੂੰ ਅਵਾਰਡ ਦੇਣੇ, ਮੀਟਿੰਗ, ਜਿਵੇਂ ਇਹਨੇ ਇਜ਼ਹਾਰ ਆਲਮ ਨੇ ਕੀਤਾ, ਅੱਗ ਲਾਤੀ ਉਸ ਬਿਲਡਿੰਗ ਨੂੰ ਔਰ ਗ੍ਰਨੇਡ ਸੁੱਟ ਕੇ ਸਾਰੇ ਮਾਰਤੇ। ਸੋ ਇਹ ਇਵੇਂ ਹੁੰਦਾ। ਹੁਣ ਓਵਰਗਰਾਊਂਡ ਵੀ ਹੁਣ ਅਸੀਂ ਤਾਂ ਪਿਛਲੇ 30-35 ਸਾਲ ਤੋਂ ਅਮਰੀਕਾ 'ਚ ਹੁੰਦੇ ਆ, ਇਸ ਗੱਲ ਨੂੰ ਦੇਖ ਸਕਦੇ ਆ ਕਿ ਇੱਥੇ ਕਿਹੜੇ-ਕਿਹੜੇ ਲੋਕ ਨੇ ਜਿਨ੍ਹਾਂ ਨੂੰ ਭਾਰਤੀ ਏਜੰਸੀਆਂ ਨੇ, ਹਕੂਮਤ ਨੇ ਇਸਤੇਮਾਲ ਕੀਤਾ ਜੀ। ਕਿਵੇਂ ਉਹ ਲੋਕ ਜਿਨ੍ਹਾਂ ਨੇ ਮੁੰਡੇ ਮਾਰ ਕੇ ਲੱਖਾਂ ਡਾਲਰ ਜਿਹੜੇ ਬਲੈਕ ਦੇ ਬਾਹਰ ਕੱਢੇ, ਇਨਵੈਸਟ ਕਰਦੇ ਹਨ ਪੁਲਿਸ ਦੇ, SSP DIG ਤੋਂ ਲੈ ਕੇ ਲੋਅਰ ਲੈਵਲ ਤੱਕ, ਜਿਨ੍ਹਾਂ ਨੇ ਉਹਨਾਂ ਨੂੰ ਅੱਗੋਂ ਇਨਵੈਸਟ ਕਰਵਾਇਆ,
ਜਿਹੜੇ ਹਮੇਸ਼ਾ ਹੀ ਮਹਿਮਾਨ ਨਵਾਜ਼ੀ ਉੱਥੋਂ ਆਉਣ ਵਾਲੇ ਜਿੰਨੇ ਟ੍ਰੇਟਰ ਨੇ ਉਹਨਾਂ ਦੀ ਕਰਦੇ ਰਹੇ, ਜੀ ਮਲਟੀਪਲ ਕਰੈਕਟਰਸ ਨੇ, ਅਸੀਂ ਬਹੁਤਿਆਂ 'ਚ ਨਹੀਂ ਜਾਵਾਂਗੇ, ਉਹ ਹਰ ਇੱਕ ਨੂੰ ਕਮਿਊਨਿਟੀ ਦੇ ਵਿੱਚ ਪਤਾ ਹੈ ਕੀ ਹੈ। ਔਰ ਇਸ ਕਿਸਮ ਦੇ ਲੋਕ ਕਦੇ ਵੀ ਸਿੱਖ ਸਮਾਗਮਾਂ ਤੇ, ਕਦੇ ਸਿੱਖ ਪੈਰੇਡਸ ਦੇ ਵਿੱਚ ਜਾਂ ਸਿੱਖ ਗੁਰਦੁਆਰਿਆਂ ਦੇ ਵਿੱਚ ਵੈਲਕਮ ਨਹੀਂ ਹੋਏ। ਉਹ ਰਾਦਰ ਜਿਹੜਾ ਉਹਨਾਂ ਬਾਰੇ ਇਹੀ ਰਿਹਾ ਕਿ ਭਾਈ ਇਹ ਸਰਕਾਰੀ ਨੇ, ਔਰ ਉਹ ਇਹ ਸਮਝਦੇ ਸੀ ਵੀ ਉਹ ਜਦੋਂ ਦਿੱਲੀ ਉਤਰਦੇ ਸੀ ਜਾਂ ਪੰਜਾਬ 'ਚ ਰੈੱਡ ਕਾਰਪੇਟ ਵੈਲਕਮ ਹੁੰਦਾ ਸੀ, ਕਿਉਂਕਿ ਉਹ ਤਾਂ ਹਕੂਮਤ ਦੀ ਖੇਡ ਖੇਡ ਰਹੇ ਨੇ। ਜੀ ਹੁਣ ਉਹ ਸਾਰਿਆਂ ਦੇ ਨਾਲ ਵੀ ਜਦੋਂ ਦਾ ਇਹ ਗੱਲ, ਜਿਨ੍ਹਾਂ ਦੇ ਸਿਰਾਂ ਤੇ ਬੇਸ਼ੱਕ ਪੱਗਾਂ ਨੇ, ਆਪਣੇ ਆਪ ਨੂੰ ਸਿੱਖ ਕਹਿੰਦੇ ਆ, ਗੁਰੂ ਤੋਂ ਉਹ ਵੀ ਮੰਗਦੇ ਹੋਣੇ ਨੇ, ਪਤਾ ਨਹੀਂ ਕੀ ਮੰਗਦੇ ਹੋਣੇ ਨੇ, ਗਦਾਰੀ ਦੀ ਦਾਤ ਹੀ ਮੰਗਦੇ ਹੋਣੇ, ਵੀ ਨਹੀਂ ਪਤਾ ਹੈ। ਲੇਕਿਨ ਦੁਸ਼ਮਣ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਭਾਵੇਂ ਇਹ ਆਪਣੇ ਹਿੱਤਾਂ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ, ਪਰ ਇਹ ਹੈ ਤਾਂ ਸਿੱਖੀ ਦਾ ਬੀਜ ਹੈ। ਇਸ ਲਈ ਉਹਨਾਂ ਨੇ ਜਿੰਨਾ ਕੁ ਉਹਨਾਂ ਨੂੰ ਹੁਣ ਇਵੇਂ ਹੀ ਪ੍ਰਕਾਸ਼ ਸਿੰਘ ਬਾਦਲ ਤੇ ਇਹਦਾ ਸਾਰਾ ਲਾਣਾ, ਜੀ ਬੇਸ਼ੱਕ ਅੱਜ ਵੀ ਜੇ ਅੱਜ ਆਵਾਜ਼ ਮਾਰਨ ਬੀਜੇਪੀ ਵਾਲੇ, ਸਾਰਾ ਟੱਬਰ ਜਿਹੜਾ ਹੈ ਉਹ ਪੁੱਠੇ ਸਿਰ ਭਰਨੇ ਭੱਜ ਕੇ ਜਾਣਗੇ, ਪੈਰਾਂ ਨਾਲ ਨਹੀਂ ਦੌੜ ਕੇ, ਸਿਰ ਭਰਨੇ ਦੌੜ ਕੇ ਜਾਣਗੇ। ਲੇਕਿਨ ਜਿਵੇਂ ਉਹਨਾਂ ਨੇ ਇਹਨਾਂ ਨੂੰ ਅਲਟੀਮੇਟਲੀ ਦੇਖਿਆ ਕਿ ਭਾਈ ਇਹਨਾਂ ਦੇ ਹੁਣ ਪੱਲੇ ਕੁਝ ਨਹੀਂ ਰਿਹਾ, ਕਿੱਥੇ ਦੇ ਉਹੀ ਬਾਦਲ ਕਹਿੰਦਾ ਸੀ ਜੀ ਸਾਡਾ ਪਤੀ ਪਤਨੀ ਦਾ ਰਿਸ਼ਤਾ ਹੈ ਬੀਜੇਪੀ ਔਰ ਅਕਾਲੀ ਦਲ ਦਾ, ਔਰ ਹੁਣ ਤੁਸੀਂ ਉਹਨਾਂ ਦਾ ਦੇਖੋ ਕਿਵੇਂ ਹੈਗਾ। ਹੁਣ ਇਸ ਕਿਸਮ ਦਾ ਇੱਕ ਕਰੈਕਟਰ, ਹਾਲਾਂ ਬਾਕੀ ਤਾਂ ਹਰ ਇੱਕ ਨੇ ਆਪਣੀ ਜਾਨ ਦੇਣੀ ਹੈ, ਗੁਰੂ ਨੂੰ ਦੱਸਣਾ ਵੀ ਉਹ ਕੀ ਹੈ, ਲੇਕਿਨ ਜੋ ਸੋਸ਼ਲ ਦਾਇਰਾਕਾਰ 'ਚ ਜਿੰਨਾ ਕੁ ਹੈ, ਜਿਹੜੇ ਨੋਨ ਸੀ ਕਿ ਭਾਈ ਉਹ ਮਿਜ਼ਬਾਨੀ ਕਰਦੇ ਨੇ। ਬਾਦਲ ਵੀ ਜਦੋਂ ਅਮਰੀਕਾ 'ਚ ਆਇਆ ਜਾਂ ਆਉਂਦਾ ਉੱਥੇ ਹੀ ਠਹਿਰਦਾ, ਸ਼ਿਕਾਗੋ ਦੇ ਵਿੱਚ ਦਰਸ਼ਨ ਸਿੰਘ ਧਾਲੀਵਾਲ, ਮਿਲਵਾਕੀ 'ਚ ਉਹਨਾਂ ਨੇ ਆਪਣਾ ਹੀ ਗੁਰਦੁਆਰਾ ਬਣਾਇਆ ਹੋਇਆ, ਉੱਥੇ ਹੀ ਉਹ ਗਲ 'ਚ ਜਿਹੜਾ ਉਹ ਸਿਰੋਂ ਪਾਓ ਪਾ ਕੇ ਵੀ ਉਹਨਾਂ ਦਾ ਆਨਰ ਕਰਦੇ ਨੇ। ਬਹੁਤ ਸਾਰੇ ਜਿਹੜੇ ਸਾਬਕਾ ਪੁਲਿਸ ਆਫੀਸ਼ੀਅਲਸ ਇਹ ਉਹ ਵੀ ਉਹਨਾਂ ਦੇ ਹੀ ਮਹਿਮਾਨ ਨਵਾਜ਼ੀ ਦਾ ਆਨੰਦ ਮਾਣਦੇ ਰਹੇ। ਬਹੁਤ ਵੱਡਾ ਕਾਰੋਬਾਰ ਬਹੁਤ ਹੋਣਾ ਜੀ, ਇੰਨੇ 100 ਗੈਸ ਸਟੇਸ਼ਨਸ ਔਰ ਦੂਸਰੇ ਤੀਸਰੇ, ਉਹ ਸਾਰਾ ਪਾਰਟ ਵੀ। ਔਰ ਉਹਨਾਂ ਦਾ ਭਰਾ ਦਰਸ਼ਨ ਸਿੰਘ ਧਾਲੀਵਾਲ ਦਾ ਸੁਰਜੀਤ ਸਿੰਘ ਰੱਖੜਾ, ਅਕਾਲੀਆਂ ਦੇ ਵੇਲੇ ਮਿਨਿਸਟਰ ਵੀ ਔਰ MLA ਵੀ, ਔਰ ਚੰਗਾ ਪ੍ਰਭਾਵ ਜਦੋਂ ਬਾਦਲ ਵੀ, ਉਸ ਤੋਂ ਪਹਿਲਾਂ ਟੌੜਾ ਵੀ ਇਹਨਾਂ ਦੇ ਕੋਲ ਹੀ ਰਹਿ। ਹੁਣ ਜਿਹੜੀ ਖਬਰ 2 ਦਿਨ ਤੋਂ ਸਾਰੇ ਪਾਸੇ ਡਿਸਕਸ ਵੀ ਹੋ ਰਹੀ ਹੈ, ਔਰ ਉਹਦੇ ਹੁਣ ਇਹੀ ਉਹਨਾਂ ਨੂੰ ਜਿਹੜਾ ਇੱਕ ਗੱਲ ਦਾ ਧਿਆਨ ਰਹੇ, ਜਿਹੜੇ ਇਸ ਕਿਸਮ ਦੇ ਟ੍ਰੇਟਰ ਹੁੰਦੇ ਨੇ ਕੌਮ ਦੇ, ਅਪਰਚੂਨਿਸਟ ਬੜੇ, ਉਹਨਾਂ ਦਾ ਨੱਕ ਬੜਾ ਤੇਜ਼ ਹੁੰਦਾ ਹੈ, ਉਹਨਾਂ ਨੂੰ ਦੂਰੋਂ ਪਤਾ ਲੱਗ ਜਾਂਦਾ ਹੈ ਕਿ ਇੱਥੋਂ ਕੁਝ ਨਿਕਲ ਸਕਦਾ ਹੈ। ਉਹ ਸਿਆਸੀ ਓਪਰਚੁਨਿਟੀ ਹੋਏ ਉਹਨੂੰ ਹੀ ਅਪਰਚੂਨਿਸਟ ਕਹਿੰਦੇ ਨੇ। ਕਿਸਾਨ ਲਹਿਰ ਜਿਉਂ ਹੀ ਖੜੀ ਹੁੰਦੀ ਹੈ, ਹਾਲਾਂ ਹਕੀਕਤ ਇਹ ਹੈ ਕਿ ਇਹੀ ਬਾਦਲ ਪਾਰਟੀ ਔਰ ਉਹਦਾ ਹਿੱਸਾ ਸੀ। ਹਰਸਿਮਰਤ ਕੌਰ ਬਾਦਲ ਕੈਬਨਿਟ ਮੀਟਿੰਗ ਦਾ ਹਿੱਸਾ ਸੀ ਜਦੋਂ ਇਹ ਆਰਡੀਨੈਂਸ ਬਣੇ ਨੇ। ਪ੍ਰਕਾਸ਼ ਸਿੰਘ ਬਾਦਲ ਦੀਆਂ ਆਪਣੀਆਂ ਸਟੇਟਮੈਂਟਾਂ ਮੀਡੀਆ 'ਚ ਡਿਫੈਂਡ ਕਰ ਰਿਹਾ ਕਿ ਬਹੁਤ ਵਧੀਆ ਨੇ ਕਿਸਾਨਾਂ ਲਈ ਜਾਂ ਦੂਜੇ, ਲੇਕਿਨ ਉਹਨਾਂ ਨੂੰ ਨਜ਼ਰ ਪੰਜਾਬ ਦੀ ਫਿਜ਼ਾ 'ਚ ਆ ਗਿਆ ਕਿ ਵੀ ਇਹ ਤਾਂ ਅਸੀਂ ਪੁੰਜੇ ਜਾਵਾਂਗੇ। ਉਹਨਾਂ ਨੇ ਇੱਕਦਮ ਜਿਹੜਾ ਆਪਣਾ ਡਿਸਟੈਂਸ ਕਰਨਾ ਸ਼ੁਰੂ ਕੀਤਾ, ਆਪਣਾ ਉਹਨਾਂ ਨੇ ਉੱਥੋਂ ਤਾਂ ਜਾਨ ਛੁਡਾਈ। ਲੇਕਿਨ ਫਿਰ ਉਹਨਾਂ ਦੇ ਜਿਹੜੇ ਦੂਸਰੇ ਸੀ, ਜਿਹੜਾ ਇਸ ਕਿਸਮ ਦਾ ਲਾਣਾ ਹੁੰਦਾ, ਉਹਨਾਂ ਨੂੰ ਵੀ ਲੱਗਾ ਕਿ ਵੀ ਨਹੀਂ ਇਹ ਤਾਂ ਹੁਣ ਕਿਸਾਨਾਂ ਨਾਲ ਦੱਸੋ। ਹੁਣ ਇਹੀ ਦਰਸ਼ਨ ਸਿੰਘ ਧਾਲੀਵਾਲ ਜਿਹਦੇ ਕੋਲ ਪੈਸੇ ਨੇ, ਕੋਈ ਸ਼ੱਕ ਨਹੀਂ ਹੈ, ਅੱਜ ਤੋਂ ਕੁਝ ਸਾਲ ਪਹਿਲਾਂ 10-15 ਸਾਲ ਪਹਿਲਾਂ ਸੀ ਜੀ ਕਿ ਅਸੀਂ ਗੁਰੂ ਰਾਮਦਾਸ ਲੰਗਰ ਦਾ ਸਾਰਾ ਖਰਚਾ ਚੁੱਕ ਲੈਨੇ ਜੋ ਅੰਮ੍ਰਿਤਸਰ ਚੱਲਦਾ ਹੈ ਸਾਨੂੰ, ਔਰ ਉਦੋਂ ਉਹ ਦੱਸਣ ਦੇ ਲਈ ਕਿ ਵੀ ਉਹ ਬਾਕੀ ਤਾਂ ਤੁਸੀਂ ਕੀਤਾ ਹੋਇਆ ਕਾਬੂ, ਦਰਬਾਰ ਸਾਹਿਬ ਦਾ ਕੀਰਤਨ PTV ਤੋਂ ਬਿਨਾਂ ਕਿਸੇ ਹੋਰ ਕੋਲ ਨਹੀਂ ਹੈ, ਉਹੀ ਚਲਾਉਂਦੇ ਨੇ, ਤੁਸੀਂ ਕਿਸੇ ਹੋਰ, ਕੀਰਤਨ ਤਾਂ ਇਹਨਾਂ ਦੇ ਪਿਓ ਦੀ ਮਲਕੀਅਤ ਨਹੀਂ ਹੈ, ਪਰ ਕੰਟਰੋਲ ਸ਼੍ਰੋਮਣੀ ਕਮੇਟੀ ਦਾ ਹੈਗਾ, ਇਕੱਲਾ ਉਹਨਾਂ ਕੋਲ ਕਾਪੀਰਾਈਟ ਹੈ, ਬਾਕੀ ਤੁਸੀਂ ਸਾਰੀਆਂ ਇੰਸਟੀਟਿਊਸ਼ਨਸ ਕੀਤੀਆਂ। ਔਰ ਇਹ ਸਿੱਖਾਂ 'ਚ ਆਵਾਜ਼ ਉੱਠੀ ਕਿ ਇਹ ਜਿਹੜਾ ਗੁਰੂ ਕਾ ਲੰਗਰ ਹੈ ਇਹ ਟਕਾ ਸਿੱਖਾਂ ਦਾ ਪੈਂਦਾ, ਕਿਰਤ ਕਮਾਈ ਹੈ, ਕਿਸੇ ਅਮੀਰ ਦੇ ਹੱਥ ਨਹੀਂ ਹੈ ਕਿ ਵੀ ਉਹ ਖਰਚਾ ਚੁੱਕੇ, ਉਹ ਤੋਂ ਤਾਂ ਭੱਜ ਲੈ। ਹੁਣ ਉਹਨੂੰ ਲੱਗਾ ਕਿ ਵੀ ਇਹ ਕਿਸਾਨ ਮੋਰਚੇ ਤੇ ਚੱਲਦੇ ਆ, ਚਲੋ ਬੱਲੇ ਹੀ ਸੀ, ਕਿਸਾਨਾਂ ਦੇ ਲਈ ਭੇਜ ਦਿੱਤਾ ਹੋਣੇ ਨੇ ਕੋਈ ਅਦਵਾਣਿਆਂ ਦੀਆਂ ਟਰਾਲੀਆਂ ਜਾਂ 2-4 ਨੂੰ ਲੰਗਰ ਲਾਣਾ ਕਹਿ ਦਿੱਤਾ, ਔਰ ਬੜਾ ਉਹਦੀਆਂ ਫੋਟੋਆਂ ਵੀ ਜਿਹੜੀਆਂ ਲਵਾਈਆਂ ਕਿ ਵੀ ਦੇਖੋ ਜੀ ਇਹ ਰਖੜਾ ਭਰਾਵਾਂ ਵੱਲੋਂ, ਰਖੜਾ ਉਹਨਾਂ ਦਾ ਹੈ ਔਰ ਇਹ ਧਾਲੀਵਾਲ ਹੋਇਆ। ਹੁਣ ਜਿਹੜੀ ਖਬਰ ਹੈ ਜਿਹਦੇ ਕਰਕੇ ਮੈਂ ਇਹ ਕਿਹਾ ਕਿ ਭਾਈ ਇਨ ਦਾ ਐਂਡ ਹਕੂਮਤਾਂ ਜਿਹਨਾਂ ਨੂੰ ਵਰਤਿਆ ਹੁੰਦਾ ਉਹਨਾਂ ਨੂੰ ਵੀ ਡੰਪ ਕਰਨ ਤੱਕ ਜਾਂਦੀਆਂ। ਹੁਣ ਇਹ ਜਿਹੜੇ ਦਰਸ਼ਨ ਸਿੰਘ ਧਾਲੀਵਾਲ ਬੜੇ ਸ਼ਾਨ ਦੇ ਨਾਲ, ਜਿਹਨੂੰ ਤਾਮ-ਝਾਮ ਕਹਿੰਦੇ ਨੇ, ਨਵਾਂ ਲਫ਼ਜ਼ ਮੈਂ ਆਪਣੀ ਵੋਕੈਬਲਰੀ 'ਚ ਲਿਆਂਦਾ ਕਿ ਤਾਮ-ਝਾਮ ਦੇ ਨਾਲ ਦਿੱਲੀ ਦਾ 에ਅਰਪੋਰਟ ਦਾ ਨਾਂ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ। ਤੁਸੀਂ ਦੇਖੋ ਸਿੱਖਾਂ ਦੇ ਜ਼ਖਮ ਤੇ ਹਰ ਮੋੜ ਦੇ ਉੱਤੇ ਲੂਣ ਭੁੱਕਣਾ, ਪੰਜਾਬ ਦਾ ਪਾਣੀ ਲੁੱਟ ਕੇ, ਅੱਧਿਓਂ ਜ਼ਿਆਦਾ ਪੰਜਾਬ ਦੇ ਸਤਲੁਜ ਬਿਆਸ ਰਾਵੀ ਦਾ ਪਾਣੀ
ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹੈ। ਜਿਹੜੀ ਨਹਿਰ ਪੰਜਾਬ ਦਾ ਪਾਣੀ ਲੁੱਟ ਕੇ ਰਾਜਸਥਾਨ ਨੂੰ ਲਿਜਾ ਰਹੀ ਹੈ, ਜਿਹਦਾ ਨਾਂ ਰਾਜਸਥਾਨ ਕੈਨਾਲ ਸੀ, ਜੀ। ਉਹਦਾ ਨਾਂ ਹੁਣ ਹੈ ਇੰਦਰਾ ਗਾਂਧੀ ਕੈਨਾਲ। ਦੇਖੋ। ਉਹ ਕਹਿੰਦੇ ਵੀ ਲੁੱਟਣਾ ਵੀ ਤੁਹਾਡਾ ਪਾਣੀ ਹੈ ਔਰ ਤੁਹਾਡੇ ਮੂੰਹੋਂ ਕਹਾਣਾ ਕਿ ਜੀ ਦੇਖੋ ਇੰਦਰਾ ਗਾਂਧੀ ਸਾਡਾ ਪਾਣੀ ਜਿਹੜਾ ਉਹ ਲਿਜਾ ਰਹੇ, ਮੁਫਤ ਅਸੀਂ ਦੇ ਰਹੇ ਹਾਂ। ਦੇ ਰਹੇ ਹਾਂ। ਦਿੱਲੀ ਦਾ 에ਅਰਪੋਰਟ ਹੁਣ ਜਦੋਂ ਤੁਸੀਂ ਉਤਰੋਗੇ ਕਿੱਥੇ ਲੈਣ ਆਓ ਜੀ, ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ। ਹੁਣ ਉੱਥੇ ਇਹ ਤਾਮ-ਝਾਮ ਦੇ ਨਾਲ ਸਰਦਾਰ ਸਾਹਿਬ ਉਤਰੇ, ਪਰ ਉੱਥੇ ਜਿਹੜੇ ਅਥਾਰਟੀਜ਼ ਸੀ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਐਜੀਟੇਟਿੰਗ ਫਾਰਮਰਸ ਦੇ ਲਈ ਲੰਗਰ ਲਾਇਆ, ਇਸ ਲਈ ਤੁਸੀਂ ਇੱਥੇ ਵੈਲਕਮ ਨਹੀਂ ਹੋ ਔਰ ਤੁਸੀਂ ਵਾਪਸ ਅਮਰੀਕਾ ਜਾਓ ਔਰ ਤੁਹਾਡੇ ਕੋਲ ਬਹੁਤ ਦੌਲਤ ਹੈ, ਤੁਸੀਂ ਹੁਣ ਅਮਰੀਕਾ 'ਚ ਜਾ ਕੇ ਲੰਗਰ ਲਾਓ। ਸੋ ਡਿਪੋਰਟ ਕਰਤਾ। ਹੁਣ ਇੰਨੀ ਵੱਡੀ ਖਬਰ ਬਣ ਗਈ ਸਾਰਿਆਂ ਦੇ ਲਈ, ਕਿਉਂਕਿ ਹਰ ਇੱਕ ਨੂੰ ਪਤਾ ਹੈ ਵੀ ਇੰਨੇ ਲੋਕ ਤਾਂ ਇੱਥੇ ਇੰਡੀਅਨ ਐਮਬੈਸੀ ਜਾਂ ਕੌਂਸੂਲੇਟ ਨਹੀਂ ਪ੍ਰੋ ਇੰਡੀਆ ਜਾਂਦੇ ਜਿੰਨੇ ਦਰਸ਼ਨ ਸਿੰਘ ਧਾਲੀਵਾਲ ਦੇ ਮਹਿਮਾਨ ਹੁੰਦੇ ਨੇ। ਉਹ ਤਾਂ ਉੱਥੇ ਪੰਜਾਬੀ ਕਾਨਫਰੰਸ ਦੇ ਨਾਂ ਥੱਲੇ ਕੋਈ ਹੋਰ ਇਸ ਕਿਸਮ ਦਾ ਜਿਹੜਾ ਉਹਦਾ ਕੰਮ ਚੱਲਦਾ ਹੀ ਰਹਿੰਦਾ। ਹੁਣ ਇਸ ਦੇ ਉੱਤੇ ਜਿਹੜਾ ਬਾਦਲ ਜਿਹਨੇ ਮੂੰਹ 'ਚ ਘੁੰਗਣੀਆਂ ਪਾਈਆਂ ਹੋਈਆਂ, ਸਿੰਘੂ ਬਾਰਡਰ ਤੇ ਕੀ ਹੋਇਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਇਹਨਾਂ ਦੀ ਚੀਫ ਮਿਨਿਸਟਰੀ ਪੀਰੀਅਡ 'ਚ ਹੁੰਦੀਆਂ ਨੇ, ਪੰਜਾਬ 'ਚ ਕੀ ਚੱਲ ਰਿਹਾ ਹੈ, BSF ਔਰ ਦੂਸਰੇ ਨੂੰ ਕਿਵੇਂ ਅੱਧਾ ਪੰਜਾਬ ਦੇ ਦਿੱਤਾ ਹੈ ਇੱਕਦਮ। ਹੁਣ ਇਹ ਹੁੰਦਾ ਕਿ ਵੀ ਉਹਨੇ ਬਾਦਲ ਨੇ ਕਿਹਾ, ਉਹਨਾਂ ਨੇ ਫਾਰਮਰ ਪੰਜਾਬ CM ਬਾਦਲ ਸੀਕਸ ਇੰਟਰਵੈਂਸ਼ਨ ਆਫ ਮੋਦੀ ਇਨ ਧਾਲੀਵਾਲ ਡਿਪੋਰਟੇਸ਼ਨ। ਉਹਨੇ ਮੋਦੀ ਨੂੰ ਕਿਹਾ ਜੀ ਇਹ ਤੁਸੀਂ ਬਹੁਤ ਗਲਤ ਕੰਮ ਕੀਤਾ ਹੈ, ਇੰਟਰਵੀਨ ਪਰਸਨਲੀ ਐਂਡ ਇਫੈਕਟਿਵਲੀ, ਤੁਸੀਂ ਤਾਂ ਉਹਨੂੰ ਸੱਦੋ ਚਾਹ ਦੇ ਉੱਤੇ, ਔਰ ਇਹ ਤਾਂ ਬਹੁਤ ਡਿਸਆਨਰ ਹੋ ਗਿਆ। ਔਰ ਇਹ ਜਿਹੜਾ ਤੁਹਾਡਾ ਐਜ਼ ए ਗੁੱਡਵਿਲ ਜੈਸਚਰ ਬਾਦਲ ਆਲਸੋ ਰਿਕੁਐਸਟਡ PM ਟੂ ਪਰਸਨਲੀ ਇਨਵਾਈਟ ਧਾਲੀਵਾਲ, ਕਿ ਆਪਣਾ ਮਹਿਮਾਨ ਬਣਾ ਕੇ ਸਾਧ ਉਹਨੂੰ ਡਿਪੋਰਟ ਕਰਨਾ ਤਾਂ ਬਹੁਤ ਜਿਹੜੀ ਹੈ ਬਿਜ਼ਤੀ ਦਾ ਕੰਮ ਹੈ। ਔਰ ਇਹ ਜਿਹੜਾ ਇਸ ਸਾਰੇ ਦੇ ਉੱਤੇ ਈਵਨ ਹੁਣ ਕੱਲਾ ਇਹ ਨਹੀਂ ਹੈ, ਉਹ ਜਿੱਥੋਂ ਫਿਰ ਇਹ ਹੁੰਦਾ ਹੈ ਕਿ ਵੀ ਅੱਖ ਦੇਖੋ ਸਾਹਿਬ ਦੀ ਐਕਟਿੰਗ ਕਰਨ ਲਈ ਰੱਖੇ ਹੋਏ ਨੇ ਇੱਕ ਜਥੇਦਾਰ ਅਕਾਲ ਤਖਤ ਤੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੂੰ ਕਹਿੰਦੇ ਐਕਟਿੰਗ ਜਥੇਦਾਰ ਨੇ, ਪਰ ਹੁਣ ਕਰਨੀ ਵੀ ਐਕਟਿੰਗ ਹੀ ਹੈ। ਉਹਨਾਂ ਨੇ ਵੀ ਅਨੰਦਪੁਰ ਸਾਹਿਬ ਵਿੱਚ ਇੰਟਰਵਿਊ ਦਿੱਤਾ, ਬਹੁਤ ਮਾੜਾ ਹੋਇਆ ਧਾਲੀਵਾਲ ਨੂੰ ਡਿਪੋਰਟ ਕਰਤਾ, ਇਹ ਬਿਲਕੁਲ ਅਸੀਂ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦੇ ਹਾਂ, ਅਸੀਂ ਫਿਰ ਉਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਸਰਕਾਰ ਜ਼ਿੰਮੇਵਾਰ ਹੋਏ। ਜਿਵੇਂ ਉਹ ਘੜੇ ਘੜਾਏ ਜੇ ਬਿਆਨ ਹੁੰਦੇ ਨੇ ਇਹਨਾਂ ਦੇ, ਉਹਨਾਂ ਨੂੰ ਵੀ ਪਤਾ ਹੈ ਕਿ ਤੁਹਾਡੀਆਂ ਲੱਤਾਂ ਭਾਰ ਨਹੀਂ ਚੱਲਦੀਆਂ, ਇੱਕ ਦਬਕਾ ਤੁਹਾਨੂੰ ਪੈ ਜਾਏ ਤੇ ਤੁਸੀਂ ਜਿਹੜਾ ਉਹ ਪਸੀਨਾ ਪੂੰਝਣ ਤੇ ਹੁੰਦੇ ਹੋ ਔਰ ਤੁਸੀਂ ਕੀ ਕਰਨੇ। ਪਰ ਇਸ ਤੋਂ ਇਹੀ ਮੈਸੇਜ ਜਿਹੜੇ ਅੱਜ ਵੀ ਜਿਨ੍ਹਾਂ ਦੇ ਲਈ ਲਫ਼ਜ਼ ਮੈਨੂੰ ਦੁਮ ਛੱਲੇ, ਟੌਂਟ ਬਟੌਂਟ ਇਹ ਚੰਗੇ ਲੱਗਦੇ ਨੇ ਕਿ ਵੀ ਇਹ ਜਿਹੜੇ ਸਰਕਾਰ ਦੇ ਦੁਮ ਛੱਲੇ ਉਹਨਾਂ ਦੇ ਟੌਂਟ ਬਟੌਂਟ ਨੇ, ਇਹ ਧਾਲੀਵਾਲ ਵਾਲੀ ਦੇਖ ਲੈਣ ਕਿ ਇਨ ਦਾ ਐਂਡ ਇਸ ਲੈਵਲ ਦਾ ਬੰਦਾ ਜਿਹੜਾ 30-35 ਸਾਲ ਤੋਂ ਜਿਹੜਾ ਸਰਵਿਸ ਕਰ ਰਿਹਾ ਇਹਨਾਂ ਦੀ, ਕਿੰਨੇ ਪੁਲਿਸ ਆਫੀਸਰ ਜਿਨ੍ਹਾਂ ਨੇ ਮੁੰਡੇ ਮਾਰ ਕੇ ਇਨਾਮ ਲਏ ਹੋਏ ਨੇ, ਉਹਨਾਂ ਦੇ ਪੈਸੇ ਇੱਥੇ ਬਿਜ਼ਨੈਸਿਸ 'ਚ ਇਨਵੈਸਟ ਕਰਵਾਏ ਨੇ, ਲੇਕਿਨ ਉਹਨੂੰ ਵੀ ਉਹ ਕਹਿੰਦੇ ਨੇ ਕਿ ਵੀ ਯੂ ਆਰ ਨਾਟ ਵੈਲਕਮ। ਉਹਨਾਂ ਨੇ ਤਾਂ ਤੁਹਾਡੇ ਨਾਲ ਇਹ ਕਰਨਾ ਹੀ ਕਰਨਾ ਹੈ, ਤੇ ਸਿੱਖ ਕੌਮ ਨੇ ਤੁਹਾਡੇ ਨਾਲ ਕੀ ਕਰਨਾ ਹੈ ਇਹ ਮੈਂ ਫਿਲ ਇਨ ਦਾ ਬਲੈਂਕ ਛੱਡ ਦਿੰਦਾ। ਉਹ ਹੁਣ ਫਿਰ ਇਹ ਨਾ ਹੋਏ ਕਿ ਵੀ ਲੋਕ ਜਿਹੜੇ ਹੁਣ ਤੋਂ ਹੀ ਉਹ ਜੁੱਤੀਆਂ ਦਾ ਹਾਰ ਇਕੱਠੇ ਕਰਨੇ ਸ਼ੁਰੂ ਕਰ ਦੇਣ ਟੁੱਟੇ ਛਿੱਤਰਾਂ ਦੇ। ਉਹ ਥਾਂ ਉਨੀ ਕੀ ਹੁੰਦੀ ਹੈ ਘਰਾਂ 'ਚ, ਪਰ ਤੁਹਾਡੇ ਨਾਲ ਕੀ ਸਲੂਕ ਹੋਏਗਾ ਇਹ ਤੁਹਾਨੂੰ ਪਤਾ ਹੈ। ਲੇਕਿਨ ਜਿਨ੍ਹਾਂ ਦੇ ਲਈ ਤੁਸੀਂ ਕਰ ਰਹੇ ਹੋ ਉਹਨਾਂ ਨੇ ਵੀ ਤੁਹਾਨੂੰ ਸ਼ੀਸ਼ਾ ਦਿਖਾਣਾ ਸ਼ੁਰੂ ਕਰ ਦਿੱਤਾ ਵੀ ਤੁਹਾਡੀ ਔਕਾਤ ਕੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਆਪਣੇ ਨੇ ਬ੍ਰੇਕ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ 42ਵਾਂ ਮਹਾਨ ਨਗਰ ਕੀਰਤਨ 2468 ਟੇਰਾ ਬੀਨਾ ਰੋਡ, ਯੂਬਾ ਸਿਟੀ, ਕੈਲੀਫੋਰਨੀਆ ਵਿਖੇ ਕਰਵਾਇਆ ਜਾ ਰਿਹਾ ਹੈ। ਮਿਤੀ 5 ਨਵੰਬਰ ਦਿਨ ਸ਼ੁੱਕਰਵਾਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 6 ਨਵੰਬਰ ਦਿਨ ਸ਼ਨੀਵਾਰ ਸਵੇਰੇ 5:30 ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਏਗਾ। ਸਵੇਰੇ 8 ਵਜੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕੀਤੀ ਜਾਏਗੀ। 7 ਨਵੰਬਰ ਦਿਨ ਐਤਵਾਰ ਸਵੇਰੇ 9 ਵਜੇ ਮਹਾਨ ਨਗਰ ਕੀਰਤਨ ਸਿੱਖ ਟੈਂਪਲ ਗੁਰਦੁਆਰਾ ਯੂਬਾ ਸਿਟੀ, ਕੈਲੀਫੋਰਨੀਆ ਤੋਂ ਆਰੰਭ ਹੋਏਗਾ। ਇਸ ਪ੍ਰੋਗਰਾਮ ਦਾ ਸਾਰਾ ਲਾਈਵ TV 84 ਉੱਤੇ ਕੀਤਾ ਜਾਏਗਾ। ਆਪ ਸਭ ਸੰਗਤ ਨੂੰ ਬੇਨਤੀ ਹੈ ਕਿ ਇਸ ਨਗਰ ਕੀਰਤਨ ਵਿੱਚ ਹੁਮ-ਹੁਮਾ ਕੇ ਪਹੁੰਚੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 19 ਨਵੰਬਰ ਨੂੰ ਆ ਰਿਹਾ ਹੈ।
ਜਿਸ ਦੇ ਸਬੰਧ ਵਿੱਚ 6 ਨਵੰਬਰ ਨੂੰ ਗੁਰਦੁਆਰਾ ਸੰਸਾਗਰ ਤੋਂ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਕਿ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਥੱਲੇ ਪੰਜਾਂ ਪੈਰਾਂ ਦੀ ਗਵਾਹੀ ਵਿੱਚ, ਪੰਜਾਂ ਨਿਸ਼ਾਨੀਆਂ ਦੀ ਗਵਾਹੀ ਵਿੱਚ ਅਤੇ ਨਗਾਰਿਆਂ ਦੀ ਗੂੰਜ ਵਿੱਚ ਆਰੰਭ ਹੋਏਗਾ 11:30 ਵਜੇ, ਜੋ ਕਿ ਇਹ 3:45 ਵਜੇ ਸਮਾਪਤ ਹੋਏਗਾ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ, ਸਮੂਹ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕੇਸਰੀ ਦਸਤਾਰੇ ਸਜਾ ਕੇ, ਕੇਸਰੀ ਦੁਪੱਟੇ ਲੈ ਕੇ ਠੀਕ 11 ਵਜੇ ਪਹੁੰਚ ਕੇ ਨਗਰ ਕੀਰਤਨ ਸ਼ਾਮਲ ਭਰ ਕੇ, ਹਾਜ਼ਰੀਆਂ ਭਰ ਕੇ ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਪੈਣੀਆਂ ਸ਼ੁਰੂ ਹੋਣਗੀਆਂ। ਯੂਕੇ 'ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੋਟਾਂ ਪਾਉਣ ਲਈ ਵਹੀਰਾਂ ਘੱਤ ਕੇ 31 ਅਕਤੂਬਰ ਨੂੰ ਲੰਡਨ ਪਹੁੰਚੋ। ਪੋਲਿੰਗ ਬੂਥਾਂ ਦੀਆਂ ਲੋਕੇਸ਼ਨ ਅਤੇ ਹੋਰ ਸ਼ਹਿਰਾਂ ਵਿੱਚ ਵੋਟਾਂ ਦੀਆਂ ਤਰੀਕਾਂ ਜਾਣਨ ਲਈ ਕਾਲ ਕਰ ਸਕਦੇ ਹੋ 07538089986 ਜਾਂ ਲੌਗਇਨ ਕਰ ਸਕਦੇ ਹੋ London #4 khalistan.uk london4khalistan.uk। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਚੀਨ ਵੱਲੋਂ ਪਿਛਲੇ ਦਿਨੀ ਆਪਣੇ ਬਾਰਡਰ ਨਾਲ ਸੰਬੰਧਿਤ ਲੈਂਡ ਬਾਉਂਡਰੀ ਲਾਅ ਪਾਸ ਕੀਤਾ ਗਿਆ। ਸੋ ਇਸ ਤੇ ਭਾਰਤ ਦੀਆਂ ਚੀਕਾਂ ਨਿਕਲੀਆਂ ਹੋਈਆਂ ਨੇ। ਸੋ ਇਹ ਲਾਅ ਕੀ ਹੈ ਔਰ ਇਸ ਦੀਆਂ ਜਿਹੜੀ ਭਾਰਤ ਲਈ ਕੀ ਇੰਪਲੀਮੈਂਟਸ ਹੋਣਗੀਆਂ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਅਤੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਚਾਈਨਾ ਬਾਰੇ ਅਕਸਰ ਅਸੀਂ ਇਹ ਕਹਿੰਦੇ ਹਾਂ ਕਿ ਵੀ ਉਹ ਬਹੁਤ ਉੱਚੀ ਆਵਾਜ਼ ਦੇ ਵਿੱਚ ਬਿਆਨਬਾਜ਼ੀਆਂ ਨਹੀਂ ਕਰਦੇ, ਉਹ ਆਪਣੇ ਐਕਸ਼ਨ ਰਾਹੀਂ ਆਪਣਾ ਰਿਐਕਸ਼ਨ ਵੀ ਦਿੰਦੇ ਨੇ ਜੀ। ਉਹ ਐਕਟ ਕਰਦੇ ਨੇ, ਰਿਐਕਟ ਨਹੀਂ ਕਰਦੇ। ਬਿਲਕੁਲ। ਜਦੋਂ ਦਾ ਭਾਰਤ ਨੇ ਅਮਰੀਕਾ ਦਾ ਪੱਲਾ ਫੜਿਆ ਹੋਇਆ ਹੈ, ਪੱਲਾ ਫੜਨਾ ਤੇ ਆਨਰੇਬਲ ਲਫ਼ਜ਼ ਹੈ, ਕੱਛ 'ਚ ਵੜਿਆ ਹੋਇਆ ਅਮਰੀਕਾ ਦੀ, ਔਰ ਅੱਖਾਂ ਬੰਦ ਕਰਕੇ ਬਿਨਾਂ ਇਹ ਜਾਣੇ ਕਿ ਗੁਆਂਢ ਦੀ ਪਾਲਿਸੀ ਉਹਦੇ ਕਿਵੇਂ ਇਹ ਖਿਲਾਫ ਜਾਏਗੀ, ਜੋ ਉਹਨੇ ਰਵੱਈਆ ਲਿਆ ਉਹ ਸਮੁੰਦਰੀ ਪਾਣੀਆਂ 'ਚ ਹੋਏ ਚਾਈਨਾ ਦੇ ਅਗੇਂਸਟ, ਉਹ ਕੁਆਡ ਦਾ ਹਿੱਸਾ ਬਣਨਾ ਹੋਏ, ਔਰ ਉਹ ਹਰ ਉਹ ਅੜਿੱਕਾ ਜੋ ਅਮਰੀਕਾ ਤਾਂ ਉਹਨਾਂ ਦੀ ਇੱਕ ਆਪਣੀ ਵੱਡੀ ਲੜਾਈ ਹੈ। ਜਿਵੇਂ ਅਕਸਰ ਸਧਾਰਨ ਜਿਹੜੀ ਕਾਮਨ ਫੋਕ ਵਿਜ਼ਡਮ ਹੁੰਦੀ ਹੈ ਉਹਦੇ 'ਚ ਉਹ ਕਹਿਣਗੇ ਕਿ ਜੇ ਤੁਸੀਂ ਸਾਨਾਂ ਦੇ ਭੇਡ 'ਚ ਨਹੀਂ ਖਲੋਈ ਦਾ ਲੱਗੇ, ਕਿਉਂਕਿ ਪਤਾ ਨਹੀਂ ਹੈ ਕਿ ਭੂਸਰੇ ਸਾਨ ਨੇ ਕਿਹਦੇ ਸਿੰਘ ਮਾਰ ਦੇਣਾ। ਸੋ ਇਹ ਇੱਕ ਹੁਣ ਦੋਨੋਂ ਹੀ, ਅਮਰੀਕਾ ਦੁਨੀਆ ਦੀ ਸੁਪਰ ਪਾਵਰ ਹੈ, ਚਾਈਨਾ $15 ਟ੍ਰਿਲੀਅਨ ਦੀ ਇਕਨੋਮੀ ਦੇ ਨਾਲ ਐਮਰਜਿੰਗ ਮਿਲਟਰੀ ਐਂਡ ਫਾਈਨੈਂਸ਼ੀਅਲ ਪਾਵਰ ਹੈ, ਔਰ ਜ਼ਾਹਰ ਹੈ ਅਮਰੀਕਾ ਦੇ ਆਪਣੇ ਇੰਟਰਸਟ ਨੇ, ਚਾਈਨਾ ਦੇ ਆਪਣੇ ਇੰਟਰਸਟ ਨੇ। ਸੋ ਦੋਨੋਂ ਸਾਨਾਂ ਵਾਂਗ ਭਿੜ ਰਹੇ ਨੇ ਅੱਡ-ਅੱਡ ਫਰੰਟਸ ਤੇ। ਹੁਣ ਜੇ ਉਹ ਹਾਈਪਰਸੋਨਿਕ ਮਿਸਲ ਚੀਨ ਦੀ ਗੱਲ ਆਈ ਤੇ ਅੱਜ ਅਮਰੀਕਾ ਦੇ ਜਿਹੜੇ ਸਾਬਕਾ ਫੌਜੀ ਚੀਫ ਔਰ ਉਹਨੇ ਵੀ ਬਿਆਨ ਦਿੱਤਾ ਹੈ ਕਿ ਭਈ ਅਸੀਂ ਤਾਂ ਪਿੱਛੇ ਰਹਿ ਗਏ। ਦਿਸ ਇਜ਼ ਲਾਈਕ ਏ ਸਪੂਤਨਿਕ ਮੂਵਮੈਂਟ। ਸਮੋਤਰਿਕ ਮੂਵਮੈਂਟ ਲਫ਼ਜ਼ ਜਿਹੜਾ ਹੈ ਉੱਥੋਂ ਆਇਆ, ਕਿਉਂਕਿ ਅਮਰੀਕਾ ਔਰ ਸੋਵੀਅਤ ਯੂਨੀਅਨ ਉਸ ਜ਼ਮਾਨੇ ਦੇ ਵਿੱਚ ਸਪੇਸ ਦੇ ਵਿੱਚ ਜਿਹੜਾ ਹੈ ਉਹ ਕੰਪੀਟ ਕਰ ਰਹੇ ਸੀ, ਔਰ ਇੱਕਦਮ ਆਇਆ ਕਿ ਵੀ ਕਿਵੇਂ ਉਹਨਾਂ ਨੇ, ਚਾਈਨਾ ਨੇ ਆਪਣਾ ਜਿਹੜਾ ਉਹ ਸਪੇਸ ਯਾਨ ਜਿਹਦਾ ਨਾਂ ਸਪੂਤਨਿਕ ਰੱਖਿਆ ਗਿਆ। ਫਿਰ ਅਸੀਂ ਯੂਰੀ ਗਾਗਰਿਨ ਦੀ ਗੱਲ ਕਰਦੇ ਹਾਂ ਜਿਹੜਾ ਸਭ ਤੋਂ ਪਹਿਲਾਂ ਗਿਆ, ਔਰ ਇਹ ਜਿਉਂ ਹੀ ਆਇਆ ਤੇ ਅਮਰੀਕਾ ਵਾਸ ਸਟੰਡ। ਇਸ ਲਈ ਜਦੋਂ ਕਿਸੇ ਗੱਲ ਦੇ ਲਈ ਅੱਜ ਵੀ ਕੋਈ ਜਿਹਨੂੰ ਹੈਰਤ ਅੰਦੇਜ਼ ਗੱਲ ਕਹਿਣਾ ਹੋਏ ਤਾਂ ਉਹਨੂੰ ਸਪੂਤਨਿਕ ਮੂਵਮੈਂਟ ਕਹਿੰਦੇ ਨੇ ਕਿ ਵੀ ਇਹ ਕੀ ਹੋਇਆ। ਹੁਣ ਇਹੀ ਐਗਜ਼ੈਕਟਲੀ ਇਹ ਟਰਮ ਜਿਹੜਾ ਹੈ ਉਹ ਫੌਜੀ ਚੀਫ ਅਮਰੀਕਾ ਦਾ ਇਸਤੇਮਾਲ ਕਰ ਰਿਹਾ ਹੈ ਕਿ ਇਹ ਹਾਈਪਰਸੋਨਿਕ ਜਿਹੜਾ ਮਿਸਲ ਦਾ ਉਹਨਾਂ ਦਾ ਆਇਆ, ਇਹ ਤਾਂ ਸਪੇਸ ਦੇ ਵਿੱਚ ਉਹਨਾਂ ਦੀ ਬੜੋਤਰੀ ਹੈ, बढ़त ਹੈ ਚੀਨ ਦੀ। ਦਿਸ ਇਜ਼ ਲਾਈਕ ਅ ਸਪੂਤਨਿਕ ਮੂਵਮੈਂਟ। ਹੁਣ ਇੱਕ ਪਾਸੇ ਤਾਂ ਚੀਨ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਹੋਏ, ਉਹ ਸਪੇਸ ਫਾਈਟ ਹੋਏ, ਉਹ ਆਰਟੀਫੀਸ਼ੀਅਲ ਆਈਲੈਂਡ ਬਣਾਉਣੇ ਹੋਣ ਸਾਊਥ ਚਾਈਨਾ ਸੀ 'ਚ, ਉਹ ਉਹਨਾਂ ਦਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੋਏ ਜਿਹਦੇ 'ਚ 120 ਦੇ ਕਰੀਬ ਮੁਲਕ ਜਿਹੜੇ ਨੇ ਉਹਨਾਂ ਨੇ ਉਹ ਵੀਵਨ ਕੀਤੇ ਹੋਏ ਨੇ। 30-35 ਦੇ ਵਿੱਚ ਤਾਂ ਆਲਰੇਡੀ ਇਨਫਰਾਸਟ੍ਰਕਚਰ ਦੇ ਲਈ ਬਿਗ ਇਨਵੈਸਟਮੈਂਟਸ ਕੀਤੀਆਂ ਹੋਈਆਂ। ਹੁਣ ਉਸ ਸਾਰੇ ਦੇ ਸਾਹਮਣੇ ਤੁਸੀਂ ਇੱਕ ਭੁੱਖਿਆਂ ਨੰਗਿਆਂ ਦਾ ਮੁਲਕ, ਜਿਹੜੀ ਗਲੋਬਲ ਹੰਗਰ ਇੰਡੈਕਸ ਦੇ ਵਿੱਚ ਤੁਸੀਂ ਸਬ ਸਹਾਰਨ ਮੁਲਕਾਂ ਤੋਂ ਥੱਲੇ ਹੋ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ ਤੋਂ
ਥੱਲੇ ਹੋ, $2 ਟ੍ਰਿਲੀਅਨ ਵੀ ਤੁਹਾਡੀ ਇਕਨੋਮੀ ਜਿਹੜੀ ਆ ਉਹ ਸਟੈਂਡ ਕਰੇਗੀ ਨਹੀਂ ਕਰੇਗੀ, ਹਾਈਐਸਟ ਅਨਐਮਪਲੋਇਮੈਂਟ ਰੇਟ ਹੈ, ਔਰ ਉਸ ਸਾਰੇ ਦੇ ਚਲਦੇ ਆ 35 40 45 ਲੱਖ ਬੰਦਾ ਤੁਹਾਡਾ ਕੋਵਿਡ-19 ਚ ਤੁਸੀਂ ਮਰਵਾ ਲਿਆ, ਉਹਨੂੰ ਵੀ ਵਿਕਟਰੀ ਕਹੀ ਜਾਂਦੇ ਹੋ। ਜਦੋਂ ਕਰੋ ਹਰ ਇੱਕ ਦੇ ਫੋਨ ਤੇ ਵੱਜਦਾ ਹੈ ਕਿ ਵਧਾਈ ਹੋ 100 ਕਰੋੜ ਕੋ ਵੈਕਸੀਨ ਲੱਗ ਗਈ। ਝੂਠ ਹੀ ਤੁਸੀਂ ਬੋਲਣਾ ਹੈ, ਔਰ ਉਸ ਸਾਰੇ ਜੋ ਤੁਸੀਂ ਕੀ ਕਰ ਸਕਦੇ ਹੋ। ਔਰ ਕਿਉਂਕਿ ਅਮਰੀਕਾ ਦੇ ਨਾਲ ਜਾਂ ਚਾਈਨਾ ਹੁਣ ਤਾਂ ਦੋਨੋਂ ਇਸ ਲੈਵਲ ਦੇ ਉੱਤੇ ਜਾ ਚੁੱਕੇ ਨੇ ਕਿ ਇਹਨਾਂ ਨੂੰ ਵੀ ਪਤਾ ਹੈ ਕਿ ਜੇ ਕਦੇ ਡਾਇਰੈਕਟ ਫੌਜੀ ਟੱਕਰ ਹੁੰਦੀ ਹੈ ਕਿਸੇ ਪਾਸਿਓਂ ਵੀ, ਉਹਦਾ ਤਾਂ ਮਤਲਬ ਸਾਰੇ ਪਲੈਨਟ ਦੀ ਤਬਾਹੀ ਹੋਏਗੀ। ਇਸ ਲਈ ਉਹ ਤਾਂ ਇਸ ਵੇਲੇ ਵਾਰ ਆਫ ਨਰਵਸ ਹੈ। ਲੇਕਿਨ ਹੁੰਦਾ ਇਹ ਹੈ ਕਿ ਵੀ ਜਿਵੇਂ ਉਹ ਕਰਾਚੀ ਦੀ ਜਿਹੜੀਆਂ ਉਹ ਗੱਡਿਆਂ ਦੇ ਹਵਾਲੇ ਨਾਲ ਕੋਈ ਕਹਿ ਰਿਹਾ ਸੀ ਕਿ ਵੀ ਜਿਹੜੇ ਸਾਨ ਜਿਹੜੇ ਨੇ ਉਹ ਗੱਡਾ ਹੁੰਦੇ ਨੇ, ਇੱਕ ਜਿਹੜਾ ਉਹ ਤਗੜਾ ਜਾਣ ਵਾਲਾ ਹੁੰਦਾ, ਇੱਕ ਮਾੜਾ ਹੁੰਦਾ, ਤੇ ਉਹ ਇਵੇਂ ਦਾ ਕੰਮ ਹੀ ਨਹੀਂ। ਪਰ ਜਿਹੜੀ ਉਹ ਕੁੱਟ ਰਿਹਾ ਹੁੰਦਾ ਉਹ ਗੱਡਾ ਚਲਾਉਣ ਵਾਲਾ, ਉਹ ਤਗੜੇ ਨੂੰ ਕੁੱਟ ਰਿਹਾ ਹੁੰਦਾ, ਉਹ ਦੂਜਾ ਦੇਖ ਰਿਹਾ ਹੁੰਦਾ ਵੀ ਇਹ ਮੈਨੂੰ ਵੀ ਪੈ ਗਈ, ਉਹ ਫਿਰ ਹੋਰ ਵਿਚਾਰੇ 'ਚ ਨਹੀਂ ਵੀ ਜਾਨ ਹੁੰਦੀ, ਉਹ ਦੌੜਨ ਦੀ ਕੋਸ਼ਿਸ਼ ਕਰਦਾ। ਸੋ ਹੁਣ ਚੀਨ ਨੇ ਅਮਰੀਕਾ ਦੇ ਨਾਲ ਤਾਂ ਉਸ ਕਿਸਮ ਦਾ ਨਹੀਂ ਹੋਣਾ, ਨਾ ਹੀ ਅਮਰੀਕਾ ਨੇ ਵੀ ਉਸ ਕਿਸਮ ਦਾ ਟਕਰਾਅ ਕਰਨਾ, ਪਰ ਉਹ ਜਿਹੜਾ ਹੁਣ ਕੱਚ 'ਚ ਵੜਿਆ ਉਹਨੂੰ ਉਹ ਇੱਕ ਹੁਜ ਮਾਰ ਕੇ ਕਹਿੰਦੇ ਨੇ ਹਾਂ ਕਿਵੇਂ ਇਹ ਫਿਰ ਹਿਲ ਜਾਂਦਾ ਨੇ, ਕਹਿੰਦੇ ਨੇ ਵੀ ਇਹ ਕੀ ਹੋ ਗਿਆ, ਇਹ ਕੀ ਹੋ ਗਿਆ। ਔਰ ਇਹ ਸਾਰੇ ਪੀਰੀਅਡ ਅਸੀਂ ਦੇਖਦੇ ਹਾਂ ਕਿ ਇਹ ਜੂਨ 2020 ਤੋਂ ਲੈ ਕੇ ਗਲਵਾਨ ਵੈਲੀ ਤੋਂ ਲੈ ਕੇ 13-14 ਇਹਨਾਂ ਦੇ ਗੱਲਬਾਤ ਦੇ ਰਾਉਂਡ, ਡੀ-ਐਸਕੇਲੇਸ਼ਨ, ਪੈਂਗੋਂਗ ਸੋ ਲੇਕ, ਭੂਟਾਨ ਦੇ ਨਾਲ ਉਹਨਾਂ ਨੇ ਮੈਮੋ ਆਫ ਅੰਡਰਸਟੈਂਡਿੰਗ ਕਰਕੇ ਲਾਸਟ, ਕਿਉਂਕਿ ਚਾਈਨਾ ਦਾ ਬਾਰਡਰ ਮੇਰਾ ਖਿਆਲ ਹੈ ਜਿਵੇਂ ਗਲਤ ਨਾ ਹੋਵਾਂ 20+ ਮੁਲਕਾਂ ਨਾਲ ਲੱਗਦਾ, ਸਿਰਫ 2 ਦੇ ਨਾਲ ਉਹਨਾਂ ਬਾਕੀ ਸਾਰੇ ਸੈਟਲ ਕਰ ਰਹੇ ਨੇ। ਭੂਟਾਨ ਔਰ ਭਾਰਤ ਦੇ ਨਾਲ ਹੀ ਉਹਨਾਂ ਦਾ ਝਗੜਾ ਹੈ, ਭੂਟਾਨ ਵਾਲਾ ਵੀ ਉਹਨਾਂ ਨੇ ਸੈਟਲ ਕਰ ਲਿਆ ਗੱਲਬਾਤ, ਭੂਟਾਨ ਨੇ ਵੀ ਇੰਡੀਆ ਤੋਂ ਖਹਿੜਾ ਛਡਾ ਕੇ ਕੀਤਾ, ਉਹ ਵੀ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਹਿੱਸਾ ਬਣੇਗਾ। ਹੁਣ ਭਾਰਤ ਨੂੰ ਨੇ ਇੱਕ ਪਾਸੇ ਤਾਂ ਇਹਨਾਂ ਦੀ ਉੱਥੇ ਫੌਜ ਵੀ ਲੱਖ ਹੁਣ ਫਸਾ ਲਈ ਲਦਾਖ ਦੇ ਵਿੱਚ, ਹੁਜਾਂ ਵੀ ਉਹ ਮਾਰ ਰਿਹਾ, ਡੀ-ਐਸਕੇਲੇਸ਼ਨ ਦੀ ਦੂਰ ਦੀ ਗੱਲ, ਉਹ ਜਿਵੇਂ ਉੱਤਰਾਖੰਡ ਦੇ ਵਿੱਚ ਉਹਨਾਂ ਨੇ, ਕਿਉਂਕਿ ਜੇ ਮੇਨ ਲੈਂਡ ਇੰਡੀਆ ਦੇ ਨੇੜੇ ਆਣਾ ਹੋਏ ਤਾਂ ਤੁਸੀਂ ਉੱਤਰਾਖੰਡ ਤਾਂ ਆ ਕੇ ਖੁੱਲਦਾ ਹੀ ਦੇਹਰਾਦੂਨ 'ਚ ਹੈ, ਦੇਹਰਾਦੂਨ ਤੋਂ ਦਿੱਲੀ ਕਿੰਨੀ ਕੁ ਦੂਰ ਹੈ, ਪੰਜਾਬ ਕਿੰਨੀ ਕੁ ਦੂਰ ਹੈ। ਸੋ ਉੱਥੇ ਵੀ ਉਹ ਆਏ ਘੋੜਿਆਂ ਤੇ ਚੜ੍ਹ ਕੇ, ਇਹਨਾਂ ਦੇ ਕੁਝ ਘੰਟੇ ਰਹਿ ਕੇ ਇਹਨਾਂ ਦੇ ਪੁਲ ਤੋੜ ਕੇ ਚਲੇ ਗਏ। ਇਸ ਕਿਸਮ ਦਾ ਤਾਂ ਉਹ ਕਰ ਹੀ ਰਹੇ ਨੇ, ਪਰ ਹੁਣ ਅੱਗੋਂ ਉਹਨਾਂ ਨੇ ਕੀ ਕਰਨਾ ਹੈ, ਉਹਦਾ ਕਾਨੂੰਨੀ ਤੌਰ ਦੇ ਉੱਤੇ ਚੀਨ ਨੇ ਇਹ ਜਿਹੜਾ ਹੁਣ ਘੱਟੋ ਘੱਟ ਆਖਾਂ ਧੀ ਨੂੰ ਸੁਣਾਵਾਂ ਨੂੰਹ ਨੂੰ ਵਾਂਗੂ ਉਹਨਾਂ ਨੇ ਕੀਤਾ, ਤੇ ਭਾਰਤ ਨੂੰ ਹੀ ਇਹ ਮੈਸੇਜ, ਲੇਕਿਨ ਅਮਰੀਕਾ ਨੂੰ ਵੀ ਦਿੱਤਾ ਹੈ ਕਿ ਵੀ ਅਮਰੀਕਨ ਜੋ ਕਹਿ ਰਹੇ ਨੇ ਜੀ ਅਸੀਂ ਸਾਡਾ ਐਲਾਈ ਪਾਰਟਨਰ ਇਹ ਉਹ, ਇੱਕ ਐਂਬੈਸਡਰ ਐਟ ਲਾਰਜ ਹਿੰਦੂ ਓਰੀਜਨ ਦਾ ਬੰਦਾ ਉਹਨੂੰ ਲਾਇਆ ਜਾ ਰਿਹਾ, ਉਹਦੀ ਕਨਫਰਮੇਸ਼ਨ ਹੀਅਰਿੰਗ ਅੱਜ ਕੱਲ੍ਹ ਚੱਲ ਰਹੀ ਹੈ ਸੈਨੇਟ ਦੇ ਵਿੱਚ, ਔਰ ਉਹ ਬਿਹਾਰੀ ਮੁਸਲਮਾਨ ਹੈ, ਇੰਡੀਅਨ ਪ੍ਰੋ ਇੰਡੀਆ, ਉਹ ਐਂਬੈਸਡਰ ਐਟ ਲਾਰਜ ਲੱਗੇਗਾ ਰਿਲੀਜੀਅਸ ਫਰੀडम ਨੂੰ ਮੋਨੀਟਰ ਕਰਨ ਲਈ, ਤੇ ਅਜੇ ਉਹਦੀ ਕਨਫਰਮੇਸ਼ਨ ਮੁਕੰਮਲ ਨਹੀਂ ਹੋਈ। ਉਹ ਕਹਿ ਰਿਹਾ ਸੀ ਕਿ ਵਿਲ ਹੋਲਡ ਚਾਈਨਾ ਆਨਸਰੇਬਲ ਫॉर their policies with the Uyghur Muslims. So already even ਅਮਰੀਕਾ ਦਾ ਰਿਲੀਜੀਅਸ ਡਿਪਾਰਟਮੈਂਟ ਜਾਂ ਫਰੀडम ਵਾਲਾ ਹੈ, ਉਹ ਵੀ ਇੱਕ ਇੰਡੀਅਨ ਰੈਂਟਾ ਮੁਸਲਮ ਜਿਹੜਾ ਹੈ ਉਹ ਇੰਡੀਆ ਦਾ ਕੇਸ ਪਲੀਡ ਕਰੇਗਾ ਜਾਂ ਅਮਰੀਕਾ ਦਾ ਕੇਸ। ਸੋ ਇਸ ਕਿਸਮ ਦਾ ਹੁਣ ਚੀਨ ਦੇ ਕੋਲ ਫਿਰ ਉਹਨਾਂ ਦਾ ਆਪਣਾ ਤਰੀਕਾ ਹੈ ਇਹਨੂੰ ਜਵਾਬ ਦੇਣ ਦਾ। ਉਹਨਾਂ ਨੇ 23 ਅਕਤੂਬਰ ਨੂੰ ਇੱਕ ਲਾਅ ਜਿਹੜਾ ਉਹਨਾਂ ਦੀ ਲੈਜਿਸਲੇਚਰ ਨੇ ਪਾਸ ਕੀਤਾ ਹੈ, ਔਰ ਉਸ ਲਾਅ ਦਾ ਨਾਮ ਲੈਂਡ ਬਾਉਂਡਰੀ ਲਾਅ ਹੈ, ਔਰ ਇਹ ਜਿਹੜੀ ਉਹਨਾਂ ਦੀ ਮੇਨ ਨਿਊਜ਼ ਏਜੰਸੀ ਹੈ ਚਾਈਨਾ ਦੀ, ਉਹਦੀ ਖਬਰ ਹੈ ਕਿ ਵੀ ਉਹਨਾਂ ਨੇ ਅਕਤੂਬਰ 23 ਨੂੰ ਜਿਹੜਾ ਲਾਅ ਪਾਸ ਕੀਤਾ, ਜਿਹੜਾ 1 ਜਨਵਰੀ 2022 ਨੂੰ ਆਪਰੇਸ਼ਨਲ ਹੋਏਗਾ, ਲਾਗੂ ਹੋਏਗਾ। ਔਰ ਇਹਦੇ 'ਚ ਕੀ ਹੈ, ਔਰ ਉਹਦੇ ਐਗਜ਼ੈਕਟ ਕੋਟ ਅਨਕੋਟ ਲਫ਼ਜ਼ ਨੇ, ਇਟ ਐਂਡ ਸਟਿਪੂਲੇਟਸ that sovereignty and territorial integrity of People's Republic of China are sacred and inviolable. ਹੁਣ ਚੀਨ ਵਰਗੇ ਕਮਿਊਨਿਸਟ ਮੁਲਕ ਜਿਹੜਾ ਸੇਕਰੇਡ ਔਰ ਅਨਸੇਕਰੇਡ 'ਚ ਤਾਂ ਯਕੀਨ ਨਹੀਂ ਰੱਖਦਾ, ਪਰ ਇਹ ਕਿਉਂਕਿ ਇੰਡੀਆ ਨੂੰ ਮੈਸੇਜ ਦੇ ਰਹੇ ਨੇ ਕਿ ਵੀ ਸਾਡੇ ਲਈ ਜਿਹੜੀ ਸਾਡੀ ਸੋਵਰਨਿਟੀ ਹੈ ਸਾਡੀ ਧਰਤੀ ਦੀ, ਉਹ ਬਹੁਤ ਪਵਿੱਤਰ ਹੈ। ਉਹਨਾਂ ਨੂੰ ਵੀ ਹੁਣ ਕਿ ਤੁਹਾਡੀ ਗਾਂ ਮਾਤਾ ਪਵਿੱਤਰ ਹੈ, ਸਾਡੇ ਲਈ ਵੀ ਇਹ ਜਿਹੜੀ ਹੈ ਸੋਵਰਨਿਟੀ ਜਿਹੜੀ ਹੈ, ਸੋਵਰਨਿਟੀ ਐਂਡ ਟੈਰੀਟੋਰੀਅਲ ਇੰਟੈਗਰਿਟੀ, ਕਿ ਜਿੱਥੇ ਕਿ ਅਸੀਂ ਬੈਠੇ ਹਾਂ ਤਾਂ ਸਾਡਾ ਹੈ ਹੀ ਹੈ, ਪਰ ਸਾਊਥ ਤਿੱਬਤ ਵੀ ਸਾਡਾ ਹੈ ਜਿਹਨੂੰ ਤੁਸੀਂ ਅਰੁਣਾਚਲ ਕਹਿੰਦੇ ਹੋ, ਤੇ ਲਦਾਖ ਜਿਹਨੂੰ ਤੁਸੀਂ ਯੂਨੀਅਨ ਟੈਰੀਟਰੀ ਬਣਾਤਾ ਇਹ ਵੀ ਸਾਡਾ 5 ਫਿੰਗਰਸ ਨੇ। ਸੋ ਸਾਡੀ ਜਿਹੜੀ ਟੈਰੀਟੋਰੀਅਲ ਇੰਟੈਗਰਿਟੀ ਐਂਡ ਸੋਵਰਨਿਟੀ ਇਹਦੇ ਨਾਲ ਜੁੜੀ ਹੋਈ ਹੈ, ਇਨਕਲੂਡਿੰਗ ਓਪਨਿੰਗ ਅਪ, ਇਹ ਕੋਟ ਅਨਕੋਟ ਹੈ,
economic activities and supporting people's life and work at the border, indicating that China could attempt at building more border villages of its kind, at joining the boundaries with Bhutan at Doklam and India across the line of actual control from Arunachal. ਹੁਣ ਇੰਡੀਆ ਨੂੰ ਸਮਝ ਆ ਗਈ ਕਿ ਉਹਨਾਂ ਨੇ ਸੋਵਰਨਿਟੀ, ਟੈਰੀਟੋਰੀਅਲ ਇੰਟੈਗ੍ਰਿਟੀ ਔਰ ਓਪਨਿੰਗ ਅਪ, ਉਹਨਾਂ ਨੇ ਕਿਹਾ ਜੀ ਪਿੰਡਾਂ 'ਚ, ਇਹਦਾ ਮਤਲਬ ਇਹ ਹੈ ਕਿ ਉਹ ਇਹਨਾਂ ਦੇ ਸਿਰ ਦੇ ਉੱਤੇ ਆ ਕੇ ਬਹਿ ਗਏ ਨੇ ਔਰ ਇਸ ਸਾਰੇ ਨੂੰ ਜੋ ਮੈਸੇਜ ਚੀਨ ਨੇ ਦੇਣਾ ਚਾਹਿਆ, ਹੁਣ ਇਹਦਾ ਇੱਕ ਤਾਂ ਓਪਨਲੀ ਤਾਂ ਇਹ ਲਫ਼ਜ਼ ਇਹ ਹੀ ਨੇ, ਨਾਲ ਹੀ ਉਹਨਾਂ ਨੇ ਕਿਹਾ ਵੀ ਇਹਦੇ ਲਈ ਜਿੰਨੀਆਂ ਅਸੀਂ ਟ੍ਰੀਟੀਜ਼ ਔਰ ਦੂਸਰੀਆਂ ਸਾਈਨ ਕੀਤੀਆਂ ਹੋਈਆਂ ਨੇ ਅਸੀਂ ਉਹਨਾਂ ਦੇ ਨਾਲ ਜਿਹੜੇ ਆ ਕਮਿਟਡ ਹੈ। ਹੁਣ ਇਹਦੇ 'ਚ ਇੰਡੀਆ ਨੂੰ ਇਹ ਫਿਕਰ ਹੋਇਆ ਕਿਉਂਕਿ ਚਾਈਨਾ ਪਾਕਿਸਤਾਨ ਇੱਕ 1963 ਦੇ ਵਿੱਚ ਐਗਰੀਮੈਂਟ ਹੋਇਆ ਸੀ, ਜਿਹੜਾ ਅਕਸਾਈ ਚਿਨ ਦਾ ਸ਼ਖਸਗਾਮ ਵੈਲੀ ਹੈ ਇਹ ਪਾਕਿਸਤਾਨ ਦੇ ਕੋਲ ਸੀ। ਇਹ ਉਸ 1963 ਦੇ ਐਗਰੀਮੈਂਟ ਦੇ ਥੱਲੇ ਚਾਈਨਾ ਪਾਕਿਸਤਾਨ ਦੇ ਇਹ ਅਕਸਾਈ ਚਿਨ ਦਾ ਇਹ ਹਿੱਸਾ ਸ਼ਖਸਗਾਮ ਵੈਲੀ ਪਾਕਿਸਤਾਨ ਨੇ ਚਾਈਨਾ ਨੂੰ ਦਿੱਤੀ ਸੀ, ਕਿਉਂਕਿ ਜੇ ਅੱਜ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਇਹ ਪੋਸੀਬਲ ਹੋਇਆ ਤਾਂ ਇਹਦੀ ਬੈਕਗ੍ਰਾਉਂਡ ਤਾਂ ਇਹੀ ਹੈ ਕਿਉਂਕਿ ਉਹਦੇ 'ਚ ਪਾਕਿਸਤਾਨ ਨੇ ਟੈਰੀਟਰੀ ਦਿੱਤੀ ਔਰ ਇੰਡੀਆ ਕਹਿੰਦਾ ਕਿਉਂਕਿ ਸਾਰਾ ਜੰਮੂ ਐਂਡ ਕਸ਼ਮੀਰ ਸਾਡਾ ਹੈ, ਅਕਸਾਈ ਚਿਨ ਵੀ ਸਾਡਾ ਹੈ ਤੇ ਇਹ ਵੀ ਸਾਡੀ ਥਾਂ ਜਿਹੜੀ ਪਾਕਿਸਤਾਨ ਨੇ ਚੀਨ ਨੂੰ ਦਿੱਤੀ। ਪਰ ਚੀਨ ਨੇ ਇਹ ਕਾਨੂੰਨ ਪਾਸ ਕਰਕੇ ਜਿੱਥੇ ਪਾਕਿਸਤਾਨ ਨਾਲ ਆਪਣੀ ਜਿਹੜੀ ਹਿਸਟੋਰੀਕਲ ਸਾਂਝ ਹੈ ਉਸ ਨੂੰ ਵੀ ਮਜ਼ਬੂਤ ਕੀਤਾ, ਉੱਥੇ ਇਹ ਮੈਸੇਜ ਵੀ ਦਿੱਤਾ ਹੈ ਕਿ ਵੀ ਹੁਣ ਅਸੀਂ ਤੁਹਾਡੇ ਸਿਰ ਤੇ ਆ ਕੇ ਚੜ੍ਹ ਕੇ ਰਵਾਂਗੇ, ਇੱਥੇ ਅਸੀਂ ਬਾਰਡਰ ਡਿਵੈਲਪ ਵੀ ਕਰਾਂਗੇ, ਵਿਲੇजेस ਵੀ। ਔਰ ਠੀਕ ਜੋ ਚਾਈਨਾ ਨੇ ਮੈਸੇਜ ਦੇਣਾ ਚਾਹਿਆ ਇੰਡੀਆ ਦੀ, ਜੇ ਅਸੀਂ ਰੈਟਲਿੰਗ ਦੀ ਗੱਲ ਕਰੀਏ ਤੇ ਵਾਕਈ ਇੰਡੀਆ ਰੈਟਲ ਹੋਇਆ ਔਰ ਉਹਨਾਂ ਨੇ ਅੱਜ ਉਹਨਾਂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਸਟੇਟਮੈਂਟ ਦਿੱਤੀ, ਡੋਂਟ ਯੂਜ਼ ਨਿਊ ਲਾਅ ਟੂ ਜਸਟੀਫਾਈ ਲਾਈਨ ਆਫ ਐਕਚੁਅਲ ਕੰਟਰੋਲ ਮੂਵਸ, ਇੰਡੀਆ ਟੈਲਸ ਚਾਈਨਾ ਕਿ ਜੀ ਇਸ ਹੁਣ ਕਾਨੂੰਨ ਦੇ ਸਹਾਰੇ ਜੋ ਤੁਸੀਂ ਕਰ ਰਹੇ ਹੋ ਉਹਨੂੰ ਤੁਸੀਂ ਜਸਟੀਫਾਈ ਕਰੋ, ਕਹਿਣਾ ਉਹ ਚਾਹੁੰਦੇ ਨੇ ਕਿ ਹੁਣ ਸਾਥੋਂ ਬਾਕੀ ਵੀ ਨਾ ਖੋਹ ਲਿਓ। ਔਰ ਉਹਨਾਂ ਨੇ ਕਿਹਾ ਜੀ ਜਿਹੜਾ ਨਿਊ ਬਾਉਂਡਰੀ ਲਾਅ ਬਣਿਆ ਇਹਨੂੰ ਤੁਸੀਂ ਇਹਦੇ ਲਈ ਯੂਜ਼ ਨਾ ਕਰਨਾ ਕਿਉਂਕਿ ਇਹਦੇ ਨਾਲ ਸਾਡੇ ਤੇ ਵੀ ਜਿਹੜਾ ਇਹਦੇ ਤੇ ਬਹੁਤ ਮਾੜਾ ਅਸਰ ਹੋਏਗਾ। ਔਰ ਉਹਨਾਂ ਨੇ ਕਿਹਾ ਕਿ ਵੀ ਨਿਊ ਦਿੱਲੀ ਸੈਡ ਦਾ ਬੀਜਿੰਗ ਕੁਡ ਯੂਜ਼ ਇਟਸ ਨਿਊ ਲਾਅ that authorizes the state to combat any attempts on its land boundaries and to strengthen border defenses and infrastructure as a pretext to formalize the People Liberation Army troops incursions into LAC and building infrastructure along the Indian territory since April 2020. ਹੁਣ ਇਹਨਾਂ ਨੂੰ ਵੀ ਪਤਾ ਨਹੀਂ ਕਿਉਂਕਿ ਇਹਨਾਂ ਦਾ ਪ੍ਰਾਈਮ ਮਿਨਿਸਟਰ ਤੇ ਗਿਆ ਕਿ ਗਿਆ ਕਿ ਨਾ ਕੋਈ ਆਇਆ ਨਾ ਕੋਈ ਗਿਆ। ਹੁਣ ਇਹ ਕਹਿ ਰਹੇ ਨੇ ਜੀ ਤੁਹਾਡਾ ਲਾਅ ਜਿਹੜਾ ਤੁਸੀਂ ਬਣਾ ਦਿੱਤਾ ਹੈ ਇੰਟੈਗ੍ਰਿਟੀ ਦੀ, ਤੁਸੀਂ ਇਨਫਰਾਸਟ੍ਰਕਚਰ ਬਣਾਓਗੇ ਜਿਹੜੀਆਂ ਤੁਸੀਂ ਇਨਕਰਸ਼ਨਸ ਕੀਤੀਆਂ 2020 ਦੇ ਵਿੱਚ। ਪਰ ਤੁਹਾਡਾ ਪ੍ਰਾਈਮ ਮਿਨਿਸਟਰ ਦਾ ਉਹ ਕਹਿੰਦਾ ਜੀ ਨਾ ਕੋਈ ਆਇਆ ਨਾ ਕੋਈ ਗਿਆ। ਸੋ ਇਸ ਸਾਰੇ ਦੇ ਨਾਲ ਅਸੀਂ ਇਹ ਸਮਝਦੇ ਹਾਂ ਕਿ ਚੀਨ ਨੇ ਕਾਫੀ ਸਟਰੋਂਗ ਮੈਸੇਜ ਦਿੱਤਾ ਔਰ ਇਹ ਜਿਹੜਾ ਇਹਨਾਂ ਕੋਲ ਰੈਟਲ ਕਰਨ ਤੋਂ ਬਿਨਾਂ, ਮੂੰਹ ਚੋਂ ਝੱਗ ਸੁੱਟਣ ਤੋਂ ਬਿਨਾਂ ਜਾਂ ਇਸ ਕਿਸਮ ਦੇ ਜਿਹੜਾ ਆਪਣੇ ਲੋਕਾਂ ਨੂੰ ਖੁਸ਼ ਕਰਨ ਦੇ ਲਈ ਕੋਈ ਜੁਮਲੇ ਬੋਲਣ ਤੋਂ ਬਿਨਾਂ ਹੁਣ ਕੋਈ ਬਾਕੀ ਕੁਝ ਬਚਿਆ ਨਹੀਂ ਹੈ। ਅਜੇ ਚਾਈਨਾ ਨੇ ਹੋਰ ਵੀ ਇਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਸਬਕ ਦੇਣਾ ਤਾਂ ਕਿ ਇਹਨਾਂ ਦੀਆਂ ਨਸਲਾਂ ਵੀ ਯਾਦ ਰੱਖਣਗੀਆਂ ਕਿ ਗੁਆਂਢੀ ਦੇ ਨਾਲ ਜੇ ਮਾੜਾ ਕਰੋ ਤੇ ਫਿਰ ਉਹਦਾ ਕੀ ਭੋਗਣਾ ਪੈਂਦਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਤੋਂ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 19 ਨਵੰਬਰ ਨੂੰ ਆ ਰਿਹਾ ਹੈ, ਜਿਸ ਦੇ ਸਬੰਧ ਵਿੱਚ 6 ਨਵੰਬਰ ਨੂੰ ਗੁਰਦੁਆਰਾ ਸੰਤ ਸਾਗਰ ਤੋਂ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਕਿ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਥੱਲੇ ਪੰਜਾਂ ਪੈਰਾਂ ਦੀ ਗਵਾਹੀ ਵਿੱਚ, ਪੰਜਾਂ ਨਿਸ਼ਾਨੀਆਂ ਦੀ ਗਵਾਹੀ ਵਿੱਚ ਅਤੇ ਨਗਾਰਿਆਂ ਦੀ ਗੂੰਜ ਵਿੱਚ ਆਰੰਭ ਹੋਏਗਾ 11:30 ਵਜੇ, ਜੋ ਕਿ ਇਹ 3:45 ਵਜੇ ਸਮਾਪਤ ਹੋਏਗਾ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ, ਸਮੂਹ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕੇਸਰੀ ਦਸਤਾਰੇ ਸਜਾ ਕੇ, ਕੇਸਰੀ ਦੁਪੱਟੇ ਲੈ ਕੇ ਠੀਕ 11 ਵਜੇ ਪਹੁੰਚ ਕੇ ਨਗਰ ਕੀਰਤਨ ਸ਼ਾਮਲ ਭਰ ਕੇ, ਹਾਜ਼ਰੀਆਂ ਭਰ ਕੇ ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਨਕ ਪਾਰ ਨਾਨਕ ਸਭ ਥਾਂ ਏਕੰ
ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ 42ਵਾਂ ਮਹਾਨ ਨਗਰ ਕੀਰਤਨ 2468 ਤੇਰਾ ਬੀਨਾ ਰੋਡ, ਯੂਬਾ ਸਿਟੀ, ਕੈਲੀਫੋਰਨੀਆ ਵਿਖੇ ਕਰਵਾਇਆ ਜਾ ਰਿਹਾ ਹੈ। ਮਿਤੀ 5 ਨਵੰਬਰ ਦਿਨ ਸ਼ੁੱਕਰਵਾਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 6 ਨਵੰਬਰ ਦਿਨ ਸ਼ਨੀਵਾਰ ਸਵੇਰੇ 5:30 ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਏਗਾ। ਸਵੇਰੇ 8 ਵਜੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕੀਤੀ ਜਾਏਗੀ। 7 ਨਵੰਬਰ ਦਿਨ ਐਤਵਾਰ ਸਵੇਰੇ 9 ਵਜੇ ਮਹਾਨ ਨਗਰ ਕੀਰਤਨ ਸਿੱਖ ਟੈਂਪਲ ਗੁਰਦੁਆਰਾ ਯੂਬਾ ਸਿਟੀ, ਕੈਲੀਫੋਰਨੀਆ ਤੋਂ ਆਰੰਭ ਹੋਏਗਾ। ਇਸ ਪ੍ਰੋਗਰਾਮ ਦਾ ਸਾਰਾ ਲਾਈਵ ਟੀਵੀ 84 ਉੱਤੇ ਕੀਤਾ ਜਾਏਗਾ। ਆਪ ਸਭ ਸੰਗਤ ਨੂੰ ਬੇਨਤੀ ਹੈ ਕਿ ਇਸ ਨਗਰ ਕੀਰਤਨ ਵਿੱਚ ਹੁਮ-ਹੁਮਾ ਕੇ ਪਹੁੰਚੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਸ ਵੇਲੇ ਭਾਰਤ ਵਿੱਚ ਜਿਹੜਾ 4 ਚੁਫੇਰੇ ਹਿੰਦੂਤਵਾ ਦਾ ਬੋਲਬਾਲਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਉਹ ਭਾਰਤ ਦੇ ਬਾਕੀ ਹਿੰਦੂ ਤੀਰਥਾਂ ਦੇ ਨਾਲ ਅਯੋਧਿਆ ਦੀ ਵੀ ਸੀਨੀਅਰ ਹਿੰਦੂਆਂ ਲਈ ਮੁਫਤ ਯਾਤਰਾ ਅਤੇ ਰਹਿਣ ਸਹਿਣ ਦਾ ਜਿਹੜਾ ਪ੍ਰਬੰਧ ਹੈ ਉਹ ਕਰੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਅਸੀਂ ਅੱਗੇ ਗੱਲ ਕਰਕੇ ਹਟੇ ਕਿ ਜਾਰਜ ਆਰਵੈਲ ਦਾ 1984 ਨਾਵਲ ਜਿਹੜਾ ਪਹਿਲਾਂ ਲਿਖਿਆ ਗਿਆ, ਉਹ ਦੱਸਦਾ ਸੀ ਕਿ ਜਿਹੜੀ ਸਟੇਟ ਫੁੱਲ ਕੰਟਰੋਲ ਕਰਨਾ ਚਾਹੇਗੀ ਆਪਣੇ ਸਿਟੀਜ਼ਨਸ ਨੂੰ, ਉਹ ਕਿਸ ਕਿਸਮ ਦਾ ਨੈਰੇਟਿਵ ਬਣਾਏਗੀ, ਕਿਸ ਕਿਸਮ ਦੀ ਉਸ ਦੀ ਮੋਨੀਟਰਿੰਗ ਹੋਏਗੀ ਐਂਡ ਕਿਸ ਕਿਸਮ ਦਾ ਜਿਹੜਾ ਹੈ ਉਹ ਸਾਰਾ ਤੁਹਾਨੂੰ ਇੱਕ ਰਿਮੋਟ ਵਾਂਗ ਤੁਸੀਂ ਘੁੰਮ ਰਹੇ ਹੋਵੋਗੇ ਕਿਸੇ ਹੋਰ ਦੇ ਇਸ਼ਾਰਿਆਂ ਤੇ, ਔਰ ਤੁਹਾਨੂੰ ਇਹ ਪਤਾ ਵੀ ਨਹੀਂ ਹੋਏਗਾ ਕਿ ਤੁਹਾਡੀ ਕੋਈ ਹੋਂਦ ਬਚੀ ਹੀ ਨਹੀਂ ਹੈ। ਜੀ, ਜੇ ਅੱਜ ਦੇਖਣਾ ਹੋਏ ਭਾਰਤ ਦੇ ਵਿੱਚ ਤੁਸੀਂ ਸਾਰੀਆਂ ਸਿਆਸੀ ਧਿਰਾਂ, ਬੇਸ਼ੱਕ ਜਦੋਂ ਅਸੀਂ ਹਿੰਦੂਤਵਾ ਦੀ ਗੱਲ ਕਰਦੇ ਹਾਂ, ਗੱਲ ਅਸੀਂ ਬੀਜੇਪੀ ਦੇ ਹਵਾਲੇ ਨਾਲ ਜ਼ਿਆਦਾ ਹੁੰਦੀ ਹੈ, ਪਰ ਉਹ ਕਾਂਗਰਸ ਹੋਏ ਜਾਂ ਕੇਜਰੀਵਾਲ ਜਿਹੜਾ ਜਿਹਨੂੰ ਉਭਾਰਿਆ ਗਿਆ, ਪੰਜਾਬ ਦਾ ਵੀ ਇੱਕ ਵੱਡਾ ਹਿੱਸਾ ਸਿੱਖਾਂ ਦਾ ਬਿਲੀਅਨਸ ਆਫ ਡਾਲਰਸ ਉਹਨੂੰ ਜਿਹੜਾ ਇਕੱਠੇ ਕਰਕੇ ਦਿੱਤੇ, ਪੰਜਾਬ ਦੇ ਵਿੱਚ ਉਹਦੀਆਂ ਜੜ੍ਹਾਂ ਵੀ ਲਵਾਈਆਂ ਕਿ ਜੀ ਇਹ ਤਾਂ ਆਹ ਕਰ ਦੇਗਾ। ਉਹ ਇਹ ਦੇਖਦੇ ਆ ਕਿ ਜੀ ਬਾਦਲਾਂ ਨੂੰ ਕੱਢੋ, ਉਹ ਮਿਊਜ਼ੀਕਲ ਚੇਅਰ ਦੀ ਤਰ੍ਹਾਂ ਇੱਕ ਨਿਕਲਦਾ ਦੂਸਰਾ ਚੋਰ ਆ ਕੇ ਬਹਿ ਜਾਂਦਾ। ਪਰ ਕਿਵੇਂ ਕੇਜਰੀਵਾਲ ਨੇ, ਅਸੀਂ ਪਹਿਲੇ ਦਿਨ ਤੋਂ ਹੀ ਜਦੋਂ ਇੱਥੇ ਇੱਕ ਸਾਡਾ ਵੀ ਐਡਮਾਇਰਰ ਤਬਕਾ ਉਹਦੇ ਜਹਾਜ਼ ਤੇ ਚੜ੍ਹ ਰਿਹਾ ਸੀ, ਸਾਡੀ ਗੱਲ ਦਾ ਗੁੱਸਾ ਵੀ ਕਰਦੇ ਸੀ ਕਿ ਤੁਸੀਂ, ਤੇ ਮੇਰਾ ਹਮੇਸ਼ਾ ਹੀ ਇਹ ਕਹਿਣਾ ਸੀ ਕਿ ਆਰਐਸਐਸ ਦਾ ਮੋਲ ਹੈ, ਇਹ ਵਕਤ ਆਉਣ ਦੇ ਉੱਤੇ ਉਹੀ ਕੁਝ ਗੁੱਲ ਖਿਲਾਏਗਾ, ਉਹਨੂੰ ਵੀ ਫੀਡ ਕਰ ਰਹੇ ਨੇ, ਕਿਉਂਕਿ ਜਦੋਂ ਤੁਸੀਂ ਇੱਕ ਤੋਂ ਦੁਖੀ ਹੋ ਤੇ ਉਹ ਦੂਸਰਾ ਉਸ ਕਿਸਮ ਦਾ ਹੀ ਰੱਖਣਗੇ ਜਿਹਦੀ ਗੋਚ ਜਾ ਕੇ ਤੁਸੀਂ ਸਿਰ ਰੱਖੋ, ਜਿਹੜਾ ਅਲਟੀਮੇਟਲੀ ਉਹਨਾਂ ਦਾ ਹੀ ਨਿਕਲੇਗਾ, ਤੁਹਾਨੂੰ ਲੱਗੇਗਾ ਵੀ ਇਹ ਉਹਨਾਂ ਨਾਲੋਂ ਡਿਫਰੈਂਟ ਹੈ। ਪਰ ਅੱਜ ਉਹੀ ਗੱਲ ਵਾਪਰ ਰਹੀ ਹੈ। ਦਿੱਲੀ ਦੀਆਂ ਚੋਣਾਂ ਤੋਂ ਪਹਿਲਾਂ ਕਿਵੇਂ ਕੇਜਰੀਵਾਲ ਨੇ ਉਹੀ ਹਨੂਮਾਨ ਚਾਲੀਸਾ ਪੜ੍ਹ ਕੇ ਟੀਵੀ ਸਟੇਸ਼ਨਾਂ ਤੇ ਹਨੂਮਾਨ ਦੇ ਮੰਦਿਰ 'ਚ ਜਾ ਕੇ ਪੇਪਰ ਸ਼ਾਹੀਨ ਬਾਗ 'ਚ ਕਿਵੇਂ ਸੀਏ ਦੇ ਖਿਲਾਫ ਕਿੰਨੇ ਵੱਡੇ ਪ੍ਰੋਟੈਸਟ ਹੋਏ, ਉਹੀ ਕੇਜਰੀਵਾਲ ਜਿਹੜਾ ਜੰਤਰ ਮੰਤਰ ਤੋਂ ਉੱਠਦਾ ਹੀ ਨਹੀਂ ਸੀ, ਦਿਨੇ ਵੀ ਮੁਫਤ ਰੋਟੀ ਉੱਥੇ ਬੈਠਾ ਹੀ ਬੰਗਲਾ ਸਾਹਿਬ ਤੋਂ ਆਈ ਖਾਂਦਾ ਸੀ, ਉਹ ਇੱਕ ਵਾਰ ਵੀ ਉੱਥੇ ਨਹੀਂ ਗਿਆ। ਪੰਜਾਬ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਕਿ ਭਾਈ ਉਹ ਬੇਅਦਬੀ ਦੀਆਂ ਘਟਨਾਵਾਂ ਤੋਂ ਲੈ ਕੇ ਪੰਜਾਬ ਦੇ ਪਾਣੀਆਂ ਜਾਂ ਦੂਸਰੇ ਉਸ ਦੇ ਉੱਤੇ ਉਹਨੇ ਮੌਨ ਧਾਰੀ ਹੁੰਦੀ ਹੈ, ਜਸਟ ਉਹ ਵੈਸੇ ਫੁੱਲੀਆਂ ਪਾ ਰਿਹਾ ਹੁੰਦਾ ਜਿਹੜੇ ਸਾਡੇ ਚੁਣਨ ਵਾਲੇ ਪਹੁੰਚ ਜਾਂਦੇ ਨੇ। ਹੁਣ ਯੂਪੀ ਦੇ ਵਿੱਚ ਚੋਣਾਂ ਹੋਣੀਆਂ ਨੇ, ਉਹ ਯੂਪੀ 'ਚ ਆਪਣੀ ਪਾਰਟੀ ਨੂੰ ਵੀ ਉਤਾਰ ਰਿਹਾ, ਉਹ ਤਾਂ ਆਪਣੇ ਆਪ ਨੂੰ ਫਿਊਚਰ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਦੇਖਦਾ, ਔਰ ਆਰਐਸਐਸ ਨੇ ਵੀ ਰੱਖਿਆ ਹੋਇਆ ਵੀ ਮੋਦੀ ਤੋਂ ਬਾਅਦ ਯੋਗੀ ਹੈ ਗੁੰਡਾ, ਤੇ ਜਦੋਂ ਐਨ ਗੁੰਡੇ ਬਦਨਾਮ ਹੋ ਗਏ ਫਿਰ ਇਸ ਕਿਸਮ ਦਾ ਜਿਹੜਾ ਛਲੇਡਾ ਉਹਨੂੰ ਕੱਢ ਲੈਣਗੇ ਬਾਹਰ। ਔਰ ਉੱਥੇ ਉਹਨੇ ਯਕੀਨੀ ਬਣਾਇਆ ਕਿ ਵੀ ਉਹ ਰਾਮ ਮੰਦਿਰ ਤੱਕ ਗਿਆ ਹੀ, ਅਯੁੱਧਿਆ ਹਨੂਮਾਨ ਮੰਦਿਰ ਵੀ ਉੱਥੇ ਗਿਆ, ਔਰ ਉਹਦੀ ਲਾਈਵ ਕਵਰੇਜ ਵੀ ਚੱਲ ਰਹੀ। ਔਰ ਉੱਥੇ ਜਿਹੜੀ ਉਹਨੇ ਅਨਾਉਂਸਮੈਂਟ ਕੀਤੀ ਕਿ ਜੀ ਅਸੀਂ ਦਿੱਲੀ ਸਰਕਾਰ ਜਿਹੜੀ ਅਸੀਂ ਇੱਕ ਯੋਜਨਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਹੈ ਜਿਹਦੇ ਥੱਲੇ ਆਲਰੇਡੀ ਜਿੰਨੇ ਹਿੰਦੂ ਮੰਦਿਰ ਤ੍ਰਿਪਤੀ ਤੋਂ ਲੈ ਕੇ ਉਹ ਆਪਣੇ ਜਿਹੜੇ ਹਿੰਦੂ ਬੁੱਢੇ ਨੇ ਉਹਨਾਂ ਨੂੰ ਮੁਫਤ ਕਰਵਾਉਣਾ, ਉਹਨੇ ਕਿਹਾ ਜੀ ਅਸੀਂ ਅਯੁੱਧਿਆ ਵੀ ਇਹਦੇ 'ਚ ਸ਼ਾਮਲ ਕਰ ਲਈ, ਔਰ ਜੇ ਯੂਪੀ 'ਚ ਸਾਡੀ ਸਰਕਾਰ ਬਣੀ ਤਾਂ ਅਸੀਂ ਰਾਮ ਲੱਲਾ ਦੇ ਉੱਤੇ ਸਾਰੇ ਨੂੰ ਜਿਹੜਾ ਹਰ ਇੱਕ ਨੂੰ ਮੁਫਤ ਲਿਆਵਾਂਗੇ। ਹੁਣ ਦਿੱਲੀ ਦੇ ਵਿੱਚ ਮਿਲੀਅਨ ਤੋਂ 1.5 ਮਿਲੀਅਨ ਦੇ ਕਰੀਬ, ਮੇਰੇ ਖਿਆਲ 2 ਮਿਲੀਅਨ ਹੀ ਹੋਣਗੇ, 1.5 ਤੋਂ 2 ਮਿਲੀਅਨ ਮੁਸਲਮਾਨ ਵੀ ਰਹਿੰਦੇ ਨੇ, 1 ਮਿਲੀਅਨ ਸਿੱਖ ਵੀ ਰਹਿੰਦੇ ਨੇ, ਈਸਾਈ ਵੀ ਜਿਹੜੇ ਨੇ ਵੱਡੀ ਗਿਣਤੀ 'ਚ ਨੇ। ਕੀ ਉਹਨਾਂ ਦੇ ਧਾਰਮਿਕ ਥਾਵਾਂ ਦੇ ਲਈ ਦਿੱਲੀ ਸਰਕਾਰ ਨੇ ਕੋਈ ਦਰਬਾਰ ਸਾਹਿਬ, ਕੋਈ
ਸਿੱਖ ਗੁਰਦੁਆਰੇ ਪਟਨਾ ਸਾਹਿਬ, ਹਜ਼ੂਰ ਸਾਹਿਬ ਤੱਕ ਕੋਈ ਸ਼ੁਰੂ ਕੀਤਾ ਹੋਇਆ। ਅੱਛਾ, ਕੋਈ ਮੱਕੇ ਜਾਣ ਵਾਲਿਆਂ ਦੇ ਲਈ ਦਿੱਲੀ ਦੀ ਸਟੇਟ ਨੇ ਜਿਹੜਾ ਕੋਈ ਕੰਸੈਸ਼ਨ ਦਿੱਤੇ ਹੋ ਨਹੀਂ। ਹੁਣ ਜਦੋਂ ਮਤਲਬ ਖੁੱਲ ਕੇ ਇਹ ਖੇਡ ਹੀ ਹਿੰਦੂਤਵੀ ਏਜੰਡਾ ਰਹੇ ਨੇ, ਹਿੰਦੂਤਵੀ ਕਾਰਡ ਜਿਹੜਾ ਇੱਕ ਪਾਸਿਓਂ ਹੋਏ ਜਾਂ ਦੂਸਰੇ ਪਾਸਿਓਂ ਹੋਏ, ਉਹ ਤੁਹਾਨੂੰ ਨਜ਼ਰ ਆ ਰਿਹਾ ਔਰ ਉਹ ਕਹਿ ਰਿਹਾ ਕਿ ਜੀ ਮੈਂ ਸਰਵਣ ਪੁੱਤਰ ਵਾਂਗ ਇਵੇਂ ਕਰਨਾ। ਹੁਣ ਇਹ ਵੀ ਹਿੰਦੂ ਮਾਈਥੋਲੋਜੀ ਦੇ ਵਿੱਚ ਜਾ ਕੇ ਵੜਨਾ ਹੈ, ਕਿਉਂਕਿ ਉਹਨਾਂ ਦੀ ਕਹਾਣੀ ਸਰਵਣ ਜਿਹੜਾ ਉਹ ਬੁਢਾਪੇ 'ਚ ਉਹਦੇ ਮਾਪਿਓ ਜਿਹੜੇ ਨੇ ਉਹ ਤੁਰ ਫਿਰ ਨਹੀਂ ਸਕਦੇ, ਉਹ ਬਹਿੰਗੀ ਦੇ ਵਿੱਚ ਪਾ ਕੇ ਇੱਕ ਉਹਦੇ ਪੱਲੇ 'ਚ ਮਾਂ ਇੱਕ ਪਿਓ ਹੈ ਤੇ ਉਹਨਾਂ ਨੂੰ ਉਹ ਤੀਰਥਾਂ ਦੀ ਯਾਤਰਾ ਕਰਵਾ ਰਿਹਾ ਹੁੰਦਾ, ਜਦੋਂ ਕਿ ਉਹਦਾ ਹੀ ਤੀਰ ਵੱਜਦਾ ਹੈ ਔਰ ਉਹ ਜਿਹੜਾ ਮਰ ਜਾਂਦਾ ਤੇ ਉਹਨੂੰ ਮਰਦੇ ਨੂੰ ਪਿਓ ਸਰਾਫ ਦਿੰਦਾ। ਉਹ ਦਸ਼ਰਥ ਨਾਲ ਪੁਨਰ ਜਨਮ ਜੋੜਿਆ ਹੋਇਆ ਹੈ ਕਿ ਜਿਵੇਂ ਅਸੀਂ ਹੁਣ ਆਪਣੇ ਪੁੱਤਰ ਦੇ ਸੰਤਾਪ 'ਚ ਮਰ ਰਹੇ ਹਾਂ, ਤੂੰ ਵੀ ਪੁੱਤਰ ਦੇ ਸੰਤਾਪ। ਉਹ ਫਿਰ ਰਾਮਾਇਣ ਆ ਜਾਂਦੀ ਹੈ ਜਦੋਂ ਰਾਮਚੰਦਰ ਨੂੰ 14 ਸਾਲ ਦੇ ਬਨਵਾਸ ਕਕਈ ਨੇ ਮੰਗਿਆ ਤੇ ਦਸ਼ਰਥ ਪੁੱਠਾ ਹੋ ਗਿਆ, ਮੂਰਛਤ ਹੋ ਗਿਆ ਸੁਣ ਕੇ। ਹੁਣ ਉਹ ਸਾਰੀ ਉਹ ਕਹਿ ਰਹੇ ਜੀ ਮੈਂ ਤਾਂ ਜਿਵੇਂ ਜੋ ਸਰਵਣ ਪੁੱਤ ਨੇ ਕੀਤਾ, ਮੈਂ ਤਾਂ ਤੁਹਾਡਾ ਸਰਵਣ ਪੁੱਤ ਹੈ। ਹੁਣ ਇੱਕ ਪਾਸੇ ਇਹ ਚੱਲ ਰਿਹਾ, ਲੇਕਿਨ ਕਲਚਰ ਦਾ ਕਿੰਨਾ ਵੱਡਾ ਇੰਪੈਕਟ ਹੁੰਦਾ ਹੈ, ਬਿਲਕੁਲ ਕਿਸ ਤਰੀਕੇ ਨਾਲ। ਹੁਣ ਜਦੋਂ ਅਸੀਂ ਕਰਵਾ ਚੌਥ ਦੇ ਵਰਤ ਦੀ ਗੱਲ ਕਰਦੇ ਹਾਂ, ਤੁਹਾਨੂੰ ਆਪਣੇ ਵੀ ਮਿਲ ਜਾਣਗੀਆਂ ਮਾਈਆਂ ਜਿਹੜੀਆਂ ਇਸ ਕਿਸਮ ਦੀਆਂ, ਉਹ ਲੈ ਕੇ ਭਾਵੇਂ ਉੱਥੇ ਚੰਦਰਮਾ ਨਜ਼ਰ ਨਹੀਂ ਆਇਆ, ਸ਼ਿਵ ਜੀ ਦੀ ਫੋਟੋ ਹੀ ਦੇਖੀ, ਛਾਨਣੀ ਲੈ ਕੇ ਬੈਠੀਆਂ ਨੇ। ਔਰ ਮਨੋਜ ਸਿੰਘ ਦੂਹਨ ਜਿਹੜਾ ਇੱਕ ਬੜੇ ਜਿਹੜਾ ਵਿਦ ਕਨਵਿਕਸ਼ਨ ਸਿੱਖੀ ਵੱਲ ਮੁੜੇ, ਹਰਿਆਣੇ ਦੇ ਜਾਟ ਜੇਲ੍ਹ 'ਚ ਹੁੰਦੇ ਆ ਸਿੱਖੀ ਬਾਰੇ, ਔਰ ਹੁਣ ਉਹਨਾਂ ਨੇ ਇੱਕ ਵੱਡਾ ਮਿਸ਼ਨ ਸਿੱਖੀ ਪ੍ਰਚਾਰ ਦਾ ਸ਼ੁਰੂ ਕੀਤਾ ਹੋਇਆ ਹੈ ਔਰ ਖੁੱਲ੍ਹ ਕੇ ਉਹ ਗੱਲ ਕਰਦੇ ਨੇ ਕਿ ਭਾਈ ਇਹ ਹਿੰਦੂਤਵਾ ਕੀ ਹੈ। ਉਹਨਾਂ ਨੇ ਇਸ ਦੇ ਉੱਤੇ ਉਹਨਾਂ ਦਾ ਇੱਕ ਇਹ ਜਿਹੜਾ ਵਰਤ ਸੀ ਇਸ ਦੇ ਉੱਤੇ ਕਿ ਭਾਈ ਉਹਨਾਂ ਨੇ ਆਪਣੇ ਜਾਟਾਂ ਦੇ ਹਵਾਲੇ ਨਾਲ ਕਿਹਾ ਵੀ ਇਹ ਜੋ ਚੱਲ ਰਿਹਾ ਇਹਨਾਂ ਦਾ ਪ੍ਰਚਾਰ, ਇਹ ਸਾਡੀਆਂ ਜਾਟਣੀਆਂ ਵੀ ਉਹੀ ਅਸਰ ਨਾ ਕਬੂਲਣ। ਉਹਨਾਂ ਦੀ ਹਿੰਦੀ 'ਚ ਹੈ ਔਰ ਉਹਦੇ 'ਚੋਂ ਮੈਂ ਦੱਸਣਾ ਚਾਹੁੰਦਾ ਹਾਂ ਵੀ ਕਿਵੇਂ ਕਲਚਰ ਜਦੋਂ ਕਿ ਇੱਕ ਪਾਸੇ ਹਿੰਦੂਤਵਾ ਦਾ ਰੰਗ ਫੈਲਾਇਆ ਹੋਇਆ ਹੈ, ਉਹਦਾ ਕੀ ਇੰਪੈਕਟ ਹੈ, ਜਿਹਦਾ ਸਰਟਨਲੀ ਇੱਕ ਵੱਡਾ ਤਬਕਾ ਸਾਡਾ ਵੀ ਅਸਰ ਕਬੂਲ ਰਿਹਾ ਹੈ। ਸਾਡੇ 'ਚੋਂ ਵੀ ਉਹੀ ਲੋਕ, ਕੋਈ ਦੇਵੀਆਂ ਵਾਲੇ ਵੀ ਆ ਗਏ, ਜੋਤਿਸ਼ ਵਾਲੇ ਵੀ ਆ ਗਏ, ਦੂਜੇ ਵੀ ਆ ਗਏ। ਔਰ ਹੁਣ ਮਨੋਜ ਸਿੰਘ ਦੂਣ ਕਹਿੰਦਾ, ਮੈਨੂੰ ਇਹ ਚੰਗਾ ਲੱਗਾ ਹੈ, ਥੋੜਾ ਇਹਦੇ 'ਚ ਸਾਡੇ ਲਈ ਗਿਆਨ ਵੀ ਹੈ ਤੇ ਹਿਊਮਰ ਵੀ ਹੈ। ਕਹਿੰਦਾ मैंने मेरी दादी मेरी माँ को करवा चौथ का व्रत रखते कभी नहीं देखा, क्योंकि ये हमारा त्योहार नहीं था, ये बनियों का त्योहार था। लेकिन बाद में शहरों के और टेलीविजन के प्रभाव से हमारी औरतें भी ये व्रत रखने लगी। ये कल्चर है जो उन्होंने कोड है सारा। उन्होंने जाटनी को तो विधवा होने का डर ही नहीं होता था। हमारा यहाँ तो फेरों के वक्त जाटनी के कानों में ये कहा जाता था, लाडो ले ले फेरे, यो मर गया तो और बतेरे। वो कहना भी साढ़े का वहां तो कान में कहा जाता था, लाडो ले ले फेरे, यो मर गया तो और बतेरे। क्योंकि जाटों में देवर के साथ विधवा पुनर्विवाह करने में देर नहीं लगाते थे। एक रस्म सी, उन चादर पाना कहते सी। पंजाब च भी जट्टां दे कबीलियां च रहा कि भाई वो कहते साडे तां विधवा हुंदा ही नहीं, हुंदी नहीं कोई, ये तां वर्त साडा कादा होया। अतः कहावत रही कि जाटों में विधवा नहीं होती। यहाँ ये भी कहावत है कि रांड तो वाह वो है जिसके मां मर जाए भाई, खसम तो लुगाई और भी कर ले। कि भी यतीम तो वो हुंदा है, विधवा हुंदा है तो मां मर जाए, खसम की है जो मर्जी कर लो नवा। ये जाट कल्चर दा इनसाइड है। और मैं ये दसना चाहता भी किवें हिंदूत्वा दा एजेंडा कि ਜਿਹੜਾ ਉਹ ਪਤੀ ਬਣਾਇਆ ਹੋਇਆ, ਉਹ ਛਾਨਣੀਆਂ ਲੈ ਕੇ ਸਾਰੀਆਂ ਚੰਦਰਮਾ ਲੱਭ ਰਹੀਆਂ ਸੀ। 2 ਦਿਨ ਪਹਿਲਾਂ ਨਜ਼ਰ ਬਾਦਲ ਹੀ ਆਏ, ਚੰਦਰਮਾ ਤਾਂ ਦੁਬਈ 'ਚ ਚੜਿਆ ਸੀ ਜਿੱਥੇ ਪਾਕਿਸਤਾਨ ਨੇ ਬੀਟ ਕੀਤਾ ਇੰਡੀਆ ਨੂੰ। वो कहते हैं, अतः जिन जातियों में विधवा पुनर्विवाह की प्रथा नहीं थी, उनके यहाँ ही औरतें अपने पति की लंबी उम्र की कामना में भूखी मरती थी। जाटनी को ये डर नहीं रहता था, भूखियां तो वो मरती हैं भी, उन्होंने जाओ ना। हाँ, फिर अब तो समय बदल रहा है, मुझे डर है कि कहीं आगे ऐसा ना हो कि हमारी औरतें बिहारी भैयों की औरतों के ये त्योहार छठ पूजा को ना पकड़ लें, सारी सारी रात तालाब में खड़ी ना होने लग जाए। वाहिगुरु जी मेहर करें। ਹੁਣ ਮਨੋਜ ਸਿੰਘ ਦੂਹਨ ਅੰਮ੍ਰਿਤਧਾਰੀ ਸਿੰਘ ਹੈ और पूरा सारे जाटां दे इलाकिਆਂ 'ਚ ਜਾ ਕੇ
ਜਿਹੜਾ ਉਹ ਕਰ ਰਿਹਾ ਵੀ ਆਹੀ ਧਰਮ ਹੈ ਜਿਹੜਾ ਸਾਡਾ ਹੈ, ਇਹ ਖਹਿੜਾ ਛੁਡਾਓ। ਜੀ। ਸੋ ਕੁੱਲ ਮਿਲਾ ਕੇ ਇਹ ਇੱਕ ਰਿਫਲੈਕਸ਼ਨ ਵੀ ਹੈ ਕਿ ਕਿਸ ਲੈਵਲ ਦੇ ਉੱਤੇ ਹਿੰਦੂਤਵਾ ਦਾ ਇੰਪੈਕਟ ਹੈ ਕਿ ਸਾਰੇ ਜਿਹੜੇ ਨੇ ਉਹ ਉਹਨਾਂ ਦੇ ਤਿਉਹਾਰ ਵੀ ਸਾਰਿਆਂ ਦੇ ਬਣ ਗਏ, ਉਹਨਾਂ ਦੀਆਂ ਸੈਲੀਬ੍ਰੇਸ਼ਨਸ ਵੀ ਸਾਰਿਆਂ ਦੀਆਂ ਬਣ ਗਈਆਂ ਅੱਛਾ ਤੇ ਇਹਨਾਂ ਤੋਂ ਜਾਨ ਛਡਾਉਣ ਦੀ ਲੋੜ ਹੈ। ਜੀ ਡਾਕਟਰ ਸਾਹਿਬ, ਮੈਂ ਚਾਹਾਂਗੀ ਕਿ ਆਪਾਂ ਬ੍ਰੇਕ ਨਾ ਲਈਏ ਨਹੀਂ, ਲੈ ਲਓ ਬ੍ਰੇਕ ਤੁਸੀਂ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ 42ਵਾਂ ਮਹਾਨ ਨਗਰ ਕੀਰਤਨ 2468 ਟੇਰਾਬੀਨਾ ਰੋਡ, ਯੂਬਾ ਸਿਟੀ, ਕੈਲੀਫੋਰਨੀਆ ਵਿਖੇ ਕਰਵਾਇਆ ਜਾ ਰਿਹਾ ਹੈ। ਮਿਤੀ 5 ਨਵੰਬਰ ਦਿਨ ਸ਼ੁੱਕਰਵਾਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 6 ਨਵੰਬਰ ਦਿਨ ਸ਼ਨੀਵਾਰ ਸਵੇਰੇ 5:30 ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਏਗਾ। ਸਵੇਰੇ 8 ਵਜੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕੀਤੀ ਜਾਏਗੀ। 7 ਨਵੰਬਰ ਦਿਨ ਐਤਵਾਰ ਸਵੇਰੇ 9 ਵਜੇ ਮਹਾਨ ਨਗਰ ਕੀਰਤਨ ਸਿੱਖ ਟੈਂਪਲ ਗੁਰਦੁਆਰਾ ਯੂਬਾ ਸਿਟੀ, ਕੈਲੀਫੋਰਨੀਆ ਤੋਂ ਆਰੰਭ ਹੋਏਗਾ। ਇਸ ਪ੍ਰੋਗਰਾਮ ਦਾ ਸਾਰਾ ਲਾਈਵ ਟੀਵੀ 84 ਉੱਤੇ ਕੀਤਾ ਜਾਏਗਾ। ਆਪ ਸਭ ਸੰਗਤ ਨੂੰ ਬੇਨਤੀ ਹੈ ਕਿ ਇਸ ਨਗਰ ਕੀਰਤਨ ਵਿੱਚ ਹੁਮ-ਹੁਮਾ ਕੇ ਪਹੁੰਚੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਤੁਹਾਡੀਆਂ ਲਿਖਤਾਂ ਤੇ ਗੁਰਬਾਣੀ ਚਰਨ ਸਥਾਨ ਪਾਉਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਵਕਤ ਸੀਮਤ ਹੈ, ਪਰ ਅਸੀਂ ਭਾਵੇਂ ਇੱਕ ਦੋ ਮੈਸੇਜ ਹੀ ਪੜ੍ਹੀਏ, ਅਸੀਂ ਇਸ ਸਪਿਰਤ ਨੂੰ ਜਾਰੀ ਰੱਖਣਾ ਚਾਹੁੰਦੇ ਹਾਂ ਤਾਂ ਕਿ ਰੋਜ਼ਾਨਾ ਪ੍ਰੋਗਰਾਮ 'ਚ ਅਸੀਂ ਸ਼ਾਮਲ ਕਰ ਸਕੀਏ। ਜੀ। ਔਰ ਇਹ ਅਬਰ ਮੁਨੀ ਜੀ ਨੇ ਸਾਨੂੰ ਲਿਖਿਆ ਔਰ ਉਹਦੇ 'ਚ ਉਹਨਾਂ ਨੇ ਕਿਹਾ, ਡਾਕਟਰ ਸਾਹਿਬ, ਆਈ ਥੈਂਕ ਯੂ ਫॉर ਐਲੈਬੋਰੇਟਿੰਗ ਦ ਹਿਸਟੋਰੀਕਲ ਇਵੈਂਟਸ ਫॉर ਅਸ ਇਨ ਯੂਰ ਡਿਸਕਸ਼ਨ। ਪਲੀਜ਼ ਟੱਚ ਦ ਫੋਲੋਇੰਗ 2 ਟੌਪਿਕਸ ਫॉर ਅਸ। when, how and who sealed the Bagha border after the partition of Punjab. My understanding is people from both sides keep on travelling freely for quite some times after 1947. ਤੇ ਦੂਸਰਾ ਉਹਨਾਂ ਦਾ ਹੈ ਕਿ how Muslims got shy away from Baba Guru Nanak's holy places, Nankana Sahib, Kartarpur Sahib, Panja Sahib, even though the early Muslim followers of Baba Ji considered him a peer. I assume early Vishnuvadi followers kept on visiting these places with their original dharma intact. Wagah border, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1947 ਦੇ ਪਾਗਲਪਨ ਦੇ ਦੌਰ 'ਚ ਦੋਨੋਂ ਪਾਸਿਓਂ ਜਿਹੜਾ ਵਹਿਸ਼ੀਪੁਣਾ ਉਹ ਆਪਣੀ ਸਿਖਰ ਤੇ ਸੀ। ਲੇਕਿਨ ਇਹਦੇ ਬਾਵਜੂਦ ਜਿਹੜੀ ਸਦੀਆਂ ਦੀ ਸਾਂਝ ਦੀ ਗੱਲ ਸੀ, ਬਹੁਤ ਜਲਦੀ ਇੱਕਦਮ ਬਾਅਦ 1950 ਤੱਕ ਚੱਲਦੇ ਆ ਜਿਹੜੇ ਨੇ ਉਹ ਆਣ ਜਾਣ ਸੀ ਖੁੱਲਾ, ਔਰ ਇਧਰੋਂ ਵੀ ਜਾਂਦੇ ਸੀ। ਔਰ ਈਵਨ ਪਿਛਲੇ ਦਿਨਾਂ 'ਚ ਪਾਕਿਸਤਾਨ ਦੇ ਨਿਊਕਲੀਅਰ ਸਾਇੰਟਿਸਟ ਜਿਨ੍ਹਾਂ ਨੇ ਪਾਕਿਸਤਾਨ ਨੂੰ ਨਿਊਕਲੀਅਰ ਬੰਬ ਦਿੱਤਾ ਹੈ, ਡਾਕਟਰ ਅਬਦੁਲ ਕਦੀਰ, ਜਿਨ੍ਹਾਂ ਦਾ ਸੰਬੰਧ ਭੋਪਾਲ ਨਾਲ ਸੀ, ਉਹਨਾਂ ਦੀ ਜਿਹੜੀ ਹੈ ਡੈਥ ਹੋਈ। ਔਰ ਉਹਨਾਂ ਦੀ ਮੈਂ ਲਾਈਫ ਦੇਖ ਰਿਹਾ ਸੀ। ਉਹ ਭੋਪਾਲ 'ਚ ਉਹਨਾਂ ਨੇ ਹਾਈ ਸਕੂਲ ਕੀਤਾ। 1952 ਦੇ ਵਿੱਚ 1952 'ਚ ਉਹ ਪਾਕਿਸਤਾਨ ਗਏ। ਸੋ ਇਸੇ ਤਰ੍ਹਾਂ ਸਾਡੇ ਵੀ ਬਜ਼ੁਰਗਾਂ 'ਚੋਂ ਉਹ ਰਹੇ ਨੇ ਜਿਹੜੇ 1952-53 'ਚ ਉਹਨਾਂ ਨੂੰ ਇਵੇਂ ਹੀ ਸੀ, ਆਰ ਪਾਰ ਗਏ ਬੱਸਾਂ ਤੇ, ਆ ਗਏ ਵਾਪਸ। ਔਰ ਉਸੇ ਪੀਰੀਅਡ 'ਚ ਲਾਹੌਰ ਦੇ ਵਿੱਚ ਇੱਕ ਮੈਚ ਹੁੰਦਾ ਹੈ ਹਾਕੀ ਦਾ ਜਾਂ ਕ੍ਰਿਕਟ ਦਾ, ਉਦੋਂ ਵੀ ਕੋਈ ਵੀਜ਼ਾ ਵੀ ਨਹੀਂ ਸੀ। ਉਹਨਾਂ ਨੇ ਕਿਹਾ ਸੀ ਜਿਹੜਾ ਮਰਜ਼ੀ ਆ ਜਾਓ ਜਾਓ। ਲੇਕਿਨ ਪੰਜਾਬ ਦੇ ਵਿੱਚ ਮੇਰਾ ਖਿਆਲ ਹੈ 65 ਤੋਂ ਬਾਅਦ ਜਿਹੜਾ 60s ਤੱਕ ਥੋੜਾ ਬਹੁਤ ਕਸਣ ਦਾ ਕੰਮ ਹੋਏਗਾ। ਲੇਕਿਨ ਇਹ ਜਿਹੜੇ ਅੱਜ 6 ਸਰਹੱਦੀ ਜ਼ਿਲ੍ਹੇ ਬਣੇ ਨੇ, ਇਹਨਾਂ ਦੇ ਉੱਤੇ ਵੀ ਆਣ ਜਾਣ ਜਦੋਂ ਬਾਰਡਰ ਬਣ ਵੀ ਗਿਆ, ਵਾਘਾ ਬਾਰਡਰ, ਔਰ ਦੂਜਾ ਇਹਨਾਂ ਨੇ ਟਾਈਟ ਕਰ ਦਿੱਤਾ, ਆਮ ਆਣ ਜਾਣ ਸੀ। ਸਰਹੱਦੀ ਜ਼ਿਲ੍ਹਿਆਂ ਵਾਲੇ ਲੋਕ ਇੱਕ ਦੂਜੇ ਦੇ ਕੋਲ ਵਿਆਹਾਂ ਸ਼ਾਦੀਆਂ ਤੇ ਵੀ ਚਲੇ ਜਾਂਦੇ ਸੀ। ਇਹ 1992 ਤੋਂ ਬਾਅਦ ਜਿਹੜੀ ਕੰਡਿਆਲੀ ਤਾਰ ਲਾਈ ਗਈ, ਹੁਣ ਜਿਹੜਾ ਪੰਜਾਬ ਦਾ ਬਾਰਡਰ ਹੈ ਵਾਘੇ ਤੋਂ ਲੈ ਕੇ ਹੁਸੈਨੀਵਾੜਾ ਤੱਕ, ਉਹ ਬਾਰਬਡ ਵਾਇਰ ਹੈ, ਕਰੰਟ ਹੈ। ਔਰ ਉਹ ਬਹਾਨਾ ਇਹ ਬਣਾਇਆ ਗਿਆ ਕਿ ਸਿੱਖ ਜਿਹੜੇ ਜੁਝਾਰੂ ਨੇ, ਖਾੜਕੂ, ਇਹ ਪਾਕਿਸਤਾਨ 'ਚ ਟ੍ਰੇਨਿੰਗ ਲੈਂਦੇ ਨੇ। ਸੋ ਮੇਰਾ ਖਿਆਲ ਹੈ ਕਿ ਵੀ ਇਹ ਜਿਹੜਾ ਬਿਲਕੁਲ ਜਿਸ 'ਚ ਕੋਈ ਪਰਿੰਦਾ ਕੋਈ ਚਰਿੰਦਾ ਵੀ ਹੁਣ ਕ੍ਰਾਸ ਨਹੀਂ ਕਰ ਸਕਦਾ। ਹੁਣ ਤਾਂ ਉਹਨਾਂ ਨੇ ਅੱਧਾ ਪੰਜਾਬ ਵੈਸੇ BSF ਦੇ ਹਵਾਲੇ ਕਰ ਦਿੱਤਾ। ਇਹ 1992-93 ਦੇ ਪੀਰੀਅਡ 'ਚ ਇਹਨਾਂ ਨੇ
ਜਦੋਂ ਖਾਲਿਸਤਾਨ ਦੀ ਮੂਵਮੈਂਟ ਪੀਕ ਤੇ ਸੀ ਉਦੋਂ ਕੀਤਾ ਹੈ। ਔਰ ਇਹ ਅਦਰਵਾਈਜ਼ ਹਾਂ ਜਿਹੜਾ ਤੁਹਾਡਾ ਦੂਸਰਾ ਹੈ ਕਿ ਪਾਕਿਸਤਾਨ 'ਚ ਦੇਖੋ ਇੱਕਦਮ ਬਾਅਦ ਤਾਂ ਗੁਰਦੁਆਰੇ ਬਿਲਕੁਲ ਬੰਦ ਹੋ ਗਏ, ਇੱਕਦਮ ਕੱਟ ਆਫ ਲਾਈਨ ਸੀ। ਫਿਰ ਨਹਿਰੂ ਲਿਆਕਤ ਅਲੀ ਪੈਕਟ ਹੋਇਆ 1950 'ਚ, ਸ਼ਾਇਦ ਅਰਲੀ 50s ਦੇ ਵਿੱਚ ਹੀ, ਜਿਸ ਦੇ ਥੱਲੇ ਜਿਹੜਾ ਉਹਨਾਂ ਨੇ ਇਹ ਮੰਨਿਆ, ਪਾਕਿਸਤਾਨ ਉਸ ਪੈਕਟ ਦਾ ਹਿੱਸਾ ਸੀ ਕਿ 4 ਮੌਕਿਆਂ ਦੇ ਉੱਤੇ ਜਿਹੜੇ ਨੇ ਉਹ ਸਿੱਖ ਜਥੇ ਪਾਕਿਸਤਾਨ ਆਇਆ ਕਰਨਗੇ। 1000 ਦਾ ਜਥਾ ਜਿਹੜਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵੇਲੇ, 1000 ਦਾ ਵਿਸਾਖੀ ਵੇਲੇ, 500 ਜਿਹੜੇ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ, ਔਰ 500 ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਮੌਕੇ। ਔਰ ਉਹ ਵੀ ਜਿੰਨਾ ਕਿ ਮੈਨੂੰ ਉਸ ਦਾ ਅਕਾਊਂਟ ਪਤਾ ਹੈ, ਬੜੀ ਔਖ ਨਾਲ ਜਿਹੜਾ ਉਹ ਕਲੀਅਰੈਂਸ ਮਿਲਦੀ ਸੀ। ਬਿਲਕੁਲ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਦੇ ਵਿੱਚ ਲਿਜਾਇਆ ਜਾਂਦਾ ਸੀ ਉਹਨਾਂ ਨੂੰ, ਉਹ ਕੋਈ ਅਲਾਉਡ ਨਹੀਂ ਸੀ ਕਿਤੇ ਜਾਣਾ। ਔਰ ਜਿਵੇਂ ਤੁਸੀਂ ਪੁੱਛਿਆ ਵੀ ਪਾਕਿਸਤਾਨੀ ਜਿਹੜੇ ਮੁਸਲਮਾਨ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਪੀਰ ਮੰਨਦੇ ਸੀ ਉਹ ਕਿਵੇਂ, ਕਿਉਂਕਿ ਉੱਥੇ ਗੁਰਦੁਆਰਿਆਂ 'ਚ ਤਾਂ ਕੁਝ ਵੀ ਨਹੀਂ ਸੀ, ਜਿਹੜੇ ਨੇ ਉਹ ਜੰਦੇ ਲੱਗੇ ਹੋਏ ਸੀ ਔਰ ਐਵੈਕੂਏਸ ਟਰਸਟ ਪ੍ਰਾਪਰਟੀ ਬੋਰਡ ਦੇ ਕੋਲ ਸੀ। ਇਹ ਜਿਹੜੇ ਜਥੇ ਜਾਂਦੇ ਸੀ ਇਹੀ ਨਾਲ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਂਦੇ ਸੀ, ਪਹਿਲਾਂ ਉਹਦੀ ਸਫਾਈ ਕਰਦੇ ਸੀ ਜਾ ਕੇ ਸਾਰੀ, ਲੰਗਰ ਦੀ ਰਸਦ ਵੀ ਨਾਲ ਲੈ ਕੇ ਜਾਂਦੇ ਸੀ, ਤੇ ਉੱਥੋਂ ਹੀ ਉਹ ਕਰਕੇ ਤੇ ਫਿਰ ਉਸੇ ਤਰ੍ਹਾਂ ਵਾਪਸ ਆ ਜਾਂਦੇ ਸੀ। ਔਰ ਪਾਕਿਸਤਾਨੀ ਜਿਹੜੇ ਨੇ ਉਹਨਾਂ ਲਈ ਤਾਂ ਹੁਣ ਵੀ ਜਿਹੜਾ ਗੱਲ ਮੈਨੂੰ ਥੋੜੀ ਹੈਰਾਨੀ ਵੀ ਹੁੰਦੀ ਹੈ, ਇਹ ਦੱਸਿਆ ਜਾਂਦਾ ਹੈ ਕਿ ਜਿਵੇਂ ਹਸਨ ਅਬਦਾਲ ਜਾਂ ਨਨਕਾਣਾ ਸਾਹਿਬ ਜਾਂ ਦੂਸਰੇ ਜਦੋਂ ਪਾਕਿਸਤਾਨ ਦੇ ਸਿੱਖ ਜਾਂ ਦੂਸਰੇ ਇਧਰੋਂ ਜਥੇ ਵੀ ਜਾਂਦੇ ਨੇ, ਬਹੁਤ ਵਾਰੀ ਪਾਕਿਸਤਾਨੀਆਂ ਨੂੰ ਨਹੀਂ ਜਾਣ ਦਿੱਤਾ ਜਾਂਦਾ ਮੁਸਲਮਾਨਾਂ ਨੂੰ। ਉਹਦਾ ਸ਼ਾਇਦ ਨਹੀਂ, ਇਹ ਸਿਕਿਉਰਿਟੀ ਰੀਜ਼ਨਸ ਕਰਕੇ ਕਿ ਭਾਈ ਇਹ ਨਾ ਹੋਏ ਕੋਈ ਮਾੜੀ ਘਟਨਾ ਵਾਪਰੇ, ਕਿਉਂਕਿ ਪਾਕਿਸਤਾਨ ਰੇਂਜਰਸ ਔਰ ਦੂਸਰੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਜਿਹੜੇ ਸਾਰੇ ਆਏ ਨੇ ਉਹ ਸੇਫਲੀ ਵਾਪਸ ਜਾਣ। ਔਰ ਇਸੇ ਤਰ੍ਹਾਂ ਸੈयद ਤਾਕੀਰ ਜੀ ਨੇ ਲਿਖਿਆ, ਸਿੱਖਸ ਆਰ ਆਵਰ ਬ੍ਰਦਰਸ, that is why we feel so close to each other, no doubt about it. ਇਸੇ ਤਰ੍ਹਾਂ ਮਕਸੂਦ ਜੀ ਨੇ ਲਿਖਿਆ, ਡਾਕਟਰ ਸਾਹਿਬ ਐਂਡ ਸਿਸਟਰ, God bless you. Thank you so much. Please can you tell what is meaning of ਖਾਲਸਾ? ਇਹ ਵੈਸੇ ਲੰਬਾ ਇਸ ਦਾ, ਪਰ ਜੇ ਇੱਕ ਲਫ਼ਜ਼ ਕਹਿਣਾ ਹੋਏ ਕਿ ਖਾਲਿਸ ਲਫ਼ਜ਼ ਤੋਂ ਹੀ ਖਾਲਸੇ ਦਾ ਓਰੀਜਨ ਹੈ, ਇੱਕ ਪਾਸੇ ਤਾਂ ਇਹ ਹੈ ਇੱਕ ਥਿਉਰੀ ਪਿਓਰ, ਪਰ ਪਰਸ਼ੀਅਨ ਚੋਂ ਆਇਆ ਇਹ ਵਰਡ, ਜਿਹੜੀ ਜ਼ਮੀਨ ਸਿੱਧੀ ਬਾਦਸ਼ਾਹ ਦੀ ਮਲਕੀਅਤ ਹੁੰਦੀ ਸੀ ਉਹਨੂੰ ਜ਼ਮੀਨੇ ਖਾਲਸਾ ਕਹਿੰਦੇ ਸੀ, ਕਿ ਵਿੱਚ ਵਿਚਾਲੇ ਕੋਈ ਜ਼ਿਮੀਂਦਾਰ ਕੋਈ ਹੋਰ ਮਲਕੀਅਤ ਨਹੀਂ ਹੈ, ਜ਼ਮੀਨੇ ਖਾਲਸਾ। ਸੋ ਖਾਲਸਾ ਟਰਮ ਦਾ ਮਤਲਬ ਇਹ ਹੈ ਕਿ ਸਿੱਖ ਸਿੱਧਾ ਰੱਬ ਦੇ ਵਿੱਚ ਯਕੀਨ ਰੱਖਦਾ ਹੈ, ਕੋਈ ਵਿਚੋਲਾ ਨਹੀਂ ਹੈ, ਕੋਈ ਹੋਰ ਨਹੀਂ ਹੈ, ਔਰ ਜਿਹੜਾ ਸਿੱਧਾ ਰੱਬ ਨਾਲ ਜੁੜਿਆ ਹੋਇਆ ਹੈ ਉਹਦੀ ਜ਼ਿੰਦਗੀ ਦੇ ਅੰਦਰ ਖਾਲਸ ਗੁਣ ਹੋਣ, ਉਹ ਇਮਾਨਦਾਰ ਹੋਏ, ਉਹਦਾ ਈਮਾਨ ਔਰ ਜਿਹੜੇ ਸਿੱਖੀ ਦੇ ਬੇਸਿਕ ਆਈਡੀਅਲਸ ਨੇ, ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਇਹ 3 ਕਾਰਡੀਨਲ ਪ੍ਰਿੰਸੀਪਲਸ ਨੇ ਸਿੱਖੀ ਦੇ, ਕਿ ਜਿਸ ਰੱਬ ਨੇ ਪੈਦਾ ਕੀਤਾ ਹੈ, ਜੋ ਪਰਵਰਿਸ਼ ਕਰ ਰਿਹਾ ਹੈ, ਜੋ ਕਾਦਰ ਹੈ, ਕਰੀਮ ਹੈ, ਰਹੀਮ ਹੈ, ਉਹਨੂੰ ਹਮੇਸ਼ਾ ਆਪਣੀ ਇਬਾਦਤ 'ਚ ਰੱਖੋ, ਕਿਰਤ ਕਰੋ, ਆਪਣੀ ਮਿਹਨਤ ਦੀ ਕਮਾਈ, ਜਿਹਨੂੰ ਅਸੀਂ ਜਿਹੜਾ ਰਿਜ਼ਕੇ ਹਲਾਲ ਕਿਹਾ ਜਾਂਦਾ ਇਸਲਾਮ, ਅਸੀਂ 10 ਨੋਹਾਂ ਦੀ ਕਿਰਤ ਕਮਾਈ ਕਹਿੰਦੇ। ਹੁਣ 2 ਹੱਥਾਂ ਦੇ 5-5 ਨੋਹ ਹੁੰਦੇ ਕਿ ਜਿਹੜੀ ਤੁਸੀਂ ਹੱਥਾਂ ਦੇ ਨਾਲ ਇਮਾਨਦਾਰੀ ਦੇ ਨਾਲ ਜਿਹੜੀ ਹੈ ਕਮਾਈ ਕੀਤੀ ਹੈ। ਕੋਈ ਵੀ ਸਿੱਖ ਵਿਹਲਾ ਨਾ ਰਹੇ, ਉਹ ਕੋਈ ਜਿਹੜਾ ਉਹ ਸੰਨਿਆਸੀ, ਕੋਈ ਸਾਧੂ, ਕੋਈ ਫਕੀਰ ਨਾ ਬਣੇ, ਉਹ ਆਪਣਾ ਮਿਹਨਤ ਕਰੇ 10 ਨੋਹਾਂ ਦੀ ਕਮਾਈ। ਔਰ ਤੀਸਰਾ ਵੰਡ ਛਕੋ, ਕਿ ਜਿਹੜੀ ਤੁਸੀਂ 10 ਨੋਹਾਂ ਦੀ ਕਮਾਈ ਵੀ ਕੀਤੀ ਹੈ ਉਹਦਾ 10ਵਾਂ ਹਿੱਸਾ ਤੇ ਤੁਸੀਂ ਭਲੇ ਕੰਮਾਂ ਲਈ ਰੱਖਣਾ, ਪਰ ਸ਼ੇਅਰ ਵਿਦ ਦਾ ਨੀਡੀ। ਔਰ ਮੈਂ ਕਨਕਲੂਡ ਕਰਾਂ, ਅੱਜ ਮੈਂ ਸ਼ਬਦ ਡਿਟੇਲ 'ਚ ਨਹੀਂ ਪੜ੍ਹ ਸਕਾਂਗਾ, ਕਿ ਗੁਰੂ ਨਾਨਕ ਸਾਹਿਬ ਦਾ ਹੀ ਇਸ ਦੇ ਉੱਤੇ ਫਰਮਾਨ ਹੈ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਕਿ ਜਿਹੜੇ ਘਾਲਣਾ ਦੀ ਕਮਾਈ ਕਰਦੇ ਨੇ, 10 ਨੋਹਾਂ ਦੀ ਕਿਰਤ ਕਮਾਈ, ਰਿਜ਼ਕੇ ਹਲਾਲ ਹੈ, ਘਾਲ ਖਾਏ, ਕਿ ਹਰ ਸਿੱਖ ਮਿਹਨਤ ਦੀ ਕਮਾਈ, ਘਾਲਣੇ ਦੀ ਕਮਾਈ ਖਾਏ, ਕਿਛ ਹੱਥੋਂ ਦੇ, ਤੇ ਉਹ ਜਿਹੜਾ ਤੁਸੀਂ ਕਮਾਇਆ ਮਿਹਨਤ ਦੇ ਨਾਲ, ਇਮਾਨਦਾਰੀ ਦੇ ਨਾਲ, ਉਹਨੂੰ ਵੀ ਲੋੜਵੰਦਾਂ ਦੇ ਨਾਲ ਸ਼ੇਅਰ ਕਰੋ, ਨਾਨਕ ਰਾਹ ਪਛਾਣੇ ਸੇ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਉਹਨਾਂ ਦੇ ਲਈ ਹੀ ਰੱਬ ਦਾ ਦਰਵਾਜ਼ਾ ਖੁੱਲ੍ਹਦਾ ਹੈ। ਇਹ ਜਿਹੜੀ ਹਰਾਮ ਦੀ ਕਮਾਈ ਹੈ ਉਹਨਾਂ ਦੇ ਲਈ ਕਦੇ, ਉਹ ਖਾਣ ਵਾਲਿਆਂ ਲਈ ਰੱਬ ਦੇ ਦਰਵਾਜ਼ੇ ਕਦੇ ਨਹੀਂ ਖੁੱਲ੍ਹਦੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਵਾਸਤੇ ਆਪਣੇ ਵਿਊਜ਼ ਕਰਨ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ।
ਸਾਡੇ ਇਸ ਪਤੇ ਤੇ sos@tvreform.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਦਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਫੋਰਮ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।